ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਅਪਡੇਟ ਅਮਰੀਕਾ ਦਾ ਅੱਜ ਦਾ ਅਪਡੇਟ ਟਰੱਕਿੰਗ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 22 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ ਵੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੋਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੀ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸੋ ਸਰੋਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਪ੍ਰੋਗਰਾਮ ਸਾਡਾ ਟਰੱਕਿੰਗ ਨੂੰ ਲੈ ਕੇ ਹੁੰਦਾ। ਥੋੜ੍ਹਾ ਜਿਹਾ ਕੀ ਕੁਝ ਦੁਨੀਆ 'ਚ ਜਾਂ ਅਮਰੀਕਾ 'ਚ ਵਾਪਰਿਆ, ਆਪਾਂ 2-4 ਖਬਰਾਂ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ, ਖਬਰਾਂ ਆ, ਜਾਂ ਤੁਹਾਡੇ ਜਿਹੜੇ ਕੁਐਸਚਨਜ਼ ਆ ਉਹ ਲਵਾਂਗੇ। ਜੋ ਗ੍ਰੀਨਲੈਂਡ ਨੂੰ ਲੈ ਕੇ ਬਹੁਤ ਜ਼ਿਆਦਾ ਹਾਈਪ ਬਣੀ ਹੋਈ ਸੀ, ਉਹ ਥੋੜ੍ਹੀ ਕੂਲ ਡਾਊਨ ਹੋ ਰਹੀ ਆ, ਅਤੇ ਜਿਹਦੇ ਨਾਲ ਹੁਣ ਸਟਾਕ ਮਾਰਕੀਟ ਕੱਲ੍ਹ ਵੀ ਅਤੇ ਅੱਜ ਵੀ ਕਾਫੀ ਉੱਪਰ ਗਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜੋ ਨਾਟੋ ਦੇ ਨਾਲ ਡੀਲ ਚੱਲ ਰਹੀ ਆ ਗ੍ਰੀਨਲੈਂਡ ਦੇ ਮਸਲੇ ਦੇ ਉੱਤੇ, ਉਹਦਾ ਮਤਲਬ ਇਹ ਹੋਊਗਾ ਵੀ US ਮਾਈਨਿੰਗ ਅਤੇ ਮਿਜ਼ਾਈਲਸ ਗ੍ਰੀਨਲੈਂਡ ਦੇ ਵਿੱਚ ਲੱਗਣਗੀਆਂ। ਈਵਨ ਦੋ ਜੋ ਉਹਨਾਂ ਦੀ ਇੰਡੀਪੈਂਡੈਂਸ ਆ ਉਹ ਅਲੱਗ ਹੀ, ਉਹ ਉਸੇ ਤਰ੍ਹਾਂ ਹੀ ਰਹੇਗੀ। ਸੋ ਹੁਣ ਨਾਟੋ ਦੇ ਜਿਹੜੇ ਮੈਂਬਰਸ ਆ ਉਹ ਇਸ ਇਸ਼ੂ 'ਤੇ ਕਿੰਨਾ ਕੁ ਜਿਹੜਾ ਸਾਥ ਦਿੰਦੇ ਆ। ਉਹਨਾਂ ਦੀ ਮੀਟਿੰਗ ਜ਼ਰੂਰ ਹੋਈ ਆ, ਅਤੇ ਉਹ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਜੀ, ਸੋ ਟਰੰਪ ਹੋਣਾ ਨੇ ਕਿਹਾ ਵੀ ਫਰੇਮਵਰਕ ਗ੍ਰੀਨਲੈਂਡ ਦੀ ਡੀਲ ਦੇ ਲਈ ਉਹਨਾਂ ਦੇ ਕੋਲ ਤਿਆਰ ਹੈਗਾ ਆ, ਅਤੇ ਨਾਟੋ ਵਾਲੇ ਕਹਿੰਦੇ ਵੀ ਅਸੀਂ ਹੁਣ ਸੋਚ ਵਿਚਾਰ ਕਰਾਂਗੇ ਜਿਹੜੀ US ਸੋਵਰਨਿਟੀ ਵੀ ਉਹਦੇ ਆਪਣੇ ਬੇਸਿਸ ਨੂੰ ਲੈ ਕੇ, ਵੀ ਕੀ US ਦੀ ਆਪਣੀ ਪ੍ਰਭੂ ਸੱਤਾ ਹੈਗੀ ਆ ਉਹਨਾਂ ਬੇਸਿਸ ਦੇ ਉੱਤੇ। ਕਹਿੰਦੇ ਵੀ ਅਸੀਂ ਉਸ ਦੇ ਉੱਤੇ ਜਿਹੜਾ ਉਹ ਵਿਚਾਰ ਜਿਹੜਾ ਉਹ ਕਰਾਂਗੇ। ਕੱਲ੍ਹ ਦੇ ਭਾਸ਼ਣ ਦੇ ਵਿੱਚ, ਜਿਹਦਾ ਕੱਲ੍ਹ ਸ਼ਾਮ 'ਚ ਵੀ ਆਪਾਂ ਡਿਸਕਸ ਕੀਤਾ ਸੀ, ਵੀ ਗ੍ਰੀਨਲੈਂਡ ਦੀ ਥਾਂ 'ਤੇ ਕਈ ਵਾਰ ਆਈਸਲੈਂਡ ਜਿਹੜਾ ਉਹ ਕਹਿ ਗਏ, ਅਤੇ ਆਈਸਲੈਂਡ ਵਾਲਿਆਂ ਨੂੰ ਟੈਨਸ਼ਨ ਪੈ ਗਈ ਵੀ ਕਿਤੇ ਹੁਣ ਸਾਡੀ ਵਾਰੀ ਤਾਂ ਨਹੀਂ ਕਿਤੇ ਜਿਹੜੀ ਉਹ ਆ ਗਈ ਹੈਗੀ। ਸੋ ਪਰ ਇਹ ਆ ਵੀ ਹੁਣ ਗ੍ਰੀਨਲੈਂਡ ਦੇ ਫਿਊਚਰ ਨੂੰ ਲੈ ਕੇ ਫਰੇਮਵਰਕ ਦੀ ਗੱਲ ਰਾਸ਼ਟਰਪਤੀ ਟਰੰਪ ਹੋਣਾ ਨੇ ਵਰਲਡ ਇਕਨੋਮਿਕ ਫੋਰਮ ਤੋਂ, ਡੈਵਸ ਸਵਿਟਜ਼ਰਲੈਂਡ ਤੋਂ ਜਿਹੜੀ ਉਹ ਕੀਤੀ ਹੈਗੀ ਆ। ਅਤੇ ਜਿਹੜੇ ਐਡੀਸ਼ਨਲ ਟੈਰਿਫਸ ਦੀ ਜਿਹੜੀ ਗੱਲ ਕੀਤੀ ਆ, ਕਹਿੰਦੇ ਵੀ ਨਾਟੋ ਦੇ ਚੀਫ ਦੇ ਨਾਲ ਗੱਲ ਕਰਨ ਤੋਂ ਬਾਅਦ 'ਚ ਜਿਹੜਾ ਧਮਕੀ ਦਿੱਤੀ ਸੀਗੀ ਟੈਰਿਫ ਦੀ, ਉਸ ਨੂੰ ਹੁਣ ਉਹਨਾਂ ਨੇ ਵਾਪਸ ਲੈ ਲਿਆ। ਸੋ ਗ੍ਰੀਨਲੈਂਡ ਦੇ ਵਿੱਚ ਕੋਈ ਸਮਰਥਨ ਕਰ ਰਿਹਾ ਜਾਂ ਨਹੀਂ ਕਰ ਰਿਹਾ, ਤਾਂ ਉਹਦੇ ਕਰਕੇ ਫਿਰ ਜਿਹੜਾ ਹੁਣ ਕਹਿੰਦੇ ਵੀ ਨਾਟੋ ਦੇ ਚੀਫ ਦੇ ਨਾਲ ਗੱਲ ਕਰਨ ਤੋਂ ਬਾਅਦ 'ਚ ਉਸ ਧਮਕੀ ਨੂੰ ਉਹਨਾਂ ਨੇ ਟੈਰਿਫ ਵਾਲੀ ਵਾਪਸ ਜਿਹੜਾ ਉਹ ਲੈ ਲਿਆ ਆ। ਸੋ ਉਹਦੇ ਚੱਲਦੇ ਜਿਹੜਾ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਆ ਉਸਨੇ ਰੀਬਾਊਂਡ
ਦੁਬਾਰਾ ਜਿਹੜਾ ਉਹ ਕਰ ਲਿਆ ਹੈਗਾ, ਵਿਚ ਇਜ਼ ਅ ਗੁੱਡ ਥਿੰਗ। ਜਿਹੜੇ ਇੱਥੇ ਦੇ ਇਨਵੈਸਟਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਮਾਰਕ ਕਾਰਨੀ ਦੇ ਭਾਸ਼ਣ ਤੇ ਉੱਥੇ ਯੂਰਪ ਦੇ ਜਿਹੜੇ ਰਵੱਈਏ ਨੂੰ ਜਾਂ ਬਾਕੀ ਵੈਸਟ ਦੇ ਐਲਾਈਜ਼ ਜਿਹੜੇ ਆ ਅਮਰੀਕਾ ਦੇ ਉਹਨਾਂ ਦੇ ਰਵੱਈਏ ਨੂੰ ਦੇਖਦੇ ਹੋਏ ਟਰੰਪ ਹੋਣਾ ਨੂੰ ਕਿਤੇ ਨਾ ਕਿਤੇ ਆਪਣਾ ਪੈਂਤੜਾ ਆ ਉਸ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਲਿਆਉਣੀ ਪਈ ਆ। ਤੇ ਕੱਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਵੀ ਗ੍ਰੀਨਲੈਂਡ ਦੇ ਉੱਤੇ ਉਹ ਫੋਰਸ ਦੇ ਨਾਲ ਕਬਜ਼ਾ ਜਿਹੜਾ ਆ ਨਹੀਂ ਕਰਨਗੇ। ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਇੱਕ ਸੁੱਖ ਦਾ ਸਾਹ ਜਿਹੜਾ ਜ਼ਰੂਰ ਡੈਫੀਨੇਟਲੀ ਗ੍ਰੀਨਲੈਂਡ ਵਾਲਿਆਂ ਨੇ ਇਸ ਦੇ ਵਿੱਚ ਲਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜੈਕ ਸਮਿਥ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਇਨਵੈਸਟੀਗੇਸ਼ਨ ਕੀਤੀ ਸੀਗੀ, ਇਹਨਾਂ ਨੂੰ ਸਪੈਸ਼ਲ ਕੌਂਸਲ ਲਾਇਆ ਗਿਆ ਸੀ ਡਿਪਾਰਟਮੈਂਟ ਆਫ ਜਸਟਿਸ ਤੇ ਜਿਹੜਾ ਉਹ ਦੁਬਾਰਾ ਕਹਿੰਦੇ ਪਬਲਿਕਲੀ ਹੁਣ ਪਹਿਲੀ ਵਾਰ ਇਹਨਾਂ ਇਨਵੈਸਟੀਗੇਸ਼ਨਸ ਦੇ ਬਾਬਤ ਇੱਕ ਹਾਊਸ ਦੀ ਕਮੇਟੀ ਦੇ ਸਾਹਮਣੇ ਬਰੀਫ ਜਿਹੜਾ ਉਹ ਕਰਨਗੇ, ਉਹਦੇ ਵਿੱਚ ਟੈਸਟੀਫਾਈ ਜਿਹੜਾ ਉਹ ਕਰਨਗੇ, ਆਪਣੇ ਬਿਆਨ ਜਾਂ ਸਵਾਲਾਂ ਦੇ ਜਿਹੜੇ ਜਵਾਬ ਆ ਉਸ ਕਮੇਟੀ ਨੂੰ ਦੇਣਗੇ। ਜੈਕ ਸਮਿਥ ਆ ਉਹਨਾਂ ਨੇ ਡਿਫੈਂਡ ਕੀਤਾ ਆ ਆਪਣੀਆਂ ਜਿਹੜੀਆਂ ਟਰੰਪ ਦੀਆਂ ਇਨਵੈਸਟੀਗੇਸ਼ਨਸ ਨੂੰ ਤੇ ਉਹਨਾਂ ਨੇ ਇਹੀ ਗੱਲ ਕਹੀ ਵੀ ਨੋ ਵਨ ਇਜ਼ above the law, no one should be above the law. ਪ੍ਰੈਜ਼ੀਡੈਂਟ ਟਰੰਪ ਬ੍ਰੋਕ ਦਾ ਲਾ। ਇਹ ਜਿਹੜੇ ਸਪੈਸ਼ਲ ਕੌਂਸਲ ਜੈਕ ਸਮਿਥ ਆ ਉਹਨਾਂ ਨੇ ਹਾਊਸ ਦੀ ਜੁਡੀਸ਼ਰੀ ਕਮੇਟੀ ਨੂੰ ਜਦ ਟੈਸਟੀਫਾਈ ਕਰ ਰਹੇ ਆ ਤਾਂ ਉਸ ਦੇ ਸਾਹਮਣੇ ਜਿਹੜਾ ਆ ਉਹ ਉਹਨਾਂ ਨੇ ਪੇਸ਼ ਕੀਤਾ ਆ। ਰਾਬਰਟ ਮਿਊਲਰ ਸੀਗੇ ਇਸ ਤੋਂ ਪਹਿਲਾਂ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀਗੀ ਰਸ਼ੀਅਨ ਜਿਹੜੀ ਵੀ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਅਮਰੀਕਾ ਦੀਆਂ ਇਲੈਕਸ਼ਨਾਂ ਜਾਂ ਟਰੰਪ ਹੋਣਾ ਦੀ ਮਦਦ ਤਾਂ ਨਹੀਂ ਕੀਤੀ। ਉਹਨਾਂ ਨੇ ਉਸ ਟਾਈਮ ਦੇ ਉੱਤੇ ਕਹਿ ਲਓ ਵੀ ਕੋਈ ਠੋਸ ਫੈਸਲਾ ਜਿਹੜਾ ਉਹ ਨਹੀਂ ਸੁਣਾਇਆ। ਟਰੰਪ ਹੋਣਾ ਨੂੰ ਬੇਸਿਕਲੀ ਉਹ ਬਰੀ ਕਰਕੇ ਜਿਹੜਾ ਹੋ ਗਏ ਸੀਗੇ। ਪਰ ਜੈਕ ਸਮਿਥ ਆਪਣੀਆਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲਾਂ ਕਹੀਆਂ ਆ ਉਸ ਨੂੰ ਮੁੜ ਇਹਨਾਂ ਇਨਵੈਸਟੀਗੇਸ਼ਨ ਇਸ ਟੈਸਟੀਮੋਨੀ ਦੇ ਵਿੱਚ ਜਿਹੜਾ ਉਹ ਦੁਹਰਾ ਰਿਹਾ ਹੈਗਾ ਆ। ਸੋ ਲੈਟਸ ਸੀ ਇਸ ਦਾ ਕੀ ਅਸਰ ਹੁੰਦਾ ਆ। ਪਰ ਜੈਕ ਸਮਿਥ ਇਸ ਟਾਈਮ ਕਮੇਟੀ ਦੇ ਸਾਹਮਣੇ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਹੈਗੇ ਨੇ ਜਿੱਥੇ ਸਵਾਲ ਜਵਾਬ ਉਹਨਾਂ ਨੂੰ ਕੀਤੇ ਜਾ ਰਹੇ ਨੇ। ਤੇ ਦੂਸਰਾ ਅੱਜ ਨਹੀਂ ਕੱਲ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਐਗਰੀ ਕਰਦਾ ਹਾਂ ਜੋ ਪੋਸਟ ਵਾਰ ਸਿਕਿਉਰਿਟੀ ਗਰੰਟੀ ਟਰੰਪ ਉਹਨਾਂ ਵੱਲੋਂ ਦਿੱਤੀ ਗਈ ਆ ਤੇ ਹੁਣ ਜਿਹੜਾ ਸੀਜ਼ ਫਾਇਰ ਵੱਲ ਅਸੀਂ ਵੱਧ ਰਹੇ ਹੈਗੇ ਆ। ਸੋ ਉਹ ਰਿਪੋਰਟਰਸ ਨੂੰ ਇਸ ਟਾਈਮ ਦੇ ਉੱਤੇ ਗੱਲਬਾਤ ਕਰ ਰਹੇ ਸੀ। ਡੋਨਲਡ ਟਰੰਪ ਹੁਣੀ ਜਦੋਂ ਉਹਨਾਂ ਨਾਲ ਗੱਲਬਾਤ ਕਰਕੇ ਹਟਿਆ ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਦੇ ਵਿੱਚ ਹੋ ਰਹੀ ਹੈਗੀ ਆ। ਜ਼ੈਲੈਂਸਕੀ ਨੇ ਕ੍ਰਿਟੀਸਾਈਜ਼ ਕੀਤਾ ਯੂਰਪ ਨੂੰ ਵੀ, ਕਹਿੰਦੇ ਪਈ ਉਹ ਅਵੋਇਡ ਕਰ ਰਹੇ ਐਕਸ਼ਨ ਨੂੰ ਤੇ ਹੁਣ ਕਹਿੰਦੇ ਉਹਨਾਂ ਕੋਲ ਕੋਈ ਚੁਆਇਸ ਹੈ ਨਹੀਂ ਹੈ ਐਗਰੀਮੈਂਟ ਕਰਨ ਦੇ ਲਈ। ਪਰ ਜਿਸ ਹਿਸਾਬ ਦੇ ਨਾਲ ਗਰੰਟੀ ਦਿੱਤੀ ਜਾ ਰਹੀ ਹੈ ਸਿਕਿਉਰਿਟੀ ਦੀ, ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਯੂਕਰੇਨ ਤੇ ਰਸ਼ੀਆ ਦਾ ਜੰਗ ਆ ਉਹ ਖਤਮ ਹੋ ਜਾਵੇ ਜੀ। ਬਾਕੀ ਜਿਹੜਾ ਹਰਜੋਤ ਸਿੰਘ ਜੀ ਇੱਕ H1B ਨੂੰ ਲੈ ਕੇ ਕਾਫੀ ਇਸ ਟਾਈਮ ਘਮਸਾਨ ਓਵਰਆਲ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ ਆ। H1B ਜਿੰਨਾ ਇੱਕ ਥਾਂ ਦੇ ਉੱਤੇ ਮਲਟੀਪਲ H1B ਹੋਏ ਆ ਉਦਾਂ ਹੋ ਤਾਂ ਸਕਦੇ ਆ ਜੇ ਇੱਕ ਘਰ ਦੇ ਵਿੱਚ ਜ਼ਿਆਦਾ ਜਾਣੇ ਰਹਿੰਦੇ ਹੋਣ, ਪਰ ਉਹ ਹਿਸਾਬ ਜਿਹਦੇ ਹੋਣ ਤਾਂ ਠੀਕ ਲੱਗਦਾ ਆ। ਪਰ ਜਦੋਂ ਲੋੜੋਂ ਵੱਧ ਹੋਣ, ਦਰਜਨਾਂ ਦੇ ਦਰਜਨ ਹੋਣ ਤਾਂ ਫਿਰ ਕੰਮ ਜਿਹੜਾ ਔਖਾ ਲੱਗਦਾ, ਖਾਸ ਕਰਕੇ ਉਦੋਂ ਵੀ ਜਦੋਂ ਇੱਕ ਕਮਰਸ਼ੀਅਲ ਪ੍ਰਾਪਰਟੀ ਜਾਂ ਬਿਜ਼ਨਸ ਨਾ ਹੋ ਕੇ ਰੈਜ਼ੀਡੈਂਸ਼ੀਅਲ ਘਰ ਹੋਣ। ਸੋ H1B ਫਰਾਡ ਦਾ ਇਸ ਟਾਈਮ ਕਾਫੀ ਜ਼ਿਆਦਾ ਰੌਲਾ ਜਿਹੜਾ ਆ ਹਰਜੋਤ ਸਿੰਘ ਜੀ ਪਿਆ ਹੋਇਆ ਆ। ਤੇ ਓਹਾਇਓ ਦੇ ਇੱਕ ਹੋਰ ਲਾਅ ਮੇਕਰ ਆ ਉਹ ਕਹਿੰਦੇ ਵੀ ਅਸੀਂ ਇੱਥੋਂ ਵੀ ਇਹਨਾਂ ਨੂੰ ਚੱਕ ਦੇਣਾ ਆ, ਵੀ ਇਹ ਟੋਟਲੀ ਅਬੋਲਿਸ਼ ਕਰ ਦੇਣਾ ਚਾਹੀਦਾ ਹੈ। ਕਹਿੰਦੇ ਵੀ H1B ਦੇ ਤਹਿਤ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਆ। ਸੋ ਉਹ ਚੀਜ਼ਾਂ ਸਾਹਮਣੇ ਆ। ਟੈਕਸਸ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਰੌਲਾ ਆ, ਖਾਸ ਕਰਕੇ H1B ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਦੱਸ ਰਹੇ ਨੇ ਉੱਥੋਂ ਦੇ ਲਾਇਰਸ ਤੇ ਕਹਿੰਦੇ ਵੀ H1B ਦੀ ਹੁਣ ਚੈਕਿੰਗ ਦੇ ਲਈ ਜਿਹੜੇ ਆਈਸ ਵਾਲੇ DHS ਵਾਲੇ ਉਹ ਹੁਣ ਇਹਨਾਂ ਬਿਜ਼ਨਸਿਸ ਦੇ ਆਡਿਟ ਕਰਨ ਦੇ ਲਈ ਟੈਕਸਸ 'ਚ ਪਹੁੰਚ ਚੁੱਕੇ ਆ। ਸੋ ਵੱਡੇ ਪੱਧਰ ਦੇ ਉੱਤੇ ਜਿਹੜੀ H1B ਦੀ ਆਡਿਟਿੰਗ ਉਹ ਹੁਣ ਕੀਤੀ ਜਾਂਦੀ ਆ ਵੀ H1B ਵਾਲੇ ਜਿਹੜੇ ਉੱਥੇ ਵਾਕਿਆ ਹੀ ਕੰਮ ਕਰ ਵੀ ਰਹੇ ਆ ਜਾਂ ਘਰੇ ਹੀ ਬੈਠੇ ਚਾਹਾਂ ਪੀ ਜਾਂਦੇ ਆ। ਸੋ ਇਹ ਹੁਣ ਚੈੱਕ ਜਿਹੜਾ ਆ ਉਹ ਕੀਤਾ ਜਿਹੜਾ ਹੋ ਜਾਊਗਾ। ਸੋ H1B ਦੀ ਆਡਿਟਿੰਗ ਟੈਕਸਸ ਦੇ ਵਿੱਚ ਕਹਿੰਦੇ ਵੀ ਉਹ ਪਹੁੰਚ ਚੁੱਕੀ ਹੈਗੀ ਆ। ਤੇ ਇਹਦਾ ਮਤਲਬ ਇਹ ਆ ਹਰਜੋਤ ਸਿੰਘ ਜੀ ਵੀ ਬਾਕੀ ਥਾਵਾਂ ਦੇ ਉੱਤੇ ਵੀ ਇਹ ਇਵੈਂਚੁਅਲੀ ਜਿਹੜੀ ਆ ਇਸ ਦੀ ਇਨਵੈਸਟੀਗੇਸ਼ਨ ਉਹ ਜਾਣੀ ਹੋਈ ਜਾਣੀ ਆ। ਤੇ ਆਖਰੀ ਖਬਰ ਜਿਹੜੀ ਆ ਉਹ ਜ਼ਰੂਰ ਆਈਸ ਨਾਲ ਆਪਾਂ ਸਾਂਝੀ ਕਰਦੇ ਆ।
ਮਿਨੇਐਪਲਸ ਦੇ ਵਿੱਚ ਕਹਿੰਦੇ ਵੀ ਹਰ ਇੱਕ ਕਾਰਨਰ ਦੇ ਵਿੱਚ ਆਈਸ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਆ। 3000 ਤੋਂ ਵੱਧ ਜਿਹੜੇ ਆਈਸ ਦੇ ਏਜੰਟਸ ਇਸ ਟਾਈਮ ਮਿਨੇਐਪਲਸ ਦੇ ਵਿੱਚ ਆ ਤੇ 3000, ਕਈ ਤਾਂ 3000 ਕਹਿ ਰਹੇ, ਕਈ ਨਿਊਜ਼ਪੇਪਰ 10,000 ਤੱਕ ਕਹਿ ਰਹੇ ਆ ਵੀ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਮਿਨੇਸੋਟਾ ਸਟੇਟ 'ਚ, ਸੈਂਟ ਪਾਲ, ਮਿਨੇਐਪਲਸ ਹੋਰ ਸ਼ਹਿਰਾਂ 'ਚ। ਸੋ ਅਰੈਸਟ ਹੋਣ ਵਾਲਿਆਂ ਦੇ ਵਿੱਚ 5 ਸਾਲ ਤੇ 10 ਸਾਲ ਦੇ ਬੱਚੇ ਵੀ ਹੈਗੇ ਆ, ਜਿਹੜੇ ਸਕੂਲ ਨੂੰ ਜਾ ਰਹੇ ਸੀ। ਇੱਕ 5 ਸਾਲਾਂ ਦਾ ਬੱਚਾ ਬੁਆਏ, ਬੇਬੀ ਬੁਆਏ ਆ, ਤੇ 10 ਸਾਲਾਂ ਦੀ ਬੱਚੀ ਹੈਗੀ ਆ। ਸੋ ਉਹਦੇ ਪੇਰੈਂਟਸ ਨੂੰ ਵੀ ਅਰੈਸਟ ਕੀਤਾ ਗਿਆ ਜਦੋਂ ਉਹ ਸਕੂਲ ਦੇ ਵਿੱਚ ਛੱਡਣ ਜਾ ਰਿਹਾ ਸੀ। ਸੋ ਇਹ ਇਦਾਂ ਦੀਆਂ ਚੀਜ਼ਾਂ ਕਈ ਲੋਕਾਂ ਨੂੰ ਬਹੁਤ ਝਟਕੇ ਜਿਹੜੀਆਂ ਉਹ ਦੇ ਰਹੀਆਂ। ਸੋ 4 ਸਾਲ ਦਾ ਬੱਚਾ, 5 ਸਾਲ ਦਾ ਬੱਚਾ ਨੂੰ ਲੈ ਕੇ ਲੋਕ ਕਹਿੰਦੇ ਵੀ ਇਹ ਧੱਕਾ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਚੱਲ ਰਿਹਾ। ਤੇ ਟਰੱਕਿੰਗ ਵੱਲ ਨੂੰ ਰੁੱਖ ਕਰਦੇ ਆ। ਟਰੱਕਿੰਗ ਦੇ ਕੀ ਸਿਚੁਏਸ਼ਨ ਆ, ਇੰਡਸਟਰੀ ਕਿਹੜੇ ਪਾਸੇ ਵੱਲ ਨੂੰ ਜਾ ਰਹੀ ਆ, ਕੀ ਹੋ ਰਿਹਾ ਆ, ਉਸ ਬਾਰੇ ਚਰਚਾ ਜਿਹੜੀ ਆਪਾਂ ਨਾਲ ਦੇ ਨਾਲ ਕਰਦੇ ਆ। ਸੋ ਰਮਨ ਜੀ, ਇੱਕ ਤਾਂ ਸਟਾਰਮ ਆ ਰਿਹਾ, ਕਾਫੀ ਵੱਡਾ ਸਟਾਰਮ, ਜਿਹੜਾ ਸਦਰਨ ਜਿਹੜੀਆਂ ਸਟੇਟਸ ਤੋਂ ਲੈ ਕੇ ਨਾਰਥ ਕੈਰੋਲੀਨਾਸ ਤੱਕ। ਇਸ ਦਰਮਿਆਨ ਓਬਵੀਅਸਲੀ ਟਰੱਕਿੰਗ ਦੇ ਉੱਤੇ ਵੀ ਆਵਾਜਾਈ ਦੇ ਉੱਤੇ ਅਸਰ ਪੈਂਦਾ ਹੈ। ਬਿਲਕੁਲ ਜੀ, ਬਹੁਤ ਜ਼ਿਆਦਾ ਅਸਰ ਪੈਂਦਾ ਔਰ ਰਿਕੁਐਸਟ ਆ ਜਿਹੜੇ ਵੀ ਨਵੇਂ ਡਰਾਈਵਰ ਹੈਗੇ ਆ, ਜਿਨ੍ਹਾਂ ਨੇ ਆਈਸ ਦੇ ਉੱਤੇ ਥੋੜ੍ਹਾ ਬਹੁਤ ਹੀ ਚਲਾਇਆ ਹੈਗਾ ਜਾਂ ਸਨੋ ਦੇ ਵਿੱਚ ਬਿਲਕੁਲ ਘੱਟ ਚਲਾਇਆ ਹੈਗਾ, ਉਹ ਤਾਂ ਬਿਲਕੁਲ ਗੁਰੇਜ਼ ਕਰਨ, ਕਿਉਂਕਿ ਇਹ ਬਿਲਕੁਲ ਹੀ ਬੜਾ ਸਿਗਨੀਫਿਕੈਂਟ ਸਟੋਰਮ ਹੈਗਾ ਸਾਊਥ ਦੇ ਵਿੱਚ ਜਿਹੜਾ ਆ ਰਿਹਾ ਹੈਗਾ। ਖਾਸ ਕਰਕੇ ਡੈਲਸ ਦੇ ਬਾਰੇ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਡੈਲਸ ਜਿਹੜਾ ਆ ਉਹਦੇ 'ਚ ਬਲੈਕ ਆਈਸ, ਜਿਹੜੀ I-20 ਤੇ ਬਲੈਕ ਆਈਸ ਬਹੁਤ ਜ਼ਿਆਦਾ ਜੰਮਦੀ ਹੁੰਦੀ ਆ। ਸੋ ਤੁਸੀਂ ਜੇ ਟਰੱਕਿੰਗ ਦੇ ਵਿੱਚ ਹੈਗੇ ਆ, ਖਾਸ ਕਰਕੇ 80, 40, 20 ਜਿਹੜੇ ਏਰੀਆਜ਼ ਹੈਗੇ ਆ ਡੈਲਸ ਵਾਲੇ, ਇਹ ਬਹੁਤ ਸਿਗਨੀਫਿਕੈਂਟ ਹੈਗੇ ਆ ਇਸ ਸਟੋਰਮ ਦੇ ਵਿੱਚ। ਤੇ ਇਹਦੇ ਵਿੱਚ ਜੇ ਤੁਸੀਂ ਟਰੱਕਿੰਗ ਆਈਸ ਦੇ ਉੱਤੇ ਨਹੀਂ ਕੀਤੀ ਹੈਗੀ ਤਾਂ ਪਲੀਜ਼ ਜਸਟ ਟੇਕ ਆਫ, ਆਪਣਾ ਜਾਂ ਟਰੱਕ ਖੜਾ ਕਰ ਲਓ ਜਾਂ ਆਫ ਕਰ ਲਓ, ਜਾਂ ਤੁਸੀਂ ਜੇ ਰਸਤੇ 'ਚ ਹੈਗੇ ਆ ਤਾਂ ਬੀ ਵੈਰੀ ਕੇਅਰਫੁਲ। ਥੋੜ੍ਹਾ ਜਿਹਾ ਬਹੁਤ ਧਿਆਨ ਦੇ ਨਾਲ ਜਿਹੜੀ ਆ ਇਹ ਚੀਜ਼ ਕਰੋ। ਤੇ ਕਿਉਂਕਿ ਇਹ ਚੀਜ਼ ਦੇ ਵਿੱਚ ਅਲਟੀਮੇਟਲੀ ਕੋਈ ਪ੍ਰੋਬਲਮ ਪੈਂਦੀ ਆ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਚਾਹੇ ਉਹ ਟੋ ਬਿੱਲ ਹੈਗਾ, ਚਾਹੇ ਉਹ ਹੋਰ ਹੈਗਾ, ਤੇ ਇਹਦੇ ਨਾਲ ਨਾਲ ਜਦੋਂ ਜੇ ਕੋਈ ਵੀ ਆਪਣਾ ਨਾਨ ਡੋਮਿਸਾਈਲ ਲਾਇਸੈਂਸ ਹੈਗਾ ਉਹਦਾ ਐਕਸੀਡੈਂਟ ਹੋ ਜਾਂਦਾ, ਤੇ ਫਿਰ ਆਪਾਂ ਨੂੰ ਪਤਾ ਹੀ ਆ ਵੀ ਉਹਦੀ ਜਿਹੜੀ ਆ ਆਵਾਜ਼ ਕਿੱਥੋਂ ਤੱਕ ਜਾਂਦੀ ਆ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਇਹਨਾਂ ਇਲਾਕਿਆਂ ਦੇ ਵਿੱਚ ਨਾ ਜਾਓ। ਜੇ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਜਾਣਾ ਹੈਗਾ ਤੇ ਬਿਲਕੁਲ 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 ਧਿਆਨ ਦੇ ਨਾਲ ਟਰੱਕ ਚਲਾਉਣ ਦੀ ਲੋੜ ਹੈਗੀ ਆ। ਰੈਡੀ ਹੋ ਕੇ ਜਾਓ, ਗਰਮ ਕੱਪੜੇ ਆਪਣੇ ਕੋਲ ਰੱਖੋ, ਪਤਾ ਨਹੀਂ ਹੁੰਦਾ ਵੀ ਕਿੱਥੇ ਤੁਸੀਂ ਫਸ ਜਾਂਦੇ ਆ। ਤੁਹਾਡੇ ਕੋਲ ਰਾਸ਼ਨ ਰੂਸ਼ਨ ਥੋੜ੍ਹਾ ਜਿਹਾ ਪਿਆ ਹੋਵੇ, ਆਪਣੇ ਆਪ ਨੂੰ ਜਿਹੜਾ ਉਹ ਸੇਫ ਰੱਖਣ ਦੇ ਲਈ ਤੁਸੀਂ ਉਹ ਨਾ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਕਰਕੇ ਚੱਲੋ। ਤੇ ਬਾਕੀ ਜਿਹੜੀ ਰਮਨ ਜੀ ਨੇ ਨੁਕਤੇ ਦੀ ਗੱਲ ਕੀਤੀ ਹੈ ਵੀ ਜੇ ਤੁਸੀਂ ਕਦੀ ਵੀ ਨਹੀਂ ਚਲਾਇਆ ਸਨੋ ਦੇ ਉੱਤੇ ਤੇ ਬਲੈਕ ਆਈਸ ਦੇ ਉੱਤੇ, ਜਦੋਂ ਤੁਹਾਨੂੰ ਨਹੀਂ ਪਤਾ ਤਾਂ ਫਿਰ ਜੈਕ ਨਾਈਫ ਵੀ ਹੋਊਗਾ, ਲੀਹੋਂ ਵੀ ਲੱਥਣ ਦਾ ਖਤਰਾ ਆ, ਮਲਟੀ ਵਹੀਕਲ ਕਰੈਸ਼ ਤਾਂ ਤੁਹਾਨੂੰ ਪਤਾ ਹੀ ਆ ਫਿਰ ਕਿੱਦਾਂ ਦੇ ਜਿਹੜੇ ਉਹ ਹੁੰਦੇ ਆ। ਸੋ ਬਚ ਕੇ ਹੀ ਜਿਹੜਾ ਉਹ ਬਚਾਅ ਜਿਹੜਾ ਇਸ ਦੇ ਵਿੱਚ ਆ। ਸਾਡੇ ਇੱਕ ਸਰੋਤੇ ਕਹਿੰਦੇ ਆ ਵੀ ਮਿਸੀਸਿਪੀ ਦੇ ਵਿੱਚ ਉਹ I-20 ਤੇ ਆ ਤੇ ਉੱਥੇ ਵੈਦਰ ਆਲਰੇਡੀ ਖਰਾਬ ਹੋ ਰਿਹਾ। ਮੰਗਲਵਾਰ ਨੂੰ ਇੰਡੀਆਨਾ ਦੇ ਵਿੱਚ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ ਵਿੱਚ ਕਈ ਟਰੱਕ ਇਨਵੋਲਵ ਸੀ। ਬਿਗ ਆਈ ਥਿੰਕ ਮਿਸ਼ੀਗਨ ਸੀਗਾ ਸ਼ਾਇਦ, ਨਹੀਂ, ਦੋਨਾਂ ਥਾਵਾਂ ਤੇ ਹੋਇਆ। ਇੰਡੀਆਨਾ ਦੇ ਵਿੱਚ ਵੀ ਹੋਇਆ ਤੇ ਇੱਕ ਡਰਾਈਵਰ ਦੀ ਉੱਥੇ ਡੈਥ ਵੀ ਹੋਈ ਹੈਗੀ ਆ। ਤੇ ਇਹ ਮੰਗਲਵਾਰ ਆਫਟਰਨੂਨ ਨੂੰ ਹੋਇਆ ਸੀ 3:45 ਤੇ ਇੰਡੀਆਨਾ ਦੀ ਸਟੇਟ ਪੁਲਿਸ ਨੇ ਦੱਸਿਆ ਹੈਗਾ। ਇੰਟਰਸਟੇਟ 65 ਸਾਊਥ ਵਾਊਂਡ ਜੋ ਕਿ ਨੀਅਰ 176 ਮਾਈਲ ਮਾਰਕਰ ਦੇ ਉੱਤੇ ਆ, ਤੇ ਕੁਝ ਲੋਕਾਂ ਨੂੰ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ ਜੀ। ਤੇ ਇਹ ਤਾਂ ਹੋ ਗਈ ਵੈਦਰ ਨਾਲ ਰਿਲੇਟਡ ਜਿਹੜੀ ਗੱਲ। ਤੇ ਰਮਨ ਜੀ, ਇੰਡਸਟਰੀ ਨੂੰ ਲੈ ਕੇ ਸਪੌਟ ਰੇਟਸ ਨੂੰ, ਜੇ ਰੇਟਸ ਵਗੈਰਾ ਤੋਂ ਲੋਡ ਰੇਟਸ ਨੂੰ ਜੇ ਗੱਲ ਕਰੀਏ, ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਹੈ? ਰਾਜਕਰਨ, ਬੜੀ ਹੀ ਇੰਟਰਸਟਿੰਗ ਸਿਚੁਏਸ਼ਨ ਇੱਕ ਜਿਹੜੀ ਕਿ ਉੱਭਰ ਕੇ ਸਾਹਮਣੇ ਆ ਰਹੀ ਹੈ। ਆਪਾਂ ਇੰਡਸਟਰੀ ਦੇ ਸਪੌਟ ਰੇਟਸ ਦੀ ਗੱਲ ਕਰੀਏ ਜਾਂ ਆਪਾਂ ਹੋਰ ਕਿਸੇ ਕਿਸਮ ਦੀ ਗੱਲ ਕਰੀਏ, ਥੋੜ੍ਹੇ ਬਹੁਤ ਜਿਹੜੇ ਰੇਟ ਆ ਇਸ ਵੇਲੇ ਕਹਿ ਲਓ ਵੀ ਉਹਨਾਂ 'ਚ ਸੁਧਾਰ ਹੋ ਰਿਹਾ ਹੈਗਾ। ਪਰ ਉਹਦੇ ਨਾਲ ਜਿਹੜਾ ਇੱਕ ਬੈਡ ਥਿੰਗ ਜਿਹੜੀ ਆ, ਉਹ ਆਪਾਂ ਪਹਿਲਾਂ ਵੀ ਆਪਣੀ ਇੰਡਸਟਰੀ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਆਪਣੀ ਇੰਡਸਟਰੀ ਦੇ ਵਿੱਚ ਕੋਵਿਡ ਦੇ ਟਾਈਮ ਤੇ ਇਹ ਚੀਜ਼ ਹੋਈ ਸੀਗੀ, ਤੇ ਅੱਜ ਉਹ ਚੀਜ਼ ਫਿਰ ਦੁਬਾਰਾ ਤੋਂ ਜਿਹੜੀ ਆ ਆਲਮੋਸਟ ਸ਼ੁਰੂ ਹੋ ਚੁੱਕੀ ਆ। ਕਿਹੜੀ ਚੀਜ਼ ਜੀ?
ਉਹਦੇ ਵਿੱਚ ਜੀ ਜਿਹੜੇ ਡਰਾਈਵਰ ਦੇ ਰੇਟਸ ਹੈਗੇ ਆ, ਉਹ ਕੰਪਨੀਆਂ ਇੱਕ ਦੂਜੇ ਤੋਂ ਉੱਤੇ ਚੱਲ ਕੇ ਡਰਾਈਵਰ ਨੂੰ ਕੋਈ 60 ਸੈਂਟ ਆਫਰ ਕਰ ਰਿਹਾ, ਕੋਈ 70 ਕਰ ਰਿਹਾ, ਕੋਈ 75 ਆਫਰ ਕਰ ਰਿਹਾ। ਤੇ ਕਈ ਥਾਵਾਂ ਤੇ ਡਰਾਈਵਰ ਵੀ ਦੇਖੇ ਗਏ ਆ, ਜਿਹੜੇ ਡਰਾਈਵਰ ਆਣ ਕੇ ਕਹਿੰਦੇ ਕਿ ਮੇਰੇ ਕੋਲ ਗ੍ਰੀਨ ਕਾਰਡ ਹੈਗਾ ਤੇ ਮੈਨੂੰ ਜੀ 70 ਸੈਂਟ ਚਾਹੀਦੇ ਆ, ਮੈਨੂੰ ਇੰਨੇ ਸੈਂਟ ਚਾਹੀਦੇ ਆ। ਇਹ ਜਿਹੜਾ ਪ੍ਰਵਿਰਤੀ ਹੈ, ਇਹ ਜਿਹੜੀ ਪ੍ਰੋਬਲਮ ਆ, ਇਹ ਜਿਹੜਾ ਰੁਝਾਨ ਆ, ਇਹ ਅੱਗੇ ਵੀ ਆਪਾਂ ਨੂੰ ਇਸੇ ਰੁਝਾਨ ਨੇ ਮਾਰਿਆ ਹੈਗਾ ਤੇ ਹੁਣ ਵੀ ਇਸੇ ਰੁਝਾਨ ਨੇ ਸਾਨੂੰ, ਫਿਰ ਅਸੀਂ ਉਸੇ ਵੱਲ ਹੀ ਚੱਲ ਪਏ ਹਾਂ। ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਡੀਆਂ ਮਿਸਟੇਕਸ ਤੋਂ, ਜਿਹੜੀਆਂ ਅਸੀਂ ਪਹਿਲਾਂ ਕੀਤੀਆਂ ਹੈਗੀਆਂ ਔਰ ਅਸੀਂ ਦੱਸੀਆਂ ਕਰਨ ਤੋਂ ਪਹਿਲਾਂ ਫਿਰ ਉਹ ਚੀਜ਼ਾਂ ਵਾਪਰੀਆਂ, ਉਹ ਚੀਜ਼ਾਂ ਹੁਣ ਦੁਬਾਰਾ ਫਿਰ ਤੋਂ ਉੱਥੇ ਸ਼ੁਰੂ ਹੋ ਰਹੀਆਂ ਹੈਗੀਆਂ। ਮੈਨੂੰ ਹੈਰਾਨੀ ਹੈ ਕਿ ਅਸੀਂ ਕਦੋਂ ਕੁ ਜਾ ਕੇ ਆਪਣੀਆਂ ਮਿਸਟੇਕਸ ਤੋਂ ਲਰਨ ਕਰਨਾ ਸਿੱਖਾਂਗੇ। ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਡਰਾਈਵਰ ਨੂੰ 60 ਸੈਂਟ ਪੇ ਨਾ ਕਰੋ, ਮੈਂ ਨਹੀਂ ਕਹਿੰਦਾ ਤੁਸੀਂ 70 ਨਾ ਪੇ ਕਰੋ। ਜੇ ਤੁਸੀਂ ਅਫੋਰਡ ਕਰਦੇ ਆ ਤੇ ਡਰਾਈਵਰ ਇਸ ਕਾਬਲ ਹੈਗਾ, ਜਸਟ ਡਰਾਈਵਰ ਦੀ ਇੱਕ ਕੁਆਲੀਫਿਕੇਸ਼ਨ ਕਿ ਉਹਦੇ ਕੋਲ ਗ੍ਰੀਨ ਕਾਰਡ ਹੈਗਾ ਤੇ ਉਹਨੂੰ 70 ਸੈਂਟ ਮਿਲਣੇ ਚਾਹੀਦੇ ਆ, ਤੇ ਇੱਕ ਜਿਹੜਾ ਨਾਨ ਡੋਮਿਸਾਈਲ ਆ ਉਹਦੇ ਕੋਲ ਉਹਦਾ ਪਤਾ ਨਹੀਂ ਗਾ, ਉਹਨੂੰ 45 ਮਿਲਣੇ ਚਾਹੀਦੇ। ਦੈਟਸ ਰੋਂਗ। ਜੇ ਕੋਈ ਕੁਆਲੀਫਾਈਡ ਹੈਗਾ ਉਹਨੂੰ ਦਿਓ, ਪਰ ਜੇ ਕੋਈ ਕੁਆਲੀਫਾਈਡ ਨਹੀਂ ਹੈਗਾ, ਇੱਕ ਸਿਰਫ ਕੁਆਲੀਫਿਕੇਸ਼ਨ ਇਹ ਨਹੀਂ ਹੋਣੀ ਚਾਹੀਦੀ ਕਿ ਉਹਦੇ ਕੋਲ ਗ੍ਰੀਨ ਕਾਰਡ ਆ ਜਾਂ ਉਹ ਸਿਟੀਜ਼ਨ ਆ। ਸੋ ਇਹ ਜੀ ਜਿਹੜਾ ਰੁਝਾਨ ਆ ਰਾਜਕਰਨ, ਇਸ ਵੇਲੇ ਮੈਂ ਇੱਕ ਟੌਪਿਕ ਹੀ ਸ਼ੁਰੂ ਕਰਨਾ ਚਾਹੁੰਦਾ ਸੀਗਾ ਕਿ ਇਹ ਜਿਹੜਾ ਇੱਕ ਰੁਝਾਨ ਹੈਗਾ, ਇਹ ਕਿੱਥੋਂ ਕੁ ਤੱਕ ਮਤਲਬ ਜਾਇਜ਼ ਹੈਗਾ। ਆਪਾਂ ਕੋਵਿਡ ਦੇ ਦਰਮਿਆਨ ਸੁਣਿਆ ਸੀਗਾ ਕਿ ਲੋਕੀ ਅਪਾਰਟਮੈਂਟ ਕੰਪਲੈਕਸਾਂ ਦੇ ਵਿੱਚ ਜਾ ਕੇ ਕੰਪਨੀਆਂ ਵਾਲੇ ਖੜ ਜਾਂਦੇ ਸੀਗੇ, ਉੱਥੇ ਜਾ ਕੇ ਡਰਾਈਵਰਾਂ ਨੂੰ ਮਤਲਬ ਕਿ ਕੀਤਾ ਜਾਂਦਾ ਸੀਗਾ, ਲਿਓਰ ਕੀਤਾ ਜਾਂਦਾ ਸੀਗਾ। ਵੀ ਆ ਟਰੱਕ ਜਾਓ, ਇੰਨੇ ਪਾਰਕਿੰਗ ਵੱਧ ਦੇ ਦੇ ਵਿੱਚ ਦਿੰਦੇ ਆ। ਏਦਾਂ ਹੁੰਦਾ ਸੀਗਾ, ਟਰੱਕ ਸਟਾਪਾਂ ਤੇ ਏਦਾਂ ਹੁੰਦਾ ਸੀਗਾ। ਮਤਲਬ ਆਪਾਂ ਕਿਉਂ ਨਹੀਂ ਇਹ ਸੋਚਦੇ ਵੀ ਜੇ ਕਿਸੇ ਨੇ, ਮੰਨ ਲਓ ਵੀ ਜੇ ਹੁਣ ਤੁਸੀਂ ਟਰੱਕ ਲਏ ਆ, ਜੇ ਤੁਹਾਡੇ ਟਰੱਕ ਖੜੇ ਆ, ਗੈਟ ਰਿਡ ਆਫ ਦਾ ਟਰੱਕਸ, ਡਾਊਨ ਆਪਣਾ ਕਰ ਲਓ, ਡਾਊਨਗ੍ਰੇਡ ਕਰ ਲਓ, ਥੱਲੇ ਆ ਜਾਓ, ਥੋੜੇ ਟਰੱਕ ਕਰ ਲਓ। ਪਰ ਇਹਦਾ ਮਤਲਬ ਇਹ ਤਾਂ ਨਹੀਂਗਾ ਵੀ ਤੁਸੀਂ ਯਾਰ ਅੱਜ ਹੁਣ ਆਪਾਂ ਇੱਕ ਦੂਜੇ ਦੇ ਡਰਾਈਵਰ ਫੇਰ ਤੋੜਨ ਲੱਗ ਗਏ, ਇੱਕ ਦੂਜੇ ਦੇ ਡਰਾਈਵਰ ਫੇਰ ਭੰਨਣ ਲੱਗ ਗਏ। ਮਤਲਬ ਇਹ ਚੀਜ਼ ਜਿਹੜੀ ਆ, ਇਹ ਮੈਨੂੰ ਬੇਕਰਸਫੀਲਡ ਤੋਂ ਕਾਲ ਕੱਲ ਆਈ ਹੈਗੀ ਆ, ਪਰ ਅੱਛਾ ਮੈਂ ਇਹ ਕਹੂੰਗਾ ਨਹੀਂ ਕਿਹਦੀ ਆਈ ਆ ਤੇ ਕੀ ਹੋਇਆ ਹੈਗਾ, ਪਰ ਮੈਨੂੰ ਇੱਕ ਹੈਰਾਨੀ ਹੁੰਦੀ ਆ ਔਰ ਬਹੁਤ ਹੀ ਜ਼ਿਆਦਾ ਮਤਲਬ ਕਿ ਆਉਂਦੀ ਆ ਮਨ ਦੇ ਉੱਤੇ ਗੱਲ ਕਿ ਦੀ ਯਾਰ ਜਿਸਤ ਦੱਸ ਦਿਓ, ਬਗੈਰ ਕਿਸੇ ਦਾ ਨਾਮ ਲਏ, ਵੀ ਇੱਕ ਕੰਪਨੀ ਤੋਂ ਦੂਜੇ ਕੰਪਨੀ ਤੇ ਇਦਾਂ ਡਰਾਈਵਰ ਨੂੰ ਕੀਤਾ ਗਿਆ ਹੈ? ਨਹੀਂ, ਉੱਥੇ ਐਡਵਰਟਾਈਜ਼ਮੈਂਟ ਸ਼ੁਰੂ ਹੋ ਗਈ ਕਿ ਅਸੀਂ 60 ਸੈਂਟ ਦੇਵਾਂਗੇ, ਅਗਲਾ 65 ਕਹਿੰਦਾ, ਅਗਲਾ 70 ਕਹਿੰਦਾ, ਕੋਈ 75 ਕਹਿੰਦਾ। ਮਤਲਬ ਬਿਡਿੰਗ ਵਾਰ ਹੋ ਗਈ ਫਿਰ ਤਾਂ ਡਰਾਈਵਰ ਬਿਡਿੰਗ ਤੇ। ਵਾਰ ਚੱਲ ਰਹੀ ਹੈ। ਫਿਰ ਉਹੀ ਹੂੰ। ਅਜੇ ਤੱਕ ਆਪਣੀ ਦੇਖੋ, ਹੁਣ ਬਿਡਿੰਗ ਵਾਰ ਦੇ ਵਿੱਚ ਜੇ ਕੋਈ 75 ਸੈਂਟ ਦੇ ਦਿਆ ਡਰਾਈਵਰ ਨੂੰ ਤੇ ਮੁੜ ਕੇ ਉਹ 2 ਮਹੀਨੇ ਦੇ ਪੈਸੇ ਨਹੀਂ ਦਿੰਦਾ, ਤੇ ਫਿਰ ਉਹ ਤੇ ਕੰਮ ਬਰਾਬਰ ਉੱਥੇ ਹੋ ਜਾਂਦਾ। ਠੀਕ ਹੈ ਨਾ। ਗੜਬੜ ਹੋ ਜਾਂਦੀ ਬਹੁਤ ਜ਼ਿਆਦਾ। ਇਹ ਮੈਂ ਡਰਾਈਵਰਸ ਨੂੰ ਵੀ ਕਹੂੰਗਾ ਕਿ ਸੋਚ ਸਮਝ ਕੇ ਕੰਪਨੀ ਨਾਲ ਕੰਮ ਕਰੋ, ਸਟੇਬਲ ਕੰਪਨੀ ਨਾਲ ਕੰਮ ਕਰੋ। ਜਸਟ ਇੱਕ ਕੰਪਨੀ ਜਿਹੜੀ ਤੁਹਾਨੂੰ 5 ਸੈਂਟ ਵੱਧ ਦੇ ਰਹੀ ਹੈ ਡਜ਼ਨਟ ਮੀਨ ਕਿ ਉਹਨੇ ਤੁਹਾਨੂੰ ਪੇ ਕਰਨਾ ਆ। ਮੈਨੂੰ ਇਹ ਲੱਗਦਾ ਨਹੀਂਗਾ ਕਿ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਸੁਧਾਰ ਹੋ ਸਕਦਾ ਜਾਂ ਕਿੱਦਾਂ ਕਰਨਾ ਪਊਗਾ। ਆਈ ਡੋਂਟ ਨੋ ਕਿੱਦਾਂ ਸਮਝ ਚ ਆਊਗੀ। ਮਤਲਬ ਕਿ ਤੁਸੀਂ ਜੇ ਤੁਹਾਡੇ ਕੋਲ ਟਰੱਕ ਜ਼ਿਆਦਾ ਹੈਗੇ, ਪਲੀਜ਼ ਟਰੱਕ ਥੋੜੇ ਕੱਢ ਦਿਓ ਯਾਰ, ਵੇਚ ਦਿਓ, ਥੋੜੀ ਆਪਣਾ ਡਾਊਨ ਸਾਈਜ਼ ਕਰ ਲਓ ਆਪਣੇ ਆਪ ਨੂੰ। ਕਿਉਂ ਤੁਸੀਂ ਮਤਲਬ ਕਿ ਆਪਣੇ ਟਰੱਕ ਓਨੇ ਰੱਖ ਕੇ ਤੁਸੀਂ ਇੰਡਸਟਰੀ ਸਾਰੀ ਨੂੰ ਹੀ ਖਰਾਬ ਕਰ ਰਹੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਮੇਰੇ ਖਿਆਲ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਆਪਣੇ ਲਿਸਨਰਸ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਪਣੇ ਵਿਚਾਰ ਦੱਸੋ, ਤੁਸੀਂ ਵੀ ਆਪਣੀ ਗੱਲ ਕਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ, ਇਹਨਾਂ ਚੀਜ਼ਾਂ ਨੇ ਖਤਮ ਕਰ ਦਿੱਤੀ ਹੈ ਇੰਡਸਟਰੀ ਸਾਡੀ। ਨਹੀਂ, ਇਹਦਾ ਮਤਲਬ ਫਿਰ ਨਾਨ ਡੋਮਿਸਾਈਲ ਦਾ ਵੱਖਰਾ ਪ੍ਰਾਈਸ ਹੋ ਗਿਆ, ਗ੍ਰੀਨ ਕਾਰਡ ਦਾ ਵੱਖਰਾ, ਸਿਟੀਜ਼ਨ ਦਾ ਵੱਖਰਾ। ਇਸ ਹਿਸਾਬ ਦੇ ਨਾਲ ਉਹਦੀ ਕੁਆਲੀਫਿਕੇਸ਼ਨ ਹੁਣ ਇਹੀ ਆ ਮੇਨ। ਹਾਂ, ਅੱਜ ਕੱਲ੍ਹ ਸੁਣਨ ਨੂੰ ਇਹੋ ਹੀ ਆ ਰਿਹਾ। ਠੀਕ ਆ। ਅੱਛਾ, ਮਤਲਬ ਇਹ ਸਿਚੁਏਸ਼ਨ ਜਿਹੜੀ ਆਪਾਂ ਜਿਹੜੀ ਉਹ ਪਹੁੰਚੀ ਆ। ਤੇ ਉੱਦਾਂ ਫਿਰ ਇੱਕ ਸਪਲਾਈ ਚੇਨ ਦੀ ਉੱਦਾਂ ਕੋਈ ਪ੍ਰੋਬਲਮ ਹੈਗੀ ਆ ਇਸ ਟਾਈਮ, ਜਾਂ ਜਿੱਦਾਂ ਤੁਸੀਂ ਕਿਹਾ ਵੀ ਇਕਵਿਪਮੈਂਟ ਜ਼ਿਆਦਾ ਆ, ਉਹਨੂੰ ਚਲਾਉਣ ਵਾਲੇ ਨਹੀਂ ਆ, ਤਾਂ ਕਰਕੇ ਸਿਚੁਏਸ਼ਨ ਆ? ਨਹੀਂ ਰਾਜਕਰਨ, ਸਪਲਾਈ ਚੇਨ ਇਜ਼ ਫਾਈਨ। ਠੀਕ ਹੈ। ਕੋਈ ਐਡਾ ਵੱਡਾ ਸਿਚੁਏਸ਼ਨ ਨਹੀਂ ਹੈਗੀ, ਕੋਈ ਐਡੀ ਵੱਡੀ ਇਸ਼ੂ ਨਹੀਂ ਹੈਗਾ। ਜੇ ਤੁਸੀਂ ਪ੍ਰੋਪਰ ਟਰੱਕਿੰਗ ਕਰਦੇ ਹੈਗੇ ਆ, ਜਿਹੜੀਆਂ ਕੰਪਨੀਜ਼ ਪ੍ਰੋਪਰ ਟਰੱਕਿੰਗ ਕਰ ਰਹੀਆਂ ਹੈਗੀਆਂ, ਪ੍ਰੋਪਰ ਹਾਇਰਿੰਗ ਕਰ ਰਹੀਆਂ, ਪ੍ਰੋਪਰ ਆਪਣੇ ਡਰਾਈਵਰਸ ਨੂੰ ਰੱਖ ਰਹੀਆਂ, ਕੋਈ ਡਬਲ ELD ਨਹੀਂ ਚਲਾ ਰਹੇ, ਕੁਛ ਨਹੀਂ ਕਰ ਰਹੇ, ਦੇ ਆਰ ਫਾਈਨ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਉਹਨਾਂ ਦੇ ਵਿੱਚ ਮੈਂ ਬਹੁਤਿਆਂ ਨਾਲ ਗੱਲ ਕੀਤੀ ਹੈ, ਦੇ ਆਰ ਵੈਰੀ ਹੈਪੀ
ਕਿ ਇੰਡਸਟਰੀ ਜਿਹੜੀ ਆ ਸੁਧਾਰ ਵਾਲੇ ਪਾਸੇ ਨੂੰ ਚੱਲ ਰਹੀ ਆ, ਪਰ ਦੇਰ ਆਰ ਕੰਪਨੀਜ਼ ਜਿਹੜੀਆਂ ਪੁਲਿੰਗ ਬੈਕ ਹੈਗੀਆਂ, ਦੇਰ ਆਰ ਡਰਾਈਵਰਸ ਦੇ ਆਰ ਪੁਲਿੰਗ ਬੈਕ ਸਟਿਲ। ELD ID ਸਾਰਾ ਕੁਝ ਕਰਕੇ ਚਲਾ ਰਹੇ ਆ। ਤੁਹਾਨੂੰ ਪਤਾ ਆ ਇਹ ਫੈਡਰਲ ਕ੍ਰਾਈਮ ਹੈਗਾ, ਫੈਡਰਲ ਫੈਲਨੀ ਹੈਗੀ ਆ। ਇਫ ਦਿਸ ਵਿਲ ਪ੍ਰੂਵ, ਤੁਸੀਂ ਕੱਲ ਨੂੰ ਤੁਹਾਡੀ ਪ੍ਰੋਬਲਮ ਆ ਸਕਦੀ ਬਹੁਤ ਵੱਡੀ, ਤੁਹਾਡੇ ਕਰੀਅਰ ਦੇ ਵਿੱਚ ਪ੍ਰੋਬਲਮ ਆ ਸਕਦੀ ਆ, ਤੁਹਾਡੇ ਇੱਥੇ ਰਹਿਣ ਤੇ ਪ੍ਰੋਬਲਮ ਆ ਸਕਦੀ ਆ, ਬਹੁਤ ਵੱਡੀਆਂ ਇੰਪਲੀਕੇਸ਼ਨਸ ਹੋ ਸਕਦੀਆਂ। ਤੇ ਦੂਸਰਾ ਇੱਕ ਰਾਜਕਰਨ ਇੱਕ ਹੋਰ ਮੁੱਦਾ ਜਿਹੜਾ ਮੈਂ ਉਠਾਉਣਾ ਚਾਹੁੰਦਾ ਆ ਇੱਥੇ, ਜਿਹੜਾ ਕਿ ਬਹੁਤ ਹੀ ਟਿਪੀਕਲ ਹੈਗਾ ਸਾਡੀ ਇੰਡਸਟਰੀ ਦੇ ਵਿੱਚ, ਔਰ ਸਾਡੀ ਕਮਿਊਨਿਟੀ ਇਸ ਚੀਜ਼ ਨੂੰ ਜਾਂ ਤਾਂ ਅੰਡਰਸਟੈਂਡ ਨਹੀਂ ਕਰ ਰਹੀ ਜਾਂ ਜਾਣ ਕੇ ਅਣਭੋਲੀ ਬਣੀ ਆ, ਕਿ ਜਿਹੜੇ ਡਰਾਈਵਰਸ ਆ, ਜੇ ਤੁਸੀਂ ਹੁਣ ਇਹੋ ਹੀ ਜਿਹੜੀ ਚੀਜ਼ ਹੈ ਇਸ ਵੇਲੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਡਰਾਈਵਰਸ ਦੀ ਪ੍ਰੋਬਲਮ ਕਰਕੇ ਹੁਣ ਬਹੁਤ ਜਿਹੜੀਆਂ ਟਰੱਕਿੰਗ ਆਪਣੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ, ਉਹ ਡਰਾਈਵਰ ਦਾ 2 ਸਾਲ 2 ਸਾਲ ਦਾ ਐਕਸਪੀਰੀਅੰਸ 25 ਸਾਲ ਦਾ ਡਰਾਈਵਰ ਮੰਗਦੀਆਂ ਹੈਗੀਆਂ। ਸੋ ਉਹਨੂੰ ਟਾਲ ਕੇ ਘੱਟ ਐਕਸਪੀਰੀਅੰਸ ਵਾਲਾ ਡਰਾਈਵਰ ਜਿਹੜਾ ਆ ਉਹਨੂੰ ਤੁਸੀਂ ਲੈ ਕੇ ਆਉਨੇ ਆ, ਔਰ ਇੰਸ਼ੋਰੈਂਸ ਕੰਪਨੀ ਨੂੰ ਤੁਸੀਂ ਦੱਸਦੇ ਨਹੀਂ ਕਿ ਅਸੀਂ ਡਰਾਈਵਰ ਆਹ ਵਾਲਾ ਰੱਖਿਆ ਹੈਗਾ। ਤੇ ਇੰਸ਼ੋਰੈਂਸ ਕੰਪਨੀ ਜਦੋਂ ਕੱਲ ਨੂੰ ਤੁਹਾਡਾ ਕੋਈ ਮਾਈਨਰ ਐਕਸੀਡੈਂਟ ਹੋ ਜਾਂਦਾ ਆ, ਕੁਝ ਵੀ ਹੋ ਜਾਂਦਾ ਆ, ਉਹ ਡਰਾਈਵਰ ਜਿਹੜਾ ਆ ਉਹ ਕਵਰਡ ਨਹੀਂ ਹੈਗਾ, ਫਿਰ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਝੂਠ ਬੋਲਦੇ ਆ ਕਿ ਭਾਈ ਉੱਥੇ ਹੋਰ ਕੋਈ ਡਰਾਈਵਰ ਸੀਗਾ, ਇਨਵੈਸਟੀਗੇਸ਼ਨ 'ਚ ਫੜੇ ਜਾਂਦੇ ਆ। ਟੋਟਲੀ ਯਾਰ, ਮਤਲਬ ਕੀ ਅਸੀਂ ਆਧਾਰ ਬਣਾ ਲਿਆ ਆਪਣੀ ਜ਼ਿੰਦਗੀ ਦਾ, ਕੀ ਚੀਜ਼ ਅਸੀਂ ਕਰ ਲਈ ਆ ਕਿ ਇਸ ਚੀਜ਼ ਨੂੰ ਅਸੀਂ ਕੋਈ ਵੀ, ਮਤਲਬ ਸਾਡਾ ਕੋਈ ਐਥਿਕਸ ਨਹੀਂ ਰਹਿ ਗਏ, ਸਾਡਾ ਕੋਈ ਮੁੱਲ ਨਹੀਂ। ਮਤਲਬ ਹੁਣ ਹੈਰਾਨੀ ਹੁੰਦੀ ਆ, ਪਹਿਲਾਂ ਤਾਂ ਆਪਾਂ ਇਹ ਸੁਣਦੇ ਸੀਗੇ ਕਿ ਇੱਕ ਐਡਰੈਸ ਤੇ 50 ਕੰਪਨੀਆਂ ਜਿਹੜੀਆਂ ਉਹ ਰਜਿਸਟਰਡ ਹੋਈਆਂ। ਅੱਜ ਹੁਣ ਆ ਤੁਸੀਂ H1B ਵੀਜ਼ੇ ਵਾਲਿਆਂ ਦਾ ਦੱਸਤਾ ਵੀ ਇੱਕ ਥਾਂ ਤੇ 50 ਜਿਹੜੇ ਵੀਜ਼ੇ ਅਪਰੂਵ ਹੋਏ ਇੱਕ ਐਡਰੈਸ ਦੇ ਉੱਤੇ। ਤੇ ਮਤਲਬ ਅਸੀਂ ਕਿਹੜੀ ਚਾਲੇ ਪੈ ਚੱਲੇ ਆ? ਮਤਲਬ ਅਸੀਂ ਇੱਕ ਬੰਨੇ ਤਾਂ ਅਸੀਂ ਹੱਲਾਸ਼ੇਰੀ ਮਾਰਦੇ ਆ ਕਿ ਸਿੱਖਾਂ ਨੇ ਆਹ ਕੀਤਾ ਜਾਂ ਪੰਜਾਬੀਆਂ ਨੇ ਆਹ ਕੀਤਾ ਜਾਂ ਇੰਡੀਅਨਸ ਨੇ ਆਹ ਕੀਤਾ ਕਿਤੇ, ਤੇ ਇੱਕ ਬੰਨੇ ਅਸੀਂ ਜਿਹੜਾ ਆ ਸਾਡਾ ਜਿਹੜਾ ਕਿਰਦਾਰ ਆ ਇੰਨਾ ਕੁ ਗਰਕ ਚੱਲਿਆ ਆ, ਇੰਨਾ ਕੁ ਥੱਲੇ ਆ ਗਿਆ ਕਿ ਅਸੀਂ ਹਰ ਮੋੜ ਦੇ ਉੱਤੇ, ਹਰ ਪੈਰ ਦੇ ਉੱਤੇ ਝੂਠ ਬੋਲਦੇ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ ਹੈ 408 272 5200 4082725200 ਦੇ ਉੱਤੇ। ਤੇ ਰਮਨ ਜੀ, ਹੋ ਸਕਦਾ ਲੋਕ ਜਿਹੜੇ ਇਹਦੇ ਵਿੱਚ ਇੱਕ ਇਹ ਵੀ ਗੱਲ ਸੁਣਨ ਨੂੰ ਜਿਹੜੀ ਉਹ ਮਿਲਦੀ ਆ, ਕਹਿੰਦੇ ਵੀ ਜਦੋਂ ਦੂਜੇ ਆ ਗਏ, ਨਾਨ ਡੋਮਿਸਾਈਲਡ ਆ ਗਏ, ਤਾਂ ਕਹਿੰਦੇ ਵੀ ਜਿਹੜੇ ਗ੍ਰੀਨ ਕਾਰਡ ਤੇ ਸਿਟੀਜ਼ਨ ਵਾਲਿਆਂ ਨੂੰ ਪੁੱਛਦਾ ਨਹੀਂ ਸੀ ਕੋਈ, ਉਦੋਂ ਫਿਰ ਉਹਨਾਂ ਨੇ ਕਿੰਨਾ ਚਿਰ ਹੀ ਘੱਟ ਪ੍ਰਾਈਸਾਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ, ਸਾਨੂੰ ਕੋਈ ਪੁੱਛੇ ਨਾ, ਲੈਂਦੇ ਨਹੀਂ ਆ। ਤੇ ਹੁਣ ਕਿਤੇ ਸਾਡਾ ਮੌਕਾ ਮਿਲਿਆ ਆ ਤੇ ਹੁਣ ਅਸੀਂ ਜਿਹੜਾ ਉਹ ਜ਼ਿਆਦਾ ਮੰਗਦੇ ਆ। ਬਟ ਇਹ ਆ ਵੀ ਗੱਲ ਕਾਬਲੀਅਤ ਉੱਤੇ ਆਉਣੀ ਚਾਹੀਦੀ ਆ ਅਸਲ ਦੇ ਵਿੱਚ। ਨਹੀਂ ਰਾਜਕਰਨ, ਇਹ ਉਦੋਂ ਵੀ ਗਲਤ ਸੀਗਾ ਤੇ ਅੱਜ ਵੀ ਗਲਤ ਆ। ਉਦੋਂ ਵੀ ਆਪਾਂ ਇਸ ਚੀਜ਼ ਨੂੰ ਗਲਤ ਮੰਨਿਆ ਸੀਗਾ, ਗਲਤ ਕਿਹਾ ਸੀਗਾ ਕਿ ਤੁਹਾਨੂੰ ਡਰਾਈਵਰ ਦੀ ਪੇ ਜਿਹੜੀ ਆ ਉਹ ਕਾਬਲੀਅਤ ਦੇ ਆਧਾਰ ਤੇ ਹੋਣੀ ਚਾਹੀਦੀ ਆ। ਡਰਾਈਵਰ ਜੇ ਚੰਗਾ ਕੰਮ ਕਰ ਰਿਹਾ ਉਹਨੂੰ ਪੇ ਕਰੋ, ਡਰਾਈਵਰ ਜੇ ਪਰਫਾਰਮ ਕਰ ਰਿਹਾ ਪਰਫਾਰਮੈਂਸ ਬੇਸ ਪੇ ਹੋਣੀ ਚਾਹੀਦੀ ਆ। ਸਭ ਟਰੱਕਿੰਗ ਕੰਪਨੀਆਂ ਜਿਹੜੀਆਂ ਵੱਡੀਆਂ ਗੋਰੇ ਦੀਆਂ ਟਰੱਕਿੰਗ ਕੰਪਨੀਆਂ, ਚਾਹੇ ਵਾਲਮਾਰਟ ਲੈ ਲਓ, ਕੋਈ ਲੈ ਲਓ, ਸਾਰਿਆਂ ਦੀ ਪਰਫਾਰਮੈਂਸ ਬੇਸ ਪੇ ਹੁੰਦੀ ਆ। ਪਰਫਾਰਮੈਂਸ। ਜੇ ਤੁਸੀਂ ਪਰਫਾਰਮ ਨਹੀਂ ਕਰਦੇ, ਤੁਹਾਡੀ ਪੇ ਜਿਹੜੀ ਆ ਆਲਮੋਸਟ ਬੇਸਿਕ ਹੁੰਦੀ ਆ। ਜੇ ਤੁਸੀਂ ਪਰਫਾਰਮ ਕਰਦੇ ਆ, ਤੁਸੀਂ ਪਿਕਅਪ ਡਿਲੀਵਰੀਜ਼ ਕਰਦੇ ਆ, ਤੁਸੀਂ ਔਨ ਟਾਈਮ ਡਿਲੀਵਰੀ ਕਰਦੇ ਆ, ਤੁਸੀਂ ਆਪਣਾ ਇਕੁਇਪਮੈਂਟ ਠੀਕ ਰੱਖਦੇ ਆ, ਤੁਸੀਂ ਆਪਣੀਆਂ ਇਨਸਪੈਕਸ਼ਨਾਂ ਕਲੀਨ ਲੈ ਕੇ ਆਉਂਦੇ ਆ, ਦੇ ਪੇ ਯੂ। ਇਹ ਜਿਹੜੀ ਚੀਜ਼ ਹੈ ਨਾ, ਇਹ ਚੀਜ਼ ਤਾਂ 100% ਸਾਨੂੰ ਅਪਣਾਉਣੀ ਪੈਣੀ ਆ। ਅਦਰਵਾਈਜ਼ ਇਹ ਤਾਂ ਉਹ ਹੋ ਗਿਆ ਜਿੱਦਾਂ ਹੁਣ ਮੰਡੀ ਦੇ ਵਿੱਚ ਮੁੱਲ ਲੱਗਦਾ, ਹਾਂ ਵੀ ਇੰਨੇ ਦਾ ਆ ਗਿਆ, ਇੰਨੇ ਦਾ ਆ ਗਿਆ, ਇੰਨੇ ਦਾ ਆ ਗਿਆ। ਮਤਲਬ ਕਮ ਔਨ ਮੈਨ, ਇਹ ਕ੍ਰਾਈਟੇਰੀਆ ਜਿਹੜੇ ਆ ਨਾ, ਇਹ ਸਾਨੂੰ ਛੱਡਣੇ ਪੈਣੇ ਆ, ਇਹ ਚੀਜ਼ਾਂ ਛੱਡਣੀਆਂ ਪੈਣੀਆਂ। ਅਦਰਵਾਈਜ਼ ਇਹ ਇੰਡਸਟਰੀ ਜਿਹੜੀ ਆ, ਇਹਨੇ ਬਰੂਟਲ ਹੈਗੀ ਆ, ਇਹਨੇ ਲੈ ਡੁੱਬਣਾ ਹੈਗਾ ਸਾਰਿਆਂ ਨੂੰ ਜਿਹੜੇ ਇਦਾਂ ਦੇ ਕੰਮ ਕਰਦੇ ਹੈਗੇ। ਖਾਸ ਕਰਕੇ ਜਿਹੜਾ ਇਸ ਵੇਲੇ ELD ਦਾ ਜਾਂ ਕੋਈ ਇਦਾਂ ਦਾ ਧੰਦਾ ਚੱਲ ਰਿਹਾ ਹੈਗਾ ਅਜੇ ਵੀ, ਦੇ ਬੈਟਰ ਬੀ ਕੇਅਰਫੁਲ ਨਾ ਜੀ। ਸੋ ਤੇ ਰਮਨ ਜੀ, ਇੱਕ ਨਾ AOL ਨੇ ਵੀ ਆਰਟੀਕਲ ਲਿਖਿਆ ਸੀ, ਕਹਿੰਦੇ ਵੀ ਜਿਹੜੇ ਟਰੱਕਰਸ ਹੈਗੇ ਆ ਉਹ ਬਿਨਾਂ ਡਿਗਰੀ ਤੋਂ $1,60,000 ਤੱਕ ਬਣਾ ਸਕਦੇ ਹਰ ਸਾਲ। ਹੁਣ ਇਹ ਪਤਾ ਨਹੀਂ ਵੀ ਇੰਨੇ ਇਹਨਾਂ ਨੂੰ ਮਿਲਦੇ ਆ ਕਿ ਨਹੀਂ, ਪਰ ਉਹਨਾਂ ਨੇ ਆਰਟੀਕਲ ਇਹ ਛਾਪਿਆ ਨਹੀਂ ਸੀ। ਭਾਜੀ, ਜਿਹੜੇ ਡਰਾਈਵਰ, ਜੇ ਤੁਸੀਂ ਦੇਖੋ ਨਾ, ਹੈਵੀ ਹੌਲ ਵਾਲੇ ਡਰਾਈਵਰ ਆ, ਹੈਜ਼ਮੈਟ ਵਾਲੇ ਡਰਾਈਵਰ ਆ, ਕਸਟਮ ਕ੍ਰਿਟੀਕਲ ਹੈਗਾ ਆ, ਹੌਟ ਸ਼ਾਟ ਡਿਲੀਵਰੀ ਹੈਗਾ ਆ, ਦੇਰ ਆਰ ਲੋਟ ਆਫ ਕਰੀਅਰਸ ਇਹਦੇ ਵਿੱਚ ਹੈਗੇ ਆ, ਜਿਹਦੇ ਵਿੱਚ ਡਰਾਈਵਰਸ ਕੈਨ ਮੇਕ ਲੋਟ ਆਫ ਮਨੀ, ਦੇ ਕੈਨ ਮੇਕ ਗੁੱਡ ਮਨੀ, ਹੈ ਨਾ। ਜਿਹੜੇ ਹੁਣ ਇੰਨੇ ਵੱਡੇ ਜਿਹੜੇ ਕਨਵੈਨਸ਼ਨ ਸੈਂਟਰਾਂ ਦੇ ਵਿੱਚ ਕਨਵੈਨਸ਼ਨਾਂ ਹੁੰਦੀਆਂ, ਉਹਨਾਂ ਦੇ ਵਿੱਚ ਜਿਹੜੇ ਬੂਥ ਲੱਗਦੇ ਆ, ਅਸੀਂ ਜਿਹੜਾ ਸ਼ੋਅ ਬਿਜ਼ਨਸ ਆ ਉਹਦੇ ਜਿਹੜੇ ਡਰਾਈਵਰ ਹੁੰਦੇ ਆ, ਦੇ ਮੇਕ ਲਾਟ ਆਫ ਮਨੀ।
ਇਹ ਬਿਲਕੁਲ ਸੱਚਾਈ ਆ, ਇਹ ਬਿਲਕੁਲ ਸੱਚੀ ਆ। ਵੇਟਿੰਗ ਟਾਈਮ ਮਿਲਦਾ, ਸਭ ਕੁਝ ਮਿਲਦਾ ਆ, ਪਰ ਯੂ ਹੈਵ ਟੂ ਬੀ, ਕਹਿੰਦੇ ਹੁੰਦੇ ਨਾ ਵੀ ਜੇ ਤੁਸੀਂ ਅੱਗਿਓਂ ਸਾਰਾ ਕੁਝ ਸਹੀ ਲੈਣਾ ਤੇ ਤੁਹਾਨੂੰ ਆਪਣੇ ਅੰਦਰ ਵੀ ਸਹੀ ਕਰਨਾ ਪੈਣਾ ਨਾ ਸਾਰਾ ਕੁਝ ਤੁਹਾਡਾ। ਹੁਣ ਉਹ ਬਹੁਤ ਕੰਪਨੀਆਂ ਐਸੀਆਂ ਹੈਗੀਆਂ ਜਿਹੜਾ ਹੈਜ਼ਮੈਟ ਆ, ਹੈਜ਼ਮੈਟ ਦੇ ਉੱਤੇ ਕਿੰਨਾ ਕੰਮ ਹੈਗਾ ਆ, ਜਿਹੜੇ ਆਪਣੇ ਆਇਲ ਟੈਂਕਰਸ ਹੈ ਜਾਂ ਹੋਰ ਕੰਮ ਹੈਗੇ ਆ, ਉਹਨਾਂ ਦੇ ਵਿੱਚ ਦੇ ਗਾਟ ਲਾਟ ਆਫ ਮਨੀ, ਬਟ ਸਾਡੇ ਬੰਦੇ ਕੁਆਲੀਫਾਈ ਨਹੀਂ ਹੁੰਦੇ ਉੱਥੇ ਲਈ। ਕਿਉਂਕਿ ਕੁਆਲੀਫਾਈ ਤਾਂ ਨਹੀਂ ਹੁੰਦੇ ਕਿਉਂਕਿ ਅਸੀਂ ਗਲਤ ਕੰਮ ਕਰਦੇ ਹਾਂ, ਗਲਤ ਕੰਮ ਦੇ ਵਿੱਚ ਦੇ ਡੋਂਟ ਗਿਵ ਯੂ ਦੈਟ ਵਰਕ। ਚਲੋ ਜਿਹੜੇ ਕਰਦੇ ਆ ਉਹਨਾਂ ਦੇ ਨਾਲ ਆ, ਕਈਆਂ ਨੂੰ ਹੋਣੀਆਂ ਐਂਡੋਰਸਮੈਂਟ ਇਹ ਵਾਲੀਆਂ ਵੀ, ਉਹ ਵੀ ਕਰੀ ਜਾਂਦੇ ਆ। ਸਾਰੇ ਜਾਣੇ ਇੱਕੋ ਰੱਸੇ ਤਾਂ ਨਹੀਂ ਆਪਾਂ ਜਦੋਂ ਬੰਨ੍ਹਦੇ ਵੀ, ਜਿਹੜੇ ਕਰਦੇ ਆ ਉਹਦਾ ਕਰਕੇ ਫਿਰ ਕਹਿ ਲਓ ਵੀ ਨੁਕਸਾਨ ਜਿਹੜਾ ਉਹ ਝੱਲਣਾ ਜਿਹੜਾ ਉਹ ਪੈਂਦਾ ਹੈ। ਸੋ ਕਾਲਰਸ ਆਪਣੇ ਨਾਲ ਜੁੜੇ ਆ, ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਆ। 408 272 5200 4082725200। ਮੈਨੂੰ ਯਾਦ ਆ ਹਰਜੋਤ ਜੀ, ਰਮਨ ਭਾਜੀ, 2022 ਦੇ ਵਿੱਚ ਆਪਣੇ ਇੱਕ ਪਰਮਜੀਤ ਸਿੰਘ ਸੀਗੇ, ਉਹਨਾਂ ਨੂੰ ਰੋਡ ਟੀਮ ਕੈਪਟਨ ਜਿਹੜਾ ਉਹ ATA ਨੇ ਉਦੋਂ ਐਲਾਨਿਆ ਸੀਗਾ। ਯਾਰ ਮੇਰੇ ਨਾਲ ਜਦੋਂ ਅਸੀਂ ਵਾਈਟ ਹਾਊਸ ਗਏ, ਅਸੀਂ ਦੋਨੋਂ ਜਣੇ ਇਕੱਠੇ ਸੀਗੇ ਉਦੋਂ। ਸੋ ਉਦੋਂ ਵਧੀਆ ਹੈ। ਤੇ ਹੁਣ ਵੀ ਉਹਨਾਂ ਨੇ ਨਵੇਂ ਐਲਾਨ ਕੀਤੇ ਆ 10 12 20 ਜਿਹੜੇ ਆ ਰੋਡ ਟੀਮ ਕੈਪਟਨ। ਸੋ ਇਹ ਕਿੱਡੀ ਮਾਣ ਵਾਲੀ ਗੱਲ ਹੁੰਦੀ ਵੀ ਇਦਾਂ ਦੇ ਡਰਾਈਵਰਸ ਨੂੰ ਪੂਰੇ ਸਾਲ ਬਾਅਦ ਇੱਕ ਵਾਰੀ ਕੀਤਾ ਜਾਂਦਾ ਹੈ। ਬਿਲਕੁਲ ਜੀ। ਮੇਹਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਕਰਨ ਸਿੰਘ ਜੀ, ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ, ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਤੁਸੀਂ। ਧੰਨਵਾਦ ਜੀ। ਹਾਂਜੀ, ਮੈਂ ਗੁਰਦੁਆਰਾ ਮਾਤਾ ਸਾਹਿਬ ਕੌਰ ਤੋਂ ਬੋਲ ਰਿਹਾ ਜੀ। ਹਾਂਜੀ। ਤੇ ਆਪਣੇ ਡਰਾਈਵਰ ਗਲਤੀਆਂ ਤੇ ਬਹੁਤ ਕਰਦੇ ਆ ਜੀ, ਹਨਾ ਜੀ। ਮੈਂ ਵੀ ਇੱਕ ਦਿਨ ਜਾ ਰਿਹਾ ਸੀ, ਮੈਂ ਪਹਿਲੇ ਟਰੱਕ ਚਲਾਉਂਦਾ ਰਿਹਾ 3 ਸਾਲ, ਚਲੋ ਹੁਣ ਮਹਾਰਾਜ ਨੇ ਦੁਬਾਰੇ ਫਿਰ ਸੇਵਾ ਦਿੱਤੀ ਹੈ ਨਾ ਜੀ। ਪਹਿਲੇ ਮੈਂ 6 ਸਾਲ ਨਾਨਕ ਪ੍ਰਕਾਸ਼ ਲਾਇਆ ਜੀ, ਹੁਣ ਚਲੋ ਇੱਥੇ ਆ ਜੀ। ਮੈਂ ਓਕਲਾਹੋਮਾ ਜਾ ਰਿਹਾ ਜੀ, ਤੇ ਪਿੱਛੋਂ ਆਪਣਾ ਹੀ ਪੰਜਾਬੀ ਮੁੰਡਾ ਸੀ, ਉਹ ਉਮਰ ਉਹਦੀ 21 ਜਾਂ 22 ਸਾਲ ਸੀ। ਤੇ ਮੈਂ ਵੇਖ ਲਿਆ ਲੈਫਟ ਆਪਣਾ ਮਿਰਰ ਤੋਂ ਵੀ ਉਹ ਤੇਜ਼ ਆ ਰਿਹਾ ਨਾ, 75 ਤੇ, ਮੈਂ 7 ਤੇ ਜਾ ਰਿਹਾ ਸੀ, 70 ਤੇ। ਤੇ ਔਨ ਡਰਾਈਵ ਕਿਸੇ ਦਾ ਨਾ ਬੰਪਰ ਟੁੱਟਿਆ ਪਿਆ ਸੀ ਜੀ, ਲੈਫਟ ਲਾਈਨ ਦੇ ਵਿੱਚ। ਉਹਨੇ ਨਹੀਂ ਵੇਖਿਆ ਵੀ ਅੱਗੇ ਬੰਪਰ ਟੁੱਟਿਆ ਪਿਆ, ਵੀ ਜੇ ਉਹ ਕੋਲ ਆ ਕੇ ਜੋ ਵੇਖਿਆ, ਮੈਂ ਕਿਹਾ ਵੀ ਇਹ ਉੱਤੇ ਚੜ੍ਹ ਜੂਗਾ, ਮੇਰੇ ਵਿੱਚ ਵੱਜੂਗਾ, ਤੇ ਮੈਂ ਆਪਣਾ ਟਰੱਕ ਰਾਈਟ ਲਾਈਨ ਤੋਂ ਵੀ ਬਾਹਰ ਕੱਢ ਲਿਆ। ਇੱਧਰ ਨੂੰ ਇਹਨੇ ਆਉਣਾ। ਹਾਂਜੀ। ਉਹਨੇ ਨਹੀਂ ਕੋਸ਼ਿਸ਼ ਕੀਤੀ ਮੈਂ ਸਲੋ ਕਰਕੇ ਵੀ ਮੈਂ ਰਾਈਟ ਲਾਈਨ ਦੇ ਵਿੱਚ ਆ ਜਾਵਾਂ। ਹਾਂਜੀ, ਤੇ ਉਹ ਕੀ ਹੋਇਆ, ਅੱਗੇ 140 ਦੇ ਤੇ ਪਾਇਲਟ ਪੰਪ ਆ, ਉੱਥੇ ਜਾ ਕੇ ਮੈਨੂੰ ਮਿਲਿਆ, ਕਹਿੰਦਾ ਭਾਈ ਜੀ ਥੈਂਕ ਯੂ। ਮੈਂ ਭਾਈ ਮੈਂ ਤੁਹਾਨੂੰ ਪਛਾਣਿਆ ਨਹੀਂ। ਕਹਿੰਦਾ ਤੁਸੀਂ ਮੈਨੂੰ ਹੁਣੇ ਸਾਈਡ ਨਹੀਂ ਦਿੱਤੀ, ਮੈਂ ਤੂੰ ਸੀ? ਕਹਿੰਦਾ ਹਾਂਜੀ ਵੀਰ ਜੀ ਮੈਂ ਸੀ। ਮੈਂ ਕਿਹਾ ਵੀਰੇ 10 ਮਿੰਟ ਦਾ ਫਰਕ ਪਿਆ, ਤੂੰ ਤੇਲ ਕਿੱਥੇ ਮੈਂ ਟਰੱਕ ਕਹਿੰਦਾ ਪਾਰ ਕਰਕੇ ਆਇਆ, ਮੈਂ 10 ਮਿੰਟ ਦਾ ਹੀ ਫਰਕ ਪਿਆ। ਮੈਂ ਇੰਨੀ ਕਾਹਲੀ ਆ ਤੁਹਾਨੂੰ, ਮੈਂ ਤੁਸੀਂ ਟਾਈਮ ਲੈ ਕੇ ਕਿਉਂ ਤੁਰਦੇ ਘਰੋਂ? ਕਾਲੀ ਮਾਰ ਜਾਂਦੀ ਜੀ, ਹਰ ਇੱਕ ਪਾਸੇ ਕਾਲੀ ਮਾਰਦੀ। ਹੁਣ ਹਾਲਾਂਕਿ ਉਹਦਾ ਬਣਦਾ ਸੀ ਭਾਈ ਸਾਹਿਬ ਜੀ ਕਿ ਉਹ ਸਲੋ ਕਰਦਾ, ਟਰੱਕ ਰਾਈਟ ਲਾਈਨ ਦੇ ਵਿੱਚ ਆਉਂਦਾ, ਹਨਾ ਜੀ। ਬੰਪਰ ਔਨ ਰੋਡ ਦੇ ਵਿੱਚ ਪਿਆ ਸੀ, ਟੁੱਟਿਆ। ਐਕਸੀਡੈਂਟ ਵੱਡਾ ਹੋ ਸਕਦਾ ਸੀ ਐਵੇਂ ਅਚਨਚੇਤ ਹੀ। ਹਾਂਜੀ। ਇਹ ਆਪਣੇ ਕੇਅਰ ਨਹੀਂ ਕਰਦੇ ਨੌਜਵਾਨ ਮੁੰਡੇ। ਤੇ ਮੈਂ ਉਹਨਾਂ ਨੂੰ ਪਲੀਜ਼ ਸਾਰਿਆਂ ਨੂੰ ਜਿਹੜੇ ਵੀ ਸੁਣਦੇ ਆ, ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਟਾਈਮ ਲੈ ਕੇ ਘਰੋਂ ਤੁਰਿਆ ਕਰੋ ਤੇ ਸਲੋ ਚੱਲਿਆ ਕਰੋ। ਕਿਸੇ ਦੇ ਕਾਲੀ ਜਿੱਥੇ 4 ਚੱਕਰ ਲੱਗਣੇ 3 ਲੱਗ ਜਾਣਗੇ ਭਾਜੀ ਜੀ। ਤੇ ਆਪਣੀ ਵੀ ਤਾਂ ਸੇਫਟੀ ਆ ਜੀ। ਬਿਲਕੁਲ। ਮੈਂ ਜਿਹੜੀ ਮੇਨ ਗੱਲ ਕਰਨੀ ਹੈ ਜੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜੀ ਜਨਮ ਦਿਹਾੜਾ ਵਾ 11 ਜਨਵਰੀ ਦਾ ਜੀ, 11 ਫਰਵਰੀ ਦਾ। ਠੀਕ ਹੈ ਜੀ। ਤੇ ਅਸੀਂ ਸਾਰੇ ਜਿੰਨੇ ਵੀ ਆਪਣੇ ਡਰਾਈਵਰ ਵੀਰ ਆ ਉਹਨਾਂ ਵਾਸਤੇ ਚੜ੍ਹਦੀ ਕਲਾ ਵਾਸਤੇ ਸਹਿਜ ਪਾਠ ਆਰੰਭ ਕੀਤਾ ਹੋਇਆ। ਜਿਹਨੇ ਵੀ ਕਿਸੇ ਨੇ ਵੀ ਸੁਣਨਾ ਹੋਵੇ, ਮਾਤਾ ਸਾਹਿਬ ਕੌਰ ਗੁਰਦੁਆਰੇ ਸ਼ਾਮ ਨੂੰ 4:30 ਤੋਂ 5:30 ਕਿਸੇ ਨੇ ਵੀ ਸੁਣਨਾ ਹੋਵੇ, ਕੋਈ ਵੀ ਸੰਗਤ ਦੇ ਵਿੱਚੋਂ ਸੁਣ ਸਕਦਾ ਵਾ ਡੇਲੀ ਆ ਕੇ। ਤੇ 11 ਫਰਵਰੀ ਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ, ਲੇਕਿਨ ਵੀਕਡੇ ਵਿੱਚ ਹੋਣ ਕਰਕੇ ਅਸੀਂ 15 ਫਰਵਰੀ ਸੰਡੇ ਵਾਲੇ ਦਿਨ ਭੋਗ ਪਾਵਾਂਗੇ। ਠੀਕ। ਧੰਨਵਾਦ ਮੇਹਰ ਸਿੰਘ ਜੀ, ਬੜੀ ਮਿਹਰਬਾਨੀ ਜੀ। ਹਾਂਜੀ, ਤੇ ਸਾਰੇ ਜ਼ਰੂਰ ਪਹੁੰਚਣ ਸਾਰੇ ਜੀ। ਮਿਹਰਬਾਨੀ, ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਰ ਕੁਐਸਚਨ ਹੈਗਾ ਫਰੇਟ ਗਾਰਡ ਦੇ ਰਿਗਾਰਡਿੰਗ ਹੈ ਸਰ। ਮੈਂ ਕਿਸੇ ਨੂੰ ਟ੍ਰੇਲਰ ਦਿੱਤਾ ਸੀਗਾ ਰੈਂਟ ਦੇ ਉੱਤੇ, ਤੇ ਉਹਨਾਂ ਨੇ ਲੋਡ ਚੱਕਿਆ, ਤੇ ਉਹਦੇ ਵਿੱਚ ਉਹਨਾਂ ਨੇ ਉਹ ਬਾਅਦ ਦੇ ਵਿੱਚ ਮੈਨੂੰ ਕੱਲ ਈਮੇਲ ਆਈ ਹੈ ਬ੍ਰੋਕਰ ਦੀ ਵੀ ਪੁੱਛਣ ਲੱਗ ਪਤਾ ਨਹੀਂ ਉਹਨਾਂ ਕਿੱਥੋਂ ਮੇਰੇ ਡਿਟੇਲਾਂ ਕੱਢੀਆਂ ਕੰਪਨੀ ਦੀਆਂ, ਤੇ ਮੈਨੂੰ ਕਹਿੰਦੇ ਵੀ ਤੂੰ ਸਾਨੂੰ ਉਹ ਚਾਹੀਦੀਆਂ ਡਿਟੇਲਾਂ ਚਾਹੀਦੀਆਂ ਵੀ ਆਹ ਲੋਡ ਕਿੱਥੇ ਆ, ਵੀ ਕਿਹਨੇ ਡਿਲੀਵਰ ਕੀਤਾ। ਮੈਂ ਕਿਹਾ ਮੇਰਾ ਕੋਈ ਇਨਵੋਲਵਮੈਂਟ ਹੈ ਨਹੀਂ, ਨਾ ਹੀ ਮੈਂ
ਆਪਣੀ MC ਦੇ ਲੋਡ ਬੁੱਕ ਕੀਤਾ ਹੈ, ਨਾ ਹੀ ਕੁਛ ਕੀਤਾ, ਵੀ ਟ੍ਰੇਲਰ ਰੈਂਟ ਦੇ ਉੱਤੇ ਸੀ। ਤੇ ਸਰ ਉਹਨਾਂ ਨੇ ਅੱਜ ਸਵੇਰੇ ਪਰੇਡ ਗਾਰਡ ਦੇ ਵਿੱਚ ਮੇਰੀ ਕੰਪਨੀ ਪਾ ਦਿੱਤੀ ਆ, ਵੀ ਇਹ 5th ਦੇ ਅੱਜ ਪਾ ਦਿੱਤੀ, ਵੀ ਇਹਦਾ ਕੀ ਹੋ ਸਕਦਾ ਹੈ? ਭਾਜੀ ਕੋਈ ਨਹੀਂ, ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਟੈਕਸਟ ਕਰ ਲਿਓ ਤੇ ਆਪਾਂ ਇਹਦੇ ਬਾਰੇ 'ਚ ਗੱਲ ਕਰ ਲਾਂਗੇ। ਗਗਨ ਆਊਗਾ ਯੂਜਲੀ, ਮੈਨੂੰ ਲੱਗਦਾ ਅੱਜ ਗੱਲ ਕਰਨ ਦੇ ਫਿਕਸ ਫਰੇਟ ਗਾਰਡ ਵਾਲੇ, ਤੇ ਉਹ ਨੰਬਰ ਸ਼ੇਅਰ ਕਰਨਗੇ। ਪ੍ਰੋਗਰਾਮ ਸੁਣਦੇ ਰਹੋ ਤੇ ਤੁਸੀਂ ਉਹਨਾਂ ਦੇ ਨਾਲ ਫਿਰ ਬਾਅਦ 'ਚ ਕੰਟੈਕਟ ਕਰ ਲਿਓ। ਤੁਸੀਂ ਮੇਰੇ ਨਾਲ ਕਰ ਲਿਓ, ਉਹਨਾਂ ਨਾਲ ਕਰ ਲਿਓ। ਹਾਂ ਜੀ ਜੀ, ਠੀਕ ਹੈ। ਹਾਂਜੀ ਠੀਕ ਹੈ। ਉਹ ਟ੍ਰੇਲਰ ਮੈਂ ਕੁਛ ਵੀ ਨਹੀਂ ਕੀਤਾ ਤੇ ਉਹਨੇ ਸਿੱਧੇ ਮਤਲਬ ਇੱਕ ਸੈਕਿੰਡ ਮੈਂ ਇੱਥੇ ਗੱਲ ਕਰ ਰਿਹਾ ਜੀ। ਜਿਹੜੀ ਫਰੇਟ ਗਾਰਡ ਦੀ ਰਿਪੋਰਟ ਆ ਜਾਂ ਹਾਈਵੇ ਦੀ ਰਿਪੋਰਟ ਹੈ ਜਾਂ ਕੋਈ ਵੀ ਰਿਪੋਰਟ ਪੈਂਦੀ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਪ੍ਰੋਬਲਮ ਹੁੰਦੀ ਆ। ਆਪਾਂ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਦੱਸਦੇ ਨਹੀਂ ਜਾਂ ਕਹਿੰਦੇ ਨਹੀਂ ਜਾਂ ਕਰਦੇ ਨਹੀਂ, ਪਰ ਪ੍ਰੋਬਲਮ ਕਿਤੇ ਨਾ ਕਿਤੇ ਸ਼ੁਰੂ ਹੁੰਦੀ ਆ, ਕਿਉਂਕਿ ਆਮ ਐਵੇਂ ਕਹਿੰਦੇ ਨੇ ਵੀ ਉੜਦੀ ਚਿੜੀ ਦੇ ਤੀਰ ਨਹੀਂ ਵੱਜਦਾ। ਇਹ ਕਿਤੇ ਨਾ ਕਿਤੇ ਬੈਠੀ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਆ ਕਿਤੇ ਨਾ ਕਿਤੇ। ਤੁਸੀਂ ਪਹਿਲਾਂ ਇਹ ਚੀਜ਼ਾਂ ਨਾ, ਜਦੋਂ ਆਪਾਂ ਰੈਂਟਲ ਕਰਦੇ ਆ, ਤੁਹਾਡੇ ਟ੍ਰੇਲਰ ਦੇ ਤੁਹਾਡੇ ਸਾਈਨ ਲੱਗੇ ਆ ਨਹੀਂ ਲੱਗੇ ਆ, ਕਿੱਦਾਂ ਆ ਕਿੱਦਾਂ ਨਹੀਂ ਗਾ, ਬਹੁਤ ਚੀਜ਼ਾਂ ਮੈਟਰ ਕਰਦੀਆਂ ਆ। ਬਹੁਤ ਚੀਜ਼ਾਂ ਦੀ ਪ੍ਰੋਬਲਮ ਕਿਤੇ ਨਾ ਕਿਤੇ ਕ੍ਰੀਏਟ ਹੁੰਦੀ ਆ। ਆਪਾਂ ਸੋਚਦੇ ਹਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਲੇਕਿਨ ਕੁਛ ਨਾ ਕੁਛ ਤੁਹਾਡਾ ਕਿਤੇ ਨਾ ਕਿਤੇ ਲੀਕ ਹੁੰਦਾ ਆ, ਤਾਂ ਹੀ ਇਹ ਚੀਜ਼ਾਂ ਹੁੰਦੀਆਂ। ਬਾਕੀ ਚਲੋ ਕਰ ਲਿਓ ਪ੍ਰੋਗਰਾਮ ਤੋਂ ਬਾਅਦ 'ਚ। ਇੱਕ ਮਿੰਟ ਸਰ, ਇਹ ਟ੍ਰੇਲਰ ਉੱਤੇ ਸਰ ਕੋਈ ਸਾਈਨ ਨਹੀਂ ਲੱਗਾ ਸੀਗਾ, ਤੇ ਉਹਨਾਂ ਨੇ ਪਲੇਟ ਦੇ ਵਿੱਚੋਂ ਨੰਬਰ ਕੱਢ ਕੇ ਮੈਨੂੰ ਮਤਲਬ ਈਮੇਲ, ਕੱਲ ਸ਼ਾਮੀ ਉਹਨਾਂ ਨੇ ਈਮੇਲਾਂ ਕਰਨੀ ਸ਼ੁਰੂ ਕੀਤੀਆਂ ਵੀ ਸਾਨੂੰ ਫਰੇਟ ਦੀ ਇਨਫੋਰਮੇਸ਼ਨ ਚਾਹੀਦੀ ਹੈ, ਵੀ ਕਿੱਥੇ ਆ ਸਾਡਾ ਫਰੇਟ, ਇਹ ਚੀਜ਼ਾਂ ਪਾਉਂਦੇ। ਫਿਰ ਉਹ ਜਿਹਨੂੰ ਤੁਸੀਂ ਟ੍ਰੇਲਰ ਰੈਂਟ ਕੀਤਾ, ਉਹਨੇ ਫਿਰ ਕੋਈ ਨਾ ਕੋਈ ਘਪਲਾ ਕੀਤਾ ਹੋਊਗਾ ਨਾ, ਉਹਨੇ ਕਿਤੇ ਨਾ ਕਿਤੇ ਲੋਡ ਲੇਟ ਕੀਤਾ ਹੋਊ, ਕੁਛ ਨਾ ਕੁਛ ਕੀਤਾ ਹੋਊਗਾ, ਤਾਂ ਹੀ ਉਹਨਾਂ ਨੇ ਫਿਰ ਤੁਹਾਨੂੰ ਰੀਚ ਆਊਟ ਕੀਤਾ ਨਾ। ਤੇ ਫਿਰ ਆਪਾਂ ਸਰ ਇਹ 'ਚ ਕੀ ਕਰ ਸਕਦੇ ਹਾਂ, ਵੀ ਜਦ ਆਪਾਂ ਨਾ ਹੀ ਮੇਰਾ ਟਰੱਕ ਗਿਆ ਉੱਥੇ, ਨਾ ਹੀ ਕੁਛ ਗਿਆ, ਤੇ ਲੀਜ਼ ਐਗਰੀਮੈਂਟ ਸ਼ੋਅ ਕਰ ਦੇਵਾਂ ਉਹਨਾਂ ਨੂੰ, ਜਾਂ ਕੀ ਕਰਾਂ? ਬਿਲਕੁਲ ਉਹਨਾਂ ਨੂੰ ਕਰਨਾ ਪਊਗਾ ਤੁਹਾਨੂੰ, ਕਿ ਤੁਹਾਡਾ ਜਦੋਂ ਚੀਜ਼ ਤੁਸੀਂ ਰੈਂਟਲ ਕੀਤੀ ਹੈਗੀ ਆ, ਤੁਸੀਂ ਪ੍ਰੋਪਰ ਸਾਰਾ ਲੀਜ਼ ਐਗਰੀਮੈਂਟ ਹੈ ਜਿਹੜਾ ਤੁਹਾਡਾ, ਉਹਨਾਂ ਨੂੰ ਪੇਸ਼ ਕਰੋ, ਉਹਨਾਂ ਨੂੰ ਦਿਓ। 72 ਆਵਰਸ ਦੇ ਵਿੱਚ ਉਹ ਮੰਗਦੇ ਹੁੰਦੇ ਆ, ਉਹ ਸਾਰੀਆਂ ਚੀਜ਼ਾਂ ਦਿਓ ਉਹਨਾਂ ਨੂੰ। ਚਲੋ ਠੀਕ ਹੈ ਜਸਪਾਲ ਜੀ, ਕਰ ਲਿਓ ਜੀ। ਠੀਕ ਹੈ ਜੀ, ਥੈਂਕ ਯੂ। ਸਨੀ ਸੀਗਾ, ਮੈਂ ਤਾਂ ਇੱਕ ਗੱਲ ਕਰਨੀ ਸੀਗੀ। ਤੁਸੀਂ ਕਿਹਾ ਸੀ ਨਾ ਬਲੈਕ ਆਈਸ, ਮੈਂ ਮਿਨੀਐਪਲਸ ਹੈ ਨਾ, ਸਾਡੇ ਅੱਜ ਰਾਤ ਨੂੰ -31 ਹੋਣਾ ਅੱਜ ਰਾਤ ਨੂੰ, ਤੇ ਬਲੈਕ ਆਈਸ ਤੇ ਬਿਲਕੁਲ ਰੋਡਾਂ ਤੇ ਹੁੰਦੀ ਹੈ ਬਲੈਕ ਆਈਸ। ਜਿਵੇਂ ਤੁਸੀਂ ਮਿਨੀਐਪਲਸ ਹਾਂਜੀ ਮਿਨੀਐਪਲਸ ਰਹਿਣਾ ਮੈਂ, ਇੱਥੇ ਤਾਂ ਬਲੈਕ ਆਈਸ ਆਮ ਖਾਸ ਕਰਕੇ ਹੁੰਦੀ ਹੈ। ਦੂਜੀ ਗੱਲ ਇਹ ਕਹਿੰਦੀ, ਜਿਹੜੇ ਇੱਕ ਵਾਰੀ ਤੁਸੀਂ ਗੱਲ ਕਰਦੇ ਨਾ ਵਾਲਮਾਰਟ ਦੇ ਬੰਦੇ ਨੇ ਕਾਲ ਆਈ ਸੀ, ਕਹਿੰਦਾ ਮੈਨੂੰ ਵਾਲਮਾਰਟ ਦੇ ਰੱਖਦੇ ਨਹੀਂ। ਉਹ ਰੱਖਦੇ ਕਿਉਂ ਨਹੀਂ ਗਏ ਜੀ? ਮੈਂ ਖੁਦ ਵਾਲਮਾਰਟ ਤੇ ਕੰਮ ਕੀਤਾ, ਮੈਨੂੰ 7 ਟੈਸਟ ਪਾਸ ਕਰਨੇ ਪਏ ਸੀਗੇ ਫਾਰਮੇਸੀ ਦੇ। ਆਪਣੇ ਬੰਦਿਆਂ ਨੂੰ ਪਾਸ ਨਹੀਂ ਹੁੰਦੇ ਟੈਸਟ, ਉਹ ਵਾਲਮਾਰਟ ਵਾਲੇ ਬਹੁਤ ਰੱਖਦੇ ਬੰਦਿਆਂ ਨੂੰ। ਇਹਨਾਂ ਤੋਂ ਉਹ ਰਿਟਨ ਟੈਸਟ ਜਿਹੜਾ ਦਿੰਦੇ ਨਾ, ਕੰਪਿਊਟਰ ਤੇ ਬੈਠ ਕੇ ਕਰਨਾ ਪੈਂਦਾ। ਤੇ ਬਾਕੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਲੈ ਕੇ ਆਉਣੇ ਆ। ਸਾਡੇ ਲੋਕਾਂ ਨੇ ਗਲਤੀਆਂ ਕਰਨਾ ਤਾਂ ਹਟਣਾ ਨਹੀਂ। ਆ ਭਾਈ ਸਾਹਿਬ ਵਿਚਾਰੇ ਜਿਹਨੇ ਟਰੱਕ ਰੈਂਟ ਤੇ ਕੀਤਾ, ਪਤਾ ਨਹੀਂ ਕੀ ਕੀਤਾ ਹੋਣਾ ਨੇ। I feel bad about the person like that. ਆਹੀ ਗੱਲ ਕਹਿਣੀ ਸੀ। ਬਾਕੀ ਜੀ ਬਹੁਤ ਵਧੀਆ ਪ੍ਰੋਗਰਾਮ ਦਿੰਦੇ ਹੋ। ਨਾਲੇ ਮੈਂ ਟਰੱਕ ਨਹੀਂ ਚਲਾ, ਅੱਜ 30-35 ਸਾਲ ਪਹਿਲਾਂ ਟਰੱਕ ਚਲਾਇਆ, ਉਦੋਂ ਵੀ $1500 ਦਿੰਦੇ ਹੁੰਦੇ ਸੀਗੇ ਹਫ਼ਤੇ ਦਾ। ਮੈਂ ਡਿਲੀਵਰ ਕਰਦੇ ਸ਼ਹਿਰ ਦੇ ਵਿੱਚ $1500 $650 ਸੀਗਾ ਕਮਿਸ਼ਨ ਸੈਲਰੀ, ਤੇ ਬਾਕੀ ਕਮਿਸ਼ਨ ਸੀਗਾ ਜਿੱਥੇ ਅਸੀਂ ਡਿਲੀਵਰ ਕਰਦੇ ਸੀਗੇ। ਕਿਉਂ ਪੈਸੇ ਬਣਦੇ ਆ, ਪੈਸੇ ਆਨੈਸਟੀ ਨਾਲ ਵੀ ਬਣਦੇ ਆ, ਬੇਈਮਾਨੀ ਨਾਲ ਤਾਂ ਬਣਾਉਂਦੇ ਆਪਣੇ ਬੰਦੇ। ਕਹਿੰਦੇ ਪਤਾ ਨਹੀਂ ਕੱਲ ਨੂੰ ਅਮੀਰ ਹੋ ਜਾਵਾਂਗੇ। ਆਹੀ ਗੱਲ ਕਹਿਣੀ ਸੀ। ਥੈਂਕ ਯੂ ਜੀ। ਆਪਣੇ ਬਲੈਕ ਆਈਸ ਦੇ ਨਾਲ ਜਿਹੜੀ ਰੈਗੂਲਰ ਆਈਸ ਆ, ਉਹਦੇ ਬਾਰੇ ਕੋਈ ਅਪਡੇਟ ਤੁਹਾਡੇ? ਬਲੈਕ ਆਈਸ ਪਤਾ ਕਿੱਥੋਂ ਹੁੰਦੀ ਹੈ? ਜਿਹੜੀ ਦੂਜੀ ਨਹੀਂ ਜਿਹੜੀ ਮੇਰੇ ਦੂਜੀ ਆਈਸ ਤੋਂ ਕਰਦੀ ਆ, ਉਹ ਤਾਂ ਮੈਂ ਪਰਸੋਂ ਦੇਖਿਆ 3-4। ਉਹ ਤਾਂ ਤੁਹਾਨੂੰ ਦੱਸਿਆ ਵੀ ਸੀਗਾ, ਮੇਰਾ ਮੁੰਡਾ ਉੱਧਰ ਰਹਿੰਦਾ, ਬੜਾ ਰਸ਼ ਆ। ਉਹ ਮੈਨੂੰ ਕਾਲ ਕਰਕੇ ਉਹਨੂੰ ਪੁੱਛਦਾ ਸੀਗਾ, ਡੈਡ ਕਹਿੰਦਾ ਤੂੰ ਠੀਕ ਆ? ਮੈਂ ਠੀਕ ਆ, ਮੈਨੂੰ ਕੁਛ ਨਹੀਂ ਹੁੰਦਾ। ਤੁਸੀਂ ਡਾਕੂਮੈਂਟ ਦਿਖਾਓ ਨਾ, ਕੁਛ ਨਹੀਂ ਹੁੰਦਾ ਹੈਗਾ। ਡਾਕੂਮੈਂਟ ਨਹੀਂ ਦਿਖਾਉਂਦੇ ਇਹ ਲੋਕ ਜਿਹੜੇ, ਉਹ ਸੁਣੀ ਜਾਂਦੇ, ਕਦੇ ਗਵਾਰਨ ਲਾ ਕੇ ਬੋਲਣ ਲੱਗ ਜਾਂਦਾ, ਕਦੇ ਕੁਛ ਬੋਲਣ ਲੱਗ ਜਾਂਦਾ। ਮਾੜਾ ਤਾਂ ਹੈ, ਪਰ ਬਚਣਾ। ਹੁਣ ਪਰਸੋਂ ਉਹਨਾਂ ਨੇ ਪੁਲਿਸ ਵਾਲਾ ਫੜਿਆ, ਪੁਲਿਸ ਵਾਲੀ ਕੱਢ ਕੇ ਫੋਨ ਤੇ ਉਹਦੀ ਵੀਡੀਓ ਬਣਾਉਣ ਲੱਗ ਗਿਆ ਵੀ ਤੂੰ ਆਪਦੀ ID ਦੇ ਉਹਨੂੰ ਦੱਸ ਮੈਂ ਪੁਲਿਸ ਆਫਿਸਰ ਹਾਂ। ਹੁਣ ਫਿਰ ਉਹ ਨਿਊਜ਼ ਮੀਡੀਆ ਵਾਲੇ ਪਤਾ ਕੀ ਟਾਈਪ ਕਰਕੇ ਵੱਡੇ ਨਿਊਜ਼ ਪੇਪਰ, ਨਹੀਂ ਉਹਨਾਂ ਦਾ ਤਾਂ ਪੁਲਿਸ ਚੀਫ ਆਫ ਬੋਲਿਆ ਉਹਦੇ ਉਲਟ ਨਾ, ਵੀ ਮੇਰੇ ਮੁਲਾਜ਼ਮਾਂ ਦੇ ਨਾਲ ਕਹਿੰਦਾ ਤੁਸੀਂ ਧੱਕਾ ਕੀਤਾ। ਨਹੀਂ ਜੀ, ਜਦੋਂ ਤੁਹਾਨੂੰ ਜਦੋਂ ਆਪਾਂ ਨੂੰ ਪੁਲਿਸ ਵਾਲਾ ਰੋਕਦਾ, ਇੱਕ ਐਗਜ਼ਾਮਪਲ ਦਿੰਦਾ, ਪੁਲਿਸ ਵਾਲਾ ਰੋਕਦਾ, ਉਹ ਤੁਹਾਨੂੰ ਕਹਿੰਦਾ ਮੇ ਹੈਵ ਯੂਰ ਲਾਇਸੈਂਸ ਪਲੀਜ਼। ਹਰ ਜਿਹੜੀ ਮਰਜ਼ੀ ਸਟੇਟ ਚਲੇ ਜਾਓ। ਪਰ ਇਹਨਾਂ ਨੇ ਪਹਿਲਾਂ ਮੈਨੂੰ ਵੀ ਰੋਕਿਆ ਨਾ, ਪੁੱਛਿਆ ਕਹਿੰਦਾ ਆਰ ਯੂ ਲੀਗਲ? ਮੈਂ ਕਿਹਾ ਯਾਰ, ਮੈਂ ਕੱਢ ਕੇ ਸਭ ਕੁਝ ਦੱਸਦਾ। ਮੈਨੂੰ ਪੁੱਛਿਆ ਕਹਿੰਦੇ ਯੂ ਕੈਨ ਗੋ। ਜਦੋਂ ਤੁਸੀਂ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਹੋ,
ਕਿਉਂ ਬਣਾਉਣ ਦੀ ਬਜਾਏ ਤੁਸੀਂ ਆਪਦੇ ਡਾਕੂਮੈਂਟਸ ਕਿਉਂ ਨਹੀਂ ਦਿਖਾਉਂਦੇ? ਦੋ ਚੀਜ਼ਾਂ ਨੇ ਇੱਥੇ ਸਨੀ ਜੀ, ਇੱਕ ਤਾਂ ਇਹ ਵੀ ਸਾਰੇ ਜਣੇ ਹਮੇਸ਼ਾ ਡਾਕੂਮੈਂਟ ਕੋਲ ਨਹੀਂ ਰੱਖਦੇ। ਐਜ਼ ਏ ਸਿਟੀਜ਼ਨ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ ਵੀ ਉਹ ਰੱਖਣ ਦੀ, ਦੂਜੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਰਿਕੁਆਇਰਮੈਂਟ ਆ। ਤੇ ਦੂਜੀ ਇਹ ਚੀਜ਼ ਆ ਵੀ ਹੌਲੀ ਹੌਲੀ ਇੱਦਾਂ ਦੇਖੋ ਇਹ ਗੱਲ ਜਿਹੜੀ ਮੌਕੇ ਨੂੰ ਦੇਖਣਾ ਪੈਂਦਾ ਆ, ਤੁਹਾਨੂੰ ਸਮੇਂ ਦੇ ਨਾਲ ਵਿਚਾਰਨਾ ਪੈਂਦਾ, ਉਹ ਸਾਰੀਆਂ ਚੀਜ਼ਾਂ ਆ। ਪਰ ਇਹ ਆ ਵੀ ਤੁਸੀਂ ਇੱਦਾਂ ਹੌਲੀ ਹੌਲੀ ਆਪਣੇ ਜਿਹੜੇ ਆ ਲੂਜ਼ ਕਰਦੇ ਜਾਂਦੇ ਆ ਵੀ ਉਹ ਵੀ ਕਰ ਦੋ, ਉਹ ਵੀ ਕਰ ਦੋ। ਉਹਨਾਂ ਦਾ ਵੀ ਫਰਜ਼ ਆ ਵੀ ਇਸ ਚੀਜ਼ ਤਰੀਕੇ ਦੇ ਨਾਲ ਨਾ ਕਰੋ। ਹੁਣ 4 ਸਾਲ ਦੇ ਨਿਆਣੇ ਨੂੰ ਦੇ ਨਾਲ ਧੱਕਾ ਕਰੋ। ਇੱਕ ਕੱਲ ਉੱਥੇ ਦੀ ਉਹ ਵੀ ਵੀਡੀਓ ਸੀਗੀ, ਚਲੋ ਇਹ ਮੁੱਦਾ ਫਿਰ ਹੋਰ ਪਾਸੇ ਵੱਲ ਨੂੰ ਚਲੇ ਜਾਣਾ। ਉਹ ਕੁੜੀ ਭੱਜ ਕੇ ਅੰਦਰ ਵੜਦੀ ਆ, ਪਿਓ ਦਾ ਫਿਰ ਬਾਅਦ ਚ ਪੈਂਦਾ ਵੀ ਤੁਸੀਂ ਘਰ ਆਉਂਦੀ ਕੁੜੀ ਨੂੰ ਕਿਉਂ ਤੰਗ ਕਰ ਰਹੇ ਆ, ਹਨਾ ਵੀ ਉਹ ਸਾਰੀਆਂ ਚੀਜ਼ਾਂ। ਸੋ ਬਹੁਤ ਕੁਛ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ, ਪਰ ਆਪਣੇ ਰਾਈਟਸ ਜਿਹੜੇ ਉਹ ਲੂਜ਼ ਨਹੀਂ ਤੁਹਾਡੇ ਕਰਦੇ। ਮੁਤਾਬਿਕ ਚੈਕਿੰਗ ਕਾਫੀ ਹੋ ਰਹੀ ਆ, ਇਹ ਆਪਣਾ ਸਾਡਾ ਕਹਿਣ ਦਾ ਮਤਲਬ ਇਹੀ ਸੀ। ਮੁੱਕ ਦੀ ਗੱਲ ਜਿਹੜੀ ਇਹ ਹੈਗੀ ਆ ਜੀ। ਤੇ ਆਪਣੇ ਅਗਲੇ ਕਾਲਰ ਨੇ ਜਗਰੂਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਵਧੀਆ ਵਿਸ਼ਿਆਂ ਤੇ ਗੱਲ ਚੱਲ ਰਹੀ ਆ। ਤੇ ਰਮਨ ਭਾਜੀ ਨੇ ਜਿਹੜੇ ਵਿਸ਼ੇ ਤੇ ਗੱਲ ਕਰੀ ਸੀ ਨਾ, ਤੇ ਰਾਜਕਰਨ ਸਿੰਘ ਜੀ ਸਵਾਲ ਪੁੱਛ ਰਹੇ ਸੀ ਵੀ 1.5 ਲੱਖ ਜਾਂ ਪਲੱਸ ਡਰਾਈਵਰ ਆਪਣੇ ਬਣਾਉਂਦੇ ਆ। ਹਾਂਜੀ ਬਿਲਕੁਲ, ਬਹੁਤ ਸਾਰੀਆਂ ਐਜੀਆਂ ਸਕਿੱਲ ਜੌਬ ਹੈਗੀਆਂ ਨੇ ਹੈਜਮੈਂਟ ਦੀਆਂ ਨੇ, ਜਿੱਦਾਂ ਰਮਨ ਭਾਜੀ ਨੇ ਦੱਸਿਆ। ਆਪਣੇ ਬੰਦੇ ਵੀ ਕਾਫੀ ਹੈਗੇ ਨੇ। ਮੇਰੇ ਫਰੀਜਨੋ ਦੇ 2 ਮਿੱਤਰ ਨੇ, ਸਕੇ ਭਰਾ, ਦੋਨੋਂ ਹੈਵੀ ਹਾਲ ਦਾ ਕੰਮ ਕਰ ਰਹੇ ਪਿਛਲੇ ਲੰਮੇ ਸਮੇਂ ਤੋਂ। ਉਹ ਬਹੁਤ ਸੋਹਣੇ ਪੈਸੇ ਬਣਾ ਰਹੇ ਆ ਜੀ, ਗੱਲਬਾਤ ਹੁੰਦੀ ਰਹਿੰਦੀ ਆ। ਪਰ ਇੱਕ ਚੀਜ਼ ਮੈਂ ਇੱਥੇ ਬੇਨਤੀ ਕਰਦਾ, ਜਦੋਂ ਇਹੋ ਜਿਹਾ ਟਾਈਮ ਆਉਂਦਾ ਨਾ, ਮੈਂ ਆਪਣਾ ਐਕਸਪੀਰੀਅੰਸ ਦੱਸਦਾ। 2007 ਦੇ ਵਿੱਚ ਮੈਂ ਵੀ ਕਿਸੇ ਦੇ ਕਹਿਣ ਤੇ ਰੀਫਰ ਛੱਡ ਕੇ ਫਲੈਟ ਬੈਡ ਪਾ ਲਿਆ ਸੀ। 8 ਮਹੀਨਿਆਂ ਦੇ ਵਿੱਚ ਮੈਂ ਫਲੈਟ ਬੈਡ ਦੇ ਵਿੱਚੋਂ ਵੀ ਕੁਝ ਨਹੀਂ ਬਚਿਆ, ਕਿਉਂਕਿ ਫਿਰ ਸਾਰੇ ਪਾਸੇ ਹੀ ਪ੍ਰਾਈਸ ਲੋਕੀ ਭੱਜਦੇ ਨੇ, ਹਨਾ। ਸੋ ਇਹਨਾਂ ਚੀਜ਼ਾਂ ਵਾਸਤੇ ਜੇ ਤੁਹਾਡੇ ਕੋਲ ਸਕਿੱਲ ਹੈਗੀ ਆ, ਸਟੱਡੀ ਕਰਕੇ ਜਾਇਓ, ਕਾਲੀ ਨਾ ਕਰਿਓ। ਇਹ ਨਾ ਹੋਵੇ ਵੀ ਮੈਂ ਜਿੰਨਾ ਤੁਹਾਨੂੰ ਪਤਾ ਜੀ ਆਪਾਂ ਫਲੈਟ ਬੈਡ ਵੀ ਲੈ ਲੈਂਦੇ ਹਾਂ, ਕੋਈ ਵੀ ਚੀਜ਼ ਬਦਲਦੇ ਹਾਂ, ਮਹਿੰਗੀਆਂ ਨੇ ਇਕਵਿਪਮੈਂਟ, ਰਾਈਟ। ਉਹਦੇ ਲਈ ਚੇਨਾਂ ਚਾਹੀਦੀਆਂ, ਸਟ੍ਰੈਪਸ ਚਾਹੀਦੀਆਂ, ਬੜਾ ਖਰਚਾ ਹੋਇਆ, ਈਵਨ ਪੂਰਾ ਬਣਾ ਹੋਇਆ ਉਹ ਵੀ, ਹਨਾ। ਤੇ ਸੋ ਦੁਬਾਰਾ ਰੀਫਰ ਤੇ ਆ ਗਏ ਫਿਰ ਆਉਣਾ ਹੀ ਪੈਣਾ ਸੀਗਾ ਜੀ। ਉਦੋਂ ਵੀ ਘੱਟ ਸੀਗਾ, ਕਿਉਂਕਿ ਘਰ ਬਣਨੋਂ ਹਟ ਗਏ ਸੀ ਉਦੋਂ। ਜ਼ਿਆਦਾ ਜਿਹੜੇ ਹੈਗੇ ਆ ਆਪਣੇ ਫਲੈਟ ਬੈਡ ਲੋਡ ਆ, ਜਿਹੜੇ ਆਪਣੇ ਲੰਬਰ ਵਗੈਰਾ ਹੌਲ ਕਰੀ ਦੀ ਆ ਜਾਂ ਹੋਰ, ਹਨਾ, ਉਹ ਸਾਰੀ ਚੀਜ਼ ਤੇ ਇੰਪੈਕਟ ਪੈਣਾ ਹੀ ਪੈਣਾ ਜੀ। ਉਹ ਇਸ ਕਰਕੇ ਬੇਨਤੀ ਆ ਵੀ ਬਹੁਤ ਸੋਚ ਸਮਝ ਕੇ ਟਾਈਮ ਆ ਜਿਹੜਾ ਤੁਸੀਂ ਕੁਝ ਵੀ ਬਦਲੀ ਕਰਨਾ ਹੋਵੇ ਕਰੋ। ਦੂਸਰੀ ਬੇਨਤੀ ਇਹ ਆ ਵੀ ਯਾਰ W2 ਤੇ ਕੰਮ ਕਰਨਾ ਸ਼ੁਰੂ ਕਰ ਲਓ, ਤੇ ਪੈਸੇ ਵਧੀਆ ਬਣਦੇ ਨੇ। ਆਉਣ ਵਾਲਾ ਸਮਾਂ ਤਾਈਓ ਚੰਗਾ ਰਹਿਣਾ। ਇਹ ਮੈਂ ਨਾ, ਸਾਡੇ ਫੁੱਫੜ ਜੀਆਂ ਨੇ ਮੈਨੂੰ ਇੱਕ ਵਾਰੀ ਜਦੋਂ ਮੈਂ ਅਮਰੀਕਾ ਆਇਆ ਗੱਲ ਕਹੀ ਸੀ, ਕਹਿੰਦੇ ਪੁੱਤਰਾ ਇਹ ਜਾਂ ਲੰਘਦੀ ਆ ਜਾਂ ਅਮਰੀਕਾ, ਇੱਥੇ ਸਿਆਣੇ ਤਰੀਕੇ ਨਾਲ ਚੱਲੋਗੇ ਤਾਂ ਬਹੁਤ ਕੁਝ ਬਣ ਜਾਣਾ ਵਾ। ਸੋ ਇੱਕ ਬੇਨਤੀ ਜਿਹੜੀ ਮੈਂ ਕਰਨੀ ਆ, ਨਾ ਗੁਆਂਢੀ ਮੁਲਕ ਤੋਂ ਵੀਡੀਓ ਬਹੁਤ ਸਾਰੇ ਵੀਰਾਂ ਨੇ ਦੇਖ ਲਈ ਹੋਣੀ ਆ, ਪੁਲਿਸ ਵਾਲੇ ਦੀ ਜਿਹੜੀ ਵਿਨੀਪਿਗ ਦੀ ਆਈ ਆ, ਉਹ ਮਾੜੀ ਗੱਲ ਆ। ਬੇਕਰਸਫੀਲਡ ਦੀ ਵੀ ਵੀਡੀਓ ਦੇਖੀ ਸੀ। ਇਹ ਬਹੁਤ ਹੀ ਨਹੀਂ, ਬਹੁਤ ਹੀ ਜ਼ਿਆਦਾ ਮਾੜੀ ਗੱਲ ਆ ਉਸ ਡਰਾਈਵਰ ਲਈ। ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਆ, ਜਦੋਂ ਵੀ ਕੋਈ ਪੁਲਿਸ ਵਾਲਾ ਰੋਕਦਾ ਤੁਹਾਨੂੰ, ਜੇ ਤੁਸੀਂ ਸਰਦਾਰ ਹੋ, ਖਾਸ ਕਰਕੇ ਜੇ ਦਸਤਾਰ ਬੰਨੀ ਆ, ਦਾੜਾ ਪ੍ਰਕਾਸ਼ ਆ, ਬਹੁਤ ਹੀ ਸਲੀਕੇ ਨਾਲ ਗੱਲ ਕਰੋ। ਤੁਸੀਂ ਆਪਣਾ ਕਿਰਦਾਰ ਦਿਖਾਓ ਵੀ ਅਸੀਂ ਕਿਹੋ ਜਿਹੇ ਸਿਆਣੇ ਹੈਗੇ ਆ, ਨਾ ਕਿ ਇੰਨੀਆਂ ਗੰਦੀਆਂ ਗਾਲਾਂ ਕੱਢ ਕੇ, ਹਨਾ। ਠੀਕ ਹੈ, ਵੀਡੀਓ ਕੈਨੇਡਾ ਵਾਲੇ ਤਾਂ ਨਹੀਂ ਸੁਣ ਰਹੇ ਹੋਣੇ ਬਥੇਰੇ, ਪਰ ਕੈਨੇਡਾ ਵੀ ਬਹੁਤ ਸੁਣਦੇ ਆ ਜੀ ਆਪਾਂ ਨੂੰ, ਆਪਾਂ ਕਾਲਰ ਲਈਦੇ ਆ ਉੱਥੋਂ। ਜਿੰਨੇ ਆਪਣੇ ਅਮਰੀਕਾ ਦੇ ਬੱਸ ਦੇ ਡਰਾਈਵਰ ਆ ਵੀਰੋ, ਥੋੜਾ ਬਹੁਤਾ ਸਾਫ਼ ਸੁਥਰਾ ਰਹਿਣਾ ਸ਼ੁਰੂ ਕਰੋ। ਟਰੱਕਾਂ ਦੇ ਵਿੱਚ ਸਾਫ਼ ਸਫਾਈ ਰੱਖੋ। ਜੇ ਕੋਈ ਪੁਲਿਸ ਵਾਲਾ ਰੋਕਦਾ, ਸਲੀਕੇ ਨਾਲ ਗੱਲ ਕਰੋ। ਪੇਪਰ ਵਰਕ ਜਿੱਦਾਂ ਪਹਿਲੇ ਕਾਲਰ ਕਹਿ ਕੇ ਗਏ ਨੇ, ਰੱਖੋ। ਜੇ ਤੁਸੀਂ ਸਿਟੀਜ਼ਨ ਹੋ, ਪਾਸਪੋਰਟ ਕਾਰਡ ਆਪਣੇ ਕੋਲੇ ਬਣਵਾ ਕੇ ਰੱਖੋ ਜੇਬ 'ਚ। ਇਹੀ ਵਧੀਆ ਹੱਲ ਆ। ਆ ਜਿਹੜੀ ਗੱਲਾਂ ਬਾਤਾਂ ਪਹਿਲਾਂ ਚੱਲ ਚੁੱਕੀਆਂ ਨੇ ਨਾ, ਡਾਲਰਾਂ ਦੇ, ਵਾਹਿਗੁਰੂ ਮੀਲਾਂ ਦੇ ਰੇਟ ਵੱਧਦੇ ਘਟਦੇ ਰਹਿਣੇ ਨੇ। ਆਪਣੇ ਚੰਗੀ ਜ਼ਮੀਰ ਨੂੰ ਜਿਉਂਦਿਆਂ ਰੱਖ ਕੇ ਵਧੀਆ ਜਗ੍ਹਾ ਜੌਬ ਕਰੋ, W2 ਤੇ ਕੰਮ ਕਰੋ ਜੀ। ਇਹ ਬੇਨਤੀ ਆ ਸਾਰਿਆਂ ਨੂੰ, ਜੇ ਕੋਈ ਮੰਨ ਸਕਦਾ। ਧੰਨਵਾਦ ਜੀ, ਮਿਹਰਬਾਨੀ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਭਾਜੀ। ਅਮਰੀਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ ਭਾਜੀ। ਆਪਣੇ ਜਿਹੜੀ ਲੀਗਲ ਆ ਡਬਲ ਬਦਲੀ ਕਰਦੇ ਆ ਆਪਾਂ, ਉਹ ਤੇ ਕੰਮ ਕਰਦੇ ਆ, ਤੇ ਉਹ ਕੰਪਨੀ ਨੇ ਹੁਣ ਮਹੀਨਾ ਹੋ ਗਿਆ ਘਰ ਬਿਠਾ ਲਿਆ ਨੂੰ। ਉਹ ਕਹਿੰਦੇ ਵੀ ਸਾਡੇ ਆਖੇ ਲੱਗੋ, ਜਿੱਦਾਂ ਅਸੀਂ ਕਹਿੰਦੇ ਆ ਤੁਸੀਂ ਉਦਾਂ ਕਰੋ। ਤੇ W2 ਤੇ ਉਹ 45 ਸੈਂਟ ਲੀਗਲੀ ਦੇ ਰਹੇ ਆ, ਤਾਂ ਬਾਕੀ EFS ਦੇ ਰਹੇ ਆ 60 ਸੈਂਟ ਨਾਲ। ਉਹਨਾਂ ਦੀ ਗੱਲ ਹੋਈ ਸੀਗੀ, ਤੇ ਆਹ ਕੁਛ ਚੱਲਦਾ ਜੀ ਮਾਰਕੀਟ ਦੇ ਵਿੱਚ। ਬਹੁਤ ਸਾਰੀਆਂ ਕੰਪਨੀਆਂ ਹਾਇਰ ਕਰ ਰਹੀਆਂ, ਤੁਸੀਂ ਜ਼ਰੂਰੀ ਥੋੜ੍ਹਾ ਵੀ ਉਸ ਕੰਪਨੀ ਨਾਲ ਸਟਿਕ ਹੋਣਾ ਹੈ ਕਿ ਨਹੀਂ। ਠੀਕ ਆ ਜੀ, ਪਰ ਹੁਣ ਉਹ ਕੋਈ ਲੜਸਦਾ ਤਾਂ ਫੜਾਉਣ ਵੀ ਉਹਨੇ ਗਾਂ ਕੰਮ ਦੇਣਾ ਜਾਂ ਨਹੀਂ ਦੇਣਾ। ਕੋਈ ਜੈਸ ਔਰ ਨੋ ਦਾ ਕਰਨ, ਕੋਈ ਲੜਸਦਾ ਹੀ ਨਹੀਂ ਫੜਾ ਰਿਹਾ। 1 ਮਹੀਨੇ ਤੋਂ ਘਰ ਬਿਠਾ ਲਿਆ।
ਕੰਪਨੀ ਅੱਜ ਦੀ ਡੇਟ 'ਚ ਤਾਂ ਡਰਾਈਵਰ ਨਹੀਂ ਲੱਭਦੇ ਰਮਨ ਜੀ, ਕਿ ਨਹੀਂ? ਬਿਲਕੁਲ ਜੀ ਬਿਲਕੁਲ। ਘਰ ਬਹਿਣ ਦੀ ਲੋੜ ਨਹੀਂ, ਕੰਪਨੀਆਂ ਬਹੁਤ ਹੈ ਕੰਮ ਕਰਨ ਲਈ। ਚਲੋ ਠੀਕ ਆ ਜੀ। ਤੇ 45 ਸੈਂਟ ਤੇ ਦੂਜਾ ਡਬਲ ELD ਅਗੇ ਲੋਕਲ ਇੱਥੇ ਚਲਾਓ, ਲੌਂਗ ਤੇ ਦੂਰ ਚਲਾਓ। ਤੇ ਅਸੀਂ ਡਬਲ ELD ਕਿੱਦਾਂ ਕੋਈ ਕਹਿ ਸਕਦਾ ਤੁਹਾਨੂੰ ਚਲਾਉਣ ਨੂੰ? ਉਹ ਰੋਂਗ ਆ ਯਾਰ ਭਾਜੀ ਬਹੁਤ ਕਹਿੰਦੀਆਂ ਕੰਪਨੀਆਂ, ਰਾਜਕਿਰਨ ਕਹਿੰਦੀਆਂ ਕੰਪਨੀਆਂ, ਕਈ ਡਰਾਈਵਰ ਮੰਗਦੇ ਆ, ਕਈ ਕੰਪਨੀਆਂ ਕਹਿੰਦੀਆਂ। ਉਹਨਾਂ ਨੂੰ ਇਹੀ ਸਮਝਾ ਰਹੇ ਆ ਵੀ ਤੁਸੀਂ ਰਗੜੇ ਜਾਣਾ, ਬਚ ਚਲਾਓ। ਉਹ ਸਮਝਦੇ ਨਹੀਂ। ਤਬ ਬਾਤ ਔਰ ਸੀ, ਅਬ ਬਾਤ ਔਰ ਹੈ। ਹੁਣ ਉਹ ਗੱਲ ਹੋਈ ਪਈ ਆ। ELD ਵਾਲੀ ਮੈਂ ਕੱਲ ਇੱਕ ਪੋਸਟ ਦੇਖਦਾ ਸੀ, ਉਹਨਾਂ ਨੇ ਬੈਨ ਕੀਤੀ ਇੱਕ, ਤੇ ਉਹ ਇੱਕ ਹੋਰ ਰੰਗ ਬਦਲ ਕੇ ਉਹਨਾਂ ਨੇ ਸੇਮ ਐਜ਼ ਇਟ ਇਜ਼ ਦੁਬਾਰਾ ਚਲਾਤੀ। ਉਹ ਕਹਿੰਦੇ ਵੀ ਹਰ ਇੱਕ ਨੂੰ ਤੁਸੀਂ ਕਹਿਦਾ ਵੀ ਐ ਹੱਥ ਖੜਾ ਕਰੋ ਤੇ ਕਹਿ ਦੋ ਜੀ ਇਹ ਮੇਰੀ ਜੀ ਸੱਚੀ ਸੁੱਚੀ ਆ। ਆਪ ਆਪਣੀ ਸੌ ਆਪੇ ਚੱਕ ਕੇ ਜਿਹੜਾ ਉਹ ਚਲਾਤੀ ਹੈ। ਇਹ FMCSA ਦਾ ਇਹਦੇ ਵਿੱਚ ਸਭ ਤੋਂ ਵੱਡਾ ਕਹਾਂਗੇ ਵੀ ਇਹ ਲੇਜ਼ੀਨੈਸ ਆ। ਬਦਲਣ ਜਾ ਰਿਹਾ ਰਾਜਕਰਨ, ਕਾਨੂੰਨ ਬਦਲਣ ਜਾ ਰਿਹਾ। ਸਭ ਫੜੇ ਜਾਣਗੇ ਕੋਈ ਤੁਹਾਡੇ ਸਾਹਮਣੇ ਐਗਜ਼ਾਮਪਲ ਆ। ਮਿਨੇਐਪੋਲਿਸ ਜਿਹੜਾ ਉਹ ਸਕੂਲਾਂ ਦੇ ਥੋੜੇ ਕੀ ਹੋਇਆ ਸੀ, ਡੇ ਕੇਅਰ ਸੈਂਟਰ ਤੋਂ ਲੈ ਕੇ ਪੂਰਾ ਸ਼ਹਿਰ 'ਚ ਹੁਣ ਕੀ ਬਣਿਆ ਪਿਆ, ਹਨਾ? ਮੈਂ ਤੁਹਾਨੂੰ ਦੱਸਿਆ ਇਟਸ ਕਮਿੰਗ। ਸੋ ਐਨੀਵੇ, ਰਾਜਕਰਨ ਕੈਲੀਫੋਰਨੀਆ DMV ਦੀ ਅਪਡੇਟ ਹੈਗੀ ਆ। ਇੱਕ ਆਪਣੇ ਭਾਜੀ ਹੁਣੀ ਜਿਹੜੇ ਇੰਗਲਿਸ਼ ਫੋਰ ਟਰੱਕਰਸ ਚਲਾਉਂਦੇ ਹੈਗੇ ਆ ਉੱਥੇ ਫ੍ਰਿਜ਼ਨੋ ਦੇ ਵਿੱਚ। ਆਪਾਂ ਸ਼ੁਰੂ ਕੀਤਾ ਸੀ ਇੰਗਲਿਸ਼ ਦੀਆਂ ਕਲਾਸਿਸ, ਉਹਨਾਂ ਨੇ ਉੱਥੇ ਸ਼ੁਰੂ ਕੀਤੀਆਂ ਸੀ। ਆਪਾਂ ਇੱਥੇ ਸਟਾਕਟਨ ਸ਼ੁਰੂ ਕੀਤੀਆਂ ਸੀਗੀਆਂ। ਸਾਡੇ ਵਾਲੀ ਤੇ ਕਲਾਸ ਜਿਹੜੀ ਆ ਉਹ ਤਾਂ ਛੋਟੀ ਹੁੰਦੀ ਐਲੀਮੀਨੇਟ ਹੋ ਗਈ। ਸੋ ਜਿਹੜੀ ਫ੍ਰਿਜ਼ਨੋ ਵਾਲੇ ਹੈਗੇ ਆ ਉਹਨਾਂ ਦੀ ਚੱਲ ਰਹੀ ਆ, ਉਹਨਾਂ ਨੂੰ ਸਪੋਰਟ ਕਰਦੇ ਹਾਂ ਅਸੀਂ। ਸੋ ਜਿਹੜੀ ਅਪਡੇਟ ਹੈਗਾ ਰਾਜਕਰਨ, ਨਾਓ ਲੈਟਰਸ ਆਉਣੇ ਸ਼ੁਰੂ ਹੋ ਗਏ ਆ ਜਿਹੜੇ CDL ਹੋਲਡਰਸ ਆ ਉਹਨਾਂ ਨੂੰ, ਕਿ ਇੱਕ ਸੈੱਟ ਡੇਟ ਉਹ ਦਿੰਦੇ ਆ 2 ਹਫ਼ਤੇ ਜਾਂ 3 ਹਫ਼ਤੇ ਦੀ। ਉਹਦੇ ਵਿੱਚ ਇੱਕ ਸੈੱਟ ਡੇਟ 'ਤੇ ਆਣ ਕੇ ਤੁਸੀਂ DMV ਦੇ ਵਿੱਚ ਆਪਣਾ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਦੇਣਾ ਆ। ਸੋ ਜੇ ਤੁਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਦੇ ਵਿੱਚ ਪਾਸ ਨਹੀਂ ਹੁੰਦੇ ਤੇ ਤੁਹਾਡਾ ਲਾਇਸੈਂਸ ਮੌਕੇ 'ਤੇ ਹੀ ਖਤਮ ਕਰ ਦਿੱਤਾ ਜਾਊਗਾ। ਸੋ ਇਹ ਚੀਜ਼ ਜਿਹੜੀ ਆ ਇਹ ਸ਼ੁਰੂ ਹੋ ਚੁੱਕੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ, ਚਾਹੇ ਉਹ ਤੁਸੀਂ CDL ਹੋਲਡਰ ਜਿਹੜਾ, ਚਾਹੇ ਉਹ ਸਿਟੀਜ਼ਨ ਆ, ਚਾਹੇ ਗ੍ਰੀਨ ਕਾਰਡ ਹੋਲਡਰ ਆ, ਚਾਹੇ ਉਹ ਨਾਨ ਡੋਮਿਸਾਈਲ ਆ, ਚਿੱਠੀ ਕਿਸੇ ਨੂੰ ਵੀ ਆ ਸਕਦੀ ਆ। ਚਿੱਠੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਿਹਦੇ ਵਿੱਚ ਆਣ ਕੇ DMV ਦੇ ਵਿੱਚ ਆਪਣਾ ਜਿਹੜਾ ਆ ਇੰਗਲਿਸ਼ ਦਾ ਟੈਸਟ ਦੁਬਾਰਾ ਦੇਣਾ ਹੈ। ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਟੈਸਟ ਜਿਹੜਾ ਆ ਉਹ ਸ਼ੁਰੂ ਹੋ ਚੁੱਕਾ। ਸੋ ਪਲੀਜ਼, ਜੇ ਤੁਸੀਂ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਟ ਨਹੀਂ ਹੈਗੇ ਤਾਂ ਜਿਹੜੀਆਂ ਕਲਾਸਿਸ ਆ ਆਪਣੇ ਭਾਜੀ ਹੁਣੀ ਇੰਗਲਿਸ਼ ਫॉर ਟਰੱਕਰਸ ਜਿਹੜੀ ਦਿੰਦੇ ਹੈਗੇ ਆ, ਉਹਨੂੰ ਤੁਸੀਂ ਜੁਆਇਨ ਕਰ ਸਕਦੇ ਆ। ਜੁਆਇਨ ਕਰਕੇ ਉਹਨੂੰ ਉਹ ਕਲਾਸ ਨੂੰ ਅਟੈਂਡ ਕਰੋ। ਕੋਸ਼ਿਸ਼ ਕਰੋ ਕਿ ਸਿੱਖਣ ਦੀ ਜਿਹੜੀ ਚੀਜ਼ ਆ ਇੰਗਲਿਸ਼ ਨੂੰ ਸਿੱਖੋ, ਕਿਉਂਕਿ ਇਟਸ ਰਿਕੁਆਇਰਡ ਫॉर ਦ ਜੌਬ। ਇਹਦੇ ਲਈ ਜੇ ਕੋਈ ਉਹ ਨਹੀਂ ਜਾਂਦਾ ਤਾਂ ਫਿਰ ਉਹਦਾ ਕੀ ਲਾਇਸੈਂਸ ਦਾ ਕੀ ਕਰਦੇ ਨੇ? ਉਹਦੇ ਥੱਲੇ ਲਿਖਿਆ ਹੈ ਕਿ ਜੇ ਤੁਸੀਂ ਮੌਕੇ ਦੀ ਡੇਟ ਤੇ ਨਹੀਂ ਪਹੁੰਚਦੇ ਤੇ ਲਾਇਸੈਂਸ ਵਿਲ ਬੀ ਕੈਂਸਲਡ। ਅੱਛਾ, ਇਹ ਆ ਵੀ ਲਾਇਸੈਂਸ ਚਾਲੂ ਰਹੂਗਾ, ਪਰ ਇਹ ਆ ਵੀ ਜੇ ਤੁਸੀਂ ਇੰਗਲਿਸ਼ ਦਾ ਟੈਸਟ ਦੁਬਾਰਾ ਦਓਗੇ। ਸਾਰੇ CDL ਹੋਲਡਰਸ ਨੂੰ ਆ ਰਿਹਾ, ਇਹਦਾ ਮਤਲਬ ਇਹ ਆ? ਬੇਸਿਕਲੀ ਕਾਫੀਆਂ ਨੂੰ ਚਿੱਠੀਆਂ ਆ ਰਹੀਆਂ ਹੈਗੀਆਂ। ਸੋ ਆਈ ਡੋਂਟ ਨੋ ਕਿ ਸਾਰਿਆਂ ਨੂੰ ਆ ਰਹੀਆਂ। ਇਹ ਆਪਣੇ ਜਿਹੜੇ ਇੰਗਲਿਸ਼ ਫॉर ਟਰੱਕਰਸ ਵਾਲੇ ਆ ਉਹਨਾਂ ਨੇ ਅਪਡੇਟ ਕੀਤਾ ਸੀਗਾ ਕੱਲ ਕਿ ਇਹ ਲੈਟਰਸ ਵੀ ਉਹਨਾਂ ਨੇ ਦਿਖਾਈਆਂ ਸੀਗੀਆਂ ਕਿ ਲੈਟਰਸ ਜਿਹੜੀ ਆਈ ਹੈਗੀ ਆ। ਸੋ ਲੈਟਰਸ ਦੇ ਵਿੱਚ ਇਹ ਚੀਜ਼ ਕਲੀਅਰਲੀ ਹੈਗੀ ਆ ਕਿ ਆਣ ਕੇ ਤੁਸੀਂ ਜਿਹੜਾ ਨਾਲ ਦੇ ਨਾਲ ਜਿਹੜਾ ਹੁਣ CHP ਨੇ ਇੰਗਲਿਸ਼ ਪ੍ਰੋਫੈਸ਼ਨਸੀ ਜਿਹੜੀ ਸਕਿੱਲਸ ਦੇ ਉੱਤੇ ਆ ਉਹਦੇ ਟੈਸਟ ਵੀ ਦੇਣੇ ਸ਼ੁਰੂ ਕਰ ਦਿੱਤੇ ਆ, ਕਿਉਂਕਿ ਪਹਿਲਾਂ ਨਾ ਕੀਤੀ ਸੀ, ਲੇਕਿਨ ਹੁਣ ਅਲਟੀਮੇਟਲੀ ਆਣ ਕੇ ਉਹ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਆ। ਸੋ ਜੇ ਤੁਸੀਂ ਅੱਗੇ ਸਾਡੀ ਕਲਾਸ ਦੇ ਵਿੱਚ ਵੀ ਜਿਹੜੇ ਲੋਕੀ ਆ ਉਹ ਜਿਹੜੇ ਅਟੈਂਡ ਕਰਦੇ ਸੀਗੇ, ਜਦੋਂ ਕੈਲੀਫੋਰਨੀਆ ਨੇ ਕਿਹਾ ਸੀਗਾ ਵੀ ਇੰਗਲਿਸ਼ ਅਸੀਂ ਨਹੀਂ ਕਰਨੀ, ਇਹ ਲੈਂਗੁਏਜ ਦੀ ਚੀਜ਼ ਅਸੀਂ ਅਪਲਾਈ ਨਹੀਂ ਕਰਨੀ, ਤੇ ਬਹੁਤੇ ਬੰਦੇ ਜਿਹੜੇ ਕਲਾਸ 'ਚ ਚਲੇ ਗਏ ਸੀਗੇ ਵੀ ਹੁਣ ਲੋੜ ਨਹੀਂ ਹੈਗੀ। ਹੁਣ ਉਹ ਕਰਨ ਲੱਗ ਗਏ ਆ। ਹਾਂਜੀ, ਹੁਣ ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਪਾਉਣੀਆਂ ਸ਼ੁਰੂ ਕਰਤੀਆਂ। ਡਜ਼ਨਟ ਮੈਟਰ ਤੁਸੀਂ ਨਾਨ ਡੋਮਿਸਾਈਲ ਆ, ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤੇ ਤੁਹਾਡੇ ਕੋਲ CDL ਆ ਤੇ ਇਟ ਕੁਡ ਬੀ ਅ ਪ੍ਰੋਬਲਮ। ਜੀ, ਸੋ ਬਿਲਕੁਲ ਇਹ ਹੁੰਦਾ ਅਕਸਰ ਇਦਾਂ ਹੀ ਆ ਰਮਨ ਜੀ। ਇਵੈਂਚੁਅਲੀ ਮਿਲੀਅਨਸ ਆਫ ਡਾਲਰ ਕੈਲੀਫੋਰਨੀਆ ਨੇ ਆਪਣੇ ਜਿਹੜੇ DOT ਤੋਂ ਆਉਣੇ ਉਹ ਬਚਾਉਣੇ ਆ। ਉਹ ਚਾਹੁੰਦੇ ਆ ਵੀ ਸਾਨੂੰ ਫੈਡਰਲ ਜਿਹੜੀਆਂ ਮਨੀ ਆ ਉਹ ਮਿਲਦੀ ਜਿਹੜੀ ਉਹ ਰਵੇ, ਤੇ ਹੌਲੀ ਹੌਲੀ ਉਹਨਾਂ ਨੇ ਕੰਪਲਾਇੰਸ ਸ਼ੁਰੂ ਕਰ ਦਿੱਤੀ ਆ। ਇਹ ਵੀ ਰਿਪੋਰਟਸ ਪਿਛਲੇ ਕੁਝ ਦਿਨ ਪਹਿਲਾਂ ਜਿਹੜੀ CHP ਦੀ ਹੀ ਆਈ ਸੀਗੀ
ਵੀ ਉਹ ਹੁਣ ਟੈਸਟ ਜਿਹੜੇ ਆ ਔਨ ਰੋਡ ਵੀ ਇੰਗਲਿਸ਼ ਪ੍ਰੋਫੀਸ਼ੀਐਂਸੀ ਚੈੱਕ ਜਿਹੜੀ ਉਹ ਕਰ ਰਹੇ ਆ। ਇਹ ਨਹੀਂ ਪਤਾ ਵੀ ਕਿਸੇ ਨੂੰ ਉਹਨਾਂ ਨੇ ਆਊਟ ਆਫ ਸਰਵਿਸ ਉਹਦੇ ਕਰਕੇ ਕੀਤਾ ਜਾਂ ਨਹੀਂ ਕੀਤਾ, ਪਰ ਇਹ ਆ ਵੀ ਹਾਂ ਉਹ CHP ਵਾਲੇ ਕਿਤੇ ਕਿਤੇ ਜਿਹੜੀ ਆ ਤੁਹਾਡੀ ਹੁਣ ਇੰਗਲਿਸ਼ ਲੈਂਗੁਏਜ ਵਾਲੀ ਜਿਹੜੇ ਟੈਸਟ ਆ ਉਹ ਲੈਂਦੇ ਆ। ਤੇ ਬਾਕੀ DMV ਨੇ ਤਾਂ ਹੁਣ ਇਹਦਾ ਮਤਲਬ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਕਦਮ ਜਿਹੜਾ ਇਹ ਚੁੱਕ ਲਿਆ ਹੈਗਾ ਆ। ਆਪਣੇ ਅਗਲੇ ਆਨਲਾਈਨ ਜਿਹੜੇ ਆ ਮੈਸੇਜ ਵੀ ਆ ਰਿਹਾ, ਮਨਜੀਤ ਸਿੰਘ ਮੇਰੇ ਖਿਆਲ ਉਹਨਾਂ ਦਾ ਆ ਰਿਹਾ ਕਿ CDL ਮੈਡੀਕਲ ਕੈਲੀਫੋਰਨੀਆ CDL ਜਿਹੜਾ ਮੈਡੀਕਲ ਹੈਗਾ ਅਪਡੇਟ ਹੋ ਰਿਹਾ ਹੈਗਾ। ਅਸੀਂ ਇੱਥੇ ਆਪਣੇ ਆਨਲਾਈਨ ਹੁੰਦਾ ਜਾਂ ਇਨ ਪਰਸਨ? ਨਹੀਂ, ਆਨਲਾਈਨ ਹੁੰਦਾ ਹੈ। ਅਸੀਂ ਇੱਥੇ ਆਪਣੇ ਆਫਿਸ ਵਿੱਚ ਮੈਡੀਕਲ ਕਰਦੇ ਹੈਗੇ ਆ। ਸੋ ਮੈਡੀਕਲ ਦਾ ਅਸੀਂ ਇੱਥੋਂ ਆਨਲਾਈਨ ਅਪਡੇਟ ਕਰਦੇ ਹਾਂ, ਆਪਣੇ ਆਫਿਸ 'ਚ ਹੋ ਜਾਂਦੇ ਆ ਸਾਰੇ ਮੈਡੀਕਲ ਅਪਡੇਟ ਹੋ ਰਹੇ ਆ। ਠੀਕ ਹੈ ਜੀ। ਆਪਣੇ ਅਗਲੇ ਕਾਲਰ ਜੁੜੇ ਨੇ ਫਿਕਸ ਫਰੇਟ ਗਾਰਡ ਵਾਲੇ ਗਗਨ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਆਪਣੇ ਕਾਲਰ ਵੀ ਆਏ ਸੀਗੇ, ਕਹਿੰਦੇ ਸੀਗੇ ਵੀ ਕਿਸੇ ਨੂੰ ਉਹਨਾਂ ਨੇ ਗਾਂ ਲੀਜ਼ ਤੇ ਦਿੱਤਾ ਸੀਗਾ, ਟ੍ਰੇਲਰ ਦਿੱਤਾ ਸੀਗਾ, ਤੇ ਇਵੈਂਚੁਅਲੀ ਜਿਨ੍ਹਾਂ ਦਾ ਲੋਡ ਸੀਗਾ ਉਹਨਾਂ ਨੇ, ਕਿਉਂਕਿ ਟ੍ਰੇਲਰ ਇਹਨਾਂ ਦੇ ਨਾਮ ਦੇ ਉੱਤੇ ਰਜਿਸਟਰਡ ਹੋਊਗਾ, ਇਹਨਾਂ ਦੇ ਉਲਟ ਜਿਹੜੀ ਆ ਉਹ ਫਿਕਸ ਜਿਹੜੀ ਫਰੇਟ ਗਾਰਡ ਦੇ ਉੱਤੇ ਜਿਹੜੀ ਕੰਪਲੇਂਟ ਆ ਉਹ ਪੈ ਗਈ ਆ। ਸੋ ਇਹੋ ਜਿਹੇ ਮਾਮਲਿਆਂ 'ਚ ਜਿੱਥੇ ਤੁਹਾਡਾ ਕਸੂਰ ਨਹੀਂ, ਲਾਇਬਿਲਿਟੀ ਕਿਸੇ ਹੋਰ ਦੀ ਆ, ਪਰ ਜ਼ਿੰਮੇਵਾਰੀ ਤੁਹਾਡੇ, ਰਿਸਪੌਂਸਿਬਿਲਿਟੀ ਤੁਹਾਡੇ ਉੱਤੇ ਆ ਜਾਂਦੀ ਆ, ਤੁਹਾਡੀ ਨੈਗੇਟਿਵ ਰਿਪੋਰਟ ਹੋ ਜਾਂਦੀ ਆ, ਉਹ ਮਾਮਲਿਆਂ 'ਚ ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ? ਦੇਖੀਏ ਭਾਜੀ, ਜੇ ਆਪਾਂ ਇਹਨੂੰ ਸਿਰਫ ਇੱਕ ਨੈਗੇਟਿਵ ਰਿਪੋਰਟ ਲੈ ਕੇ ਨਹੀਂ ਆਪਾਂ ਚੱਲਦੇ। ਹੁਣ ਜੇ ਆਪਾਂ ਗੱਲ ਕਰੀਏ ਵੀ ਟਰੱਕਿੰਗ ਇੰਡਸਟਰੀ 'ਚ ਨਾ ਜਿਹੜੀ ਰੈਪੂਟੇਸ਼ਨ ਹੈ ਇਹ ਜ਼ਰੂਰੀ ਨਹੀਂ ਹੈ, ਬਲਕਿ ਇਹ ਸਭ ਕੁਛ ਆ। ਹੁਣ ਜਿੱਦਾਂ ਤੁਸੀਂ ਫਾਲਸ ਜਾਂ ਅਨਫੇਅਰ ਰਿਪੋਰਟ ਦੀ ਗੱਲ ਕੀਤੀ ਹੈ, ਹੁਣ ਇੱਕ ਨੈਗੇਟਿਵ ਰਿਪੋਰਟ ਹੈ ਜਿਹੜਾ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਆਪਰੇਸ਼ਨਸ ਨੂੰ ਸ਼ਟ ਡਾਊਨ ਕਰ ਸਕਦੀ ਹੈ। ਹੁਣ ਜੇ ਆਪਰੇਸ਼ਨ ਸ਼ਟ ਡਾਊਨ ਹੁੰਦੇ ਆ ਜਾਂ ਕਹਿ ਲਈਏ ਹੁਣ ਲੋਡ ਨਹੀਂ ਮਿਲਦੇ, ਉਹਦਾ ਰਿਜ਼ਲਟਸ ਕੀ ਆ? ਲੋਸਟ ਰੈਵਨਿਊ ਆ, ਤੇ ਜਿਹੜਾ ਤੁਹਾਡਾ ਰਿਲੇਸ਼ਨਸ਼ਿਪ ਡੈਮੇਜ ਕਰਦੇ, ਜਿਹੜਾ ਤੁਸੀਂ ਸਾਲੀ ਬੱਧਾ ਆਪਣਾ ਰਿਲੇਸ਼ਨਸ਼ਿਪ ਬਣਾਇਆ ਹੁੰਦਾ ਮਾਰਕੀਟ ਦੇ ਵਿੱਚ, ਉਹਦੇ ਉੱਤੇ ਬਹੁਤ ਵੱਡਾ ਅਸਰ। ਤੇ ਇਸੇ ਚੀਜ਼ ਨੂੰ ਲੈ ਕੇ ਜੇ ਅਸੀਂ ਮਾਰਕੀਟ ਦੇ ਵਿੱਚ ਬੈਠੇ ਹਾਂ, ਫਿਕਸ ਫਰੇਟ ਗਾਰਡ ਦਾ ਕੰਮ ਹੀ ਇਹੋ ਹੀ ਆ ਜੀ, ਜਿੰਨੀਆਂ ਕੋਈ ਨੈਗੇਟਿਵ ਰਿਪੋਰਟਸ ਨੇ ਅਸੀਂ ਉਸ ਨੂੰ ਰਿਮੂਵ ਕਰਦੇ ਹਾਂ, ਚਾਹੇ ਉਹ ਕਿਸੇ ਵੀ ਮੇਜਰ ਪਲੇਟਫਾਰਮ ਤੇ ਆ। ਮੇਜਰ ਪਲੇਟਫਾਰਮ ਦੀ ਗੱਲ ਕਰੀਏ, ਚਾਹੇ ਉਹ ਕੈਰੀਅਰ 411 ਆ ਜੀ, ਕੈਰੀਅਰ ਅਸ਼ੋਰ ਆ, ਹਾਈਵੇ ਆ, ਈਵਨ TIA ਵਾਚਡੌਗ ਆ, ਜਾਂ ਮੋਟਰ ਕੈਰੀਅਰ ਦੇ ਆਪਾਂ ਰਿਕਾਰਡ ਕਲੀਅਰਿੰਗ ਦੀ ਗੱਲ ਕਰੀਏ। ਤੇ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਇਹ ਹੈ ਜੀ, ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟਸ ਕੰਮ ਕਰਦੇ ਹਾਂ, ਤੇ ਜਿਹੜੇ ਸਾਡੇ ਲਾਇਰਸ ਦੀ ਟੀਮ ਆ, ਲਾਅ ਫਰਮ ਆ, ਉਹ ਬੜੀ ਸਾਲਾਂ ਬੱਧੀ ਉਹਨਾਂ ਕੋਲ ਐਕਸਪਰਟੀਜ਼ ਹੈਗੀ ਆ ਜੀ ਕੰਮ ਕਰਨ ਦੀ। ਤੇ ਮੈਂ ਤੇ ਇਹੋ ਚੀਜ਼ ਕਹਾਂਗਾ ਜੀ, ਜੇ ਕਿਸੇ ਵੀ ਕੈਰੀਅਰ ਨੂੰ ਇਦਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ, ਉਹ ਨੈਗੇਟਿਵ ਰਿਪੋਰਟ ਦਾ ਸ਼ਿਕਾਰ ਹੈ, ਤਾਂ ਉਹਨਾਂ ਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਇੱਕ ਦਿਨ ਆਪਾਂ ਹੋਰ ਵੇਟ ਕਰਾਂਗੇ ਤੇ ਆਪਾਂ ਨੂੰ ਰੈਵਨਿਊ ਆਪਾਂ ਜਨਰੇਟ ਨਹੀਂ ਕਰ ਪਾਵਾਂਗੇ ਤੇ ਆਪਣੀ ਗੱਡੀ ਟਰੈਕ ਤੇ ਨਹੀਂ ਆਉਣੀ। ਤੇ ਸਾਨੂੰ ਅੱਜ ਹੀ ਕਾਲ ਕਰੋ, ਆਪਣੀ ਫ੍ਰੀ ਕੰਸਲਟੇਸ਼ਨ ਬੁੱਕ ਕਰੋ ਸਾਡੀ ਐਕਸਪਰਟ ਟੀਮ ਦੇ ਨਾਲ। ਸਾਡਾ ਟੋਲ ਫ੍ਰੀ ਨੰਬਰ ਹੈ ਜੀ 855 447 5155। ਮੈਂ ਫਿਰ ਰਿਪੀਟ ਕਰ ਰਿਹਾ, ਆਪਣੇ ਸਰੋਤੇ ਨੇ ਟੋਲ ਫ੍ਰੀ ਨੰਬਰ ਹੈਗਾ ਜੀ 855 447 5155। ਤੇ ਇਹਦੇ ਨਾਲ ਇੱਕ ਹੋਰ ਚੀਜ਼ ਮੈਂ ਐਡ ਆਨ ਕਰਦਾ ਰਾਜਕਰਨ ਜੀ, ਅਸੀਂ $500 ਦਾ ਡਿਸਕਾਊਂਟ ਦੇ ਰਹੇ ਹਾਂ ਜਿਹੜਾ ਵੀ ਪੰਜਾਬੀ ਰੇਡੀਓ USA ਦਾ ਸਾਨੂੰ ਰੈਫਰੈਂਸ ਦੇਵੇਗਾ। ਠੀਕ ਹੈ ਜੀ, ਚਲੋ ਥੈਂਕ ਯੂ ਗਗਨ ਜੀ, ਬੜੀ ਮਿਹਰਬਾਨੀ। ਤੇ ਥੈਂਕ ਯੂ ਸਰ ਜੀ, ਸ਼ੁਕਰੀਆ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਅਭੀ। ਹਾਂਜੀ ਅਭੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਜਿੰਨੇ ਵੀ ਸਾਰੇ ਸਰੋਤੇ ਹੈਗੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੇ ਚਲੋ ਮੁੰਡੇ ਸਾਰੇ ਆਪਣੇ ਜਿਹਨੂੰ ਕਿਰਮ ਕਰ ਲਓ, ਸਾਰਾ ਕਹਿੰਦਾ ਮੈਨੂੰ ਸਾਨੂੰ ਅਸੀਂ ਐਕਸਪਰਟ ਹੈਗੇ ਆ। ਮੈਂ ਕਦੋਂ ਟਿਪ ਦੀ ਗੱਲ ਕਰਨੀ ਸੀਗੀ ਵੀ ਜਿੱਦਾਂ ਮੁੰਡੇ ਚਾਹੇ ਨਵੇਂ ਆ, ਪੁਰਾਣਿਆਂ ਨੂੰ ਚਲੋ ਆਲਮੋਸਟ ਪਤਾ ਹੀ ਹੁੰਦਾ। ਮੈਂ ਨਾ ਫੇਸ ਹੁੰਦਾ ਰੋਡ ਦੇ ਉੱਪਰ ਕਾਫੀ, ਜੇ ਨਵੇਂ ਮੁੰਡੇ ਹੁੰਦੇ ਨਾ, ਜਿੱਦਾਂ ਈਵਨ ਆਪਣੇ ਨਹੀਂ ਹੈਗੇ, ਜ਼ਰੂਰੀ ਨਹੀਂ ਵੀ ਆਪਣੇ ਹੁੰਦੇ, ਬਾਹਰਲੇ ਵੀ ਹੈਗੇ ਆ, ਕੋਈ ਵੀ ਨਵਾਂ ਡਰਾਈਵਰ ਕਹਿਣ ਦਾ ਮਤਲਬ। ਹਾਂਜੀ। ਜਿਵੇਂ ਤੁਸੀਂ ਨਾ ਸ਼ੋਲਡਰ ਤੇ ਟਰੱਕ ਕੱਢਣਾ, ਮੰਨ ਲਓ ਤੁਸੀਂ ਸ਼ੋਲਡਰ ਤੇ ਕਈ ਵਾਰ ਐਮਰਜੈਂਸੀ ਕੱਢਣਾ ਪੈ ਗਿਆ ਟਰੱਕ, ਤੁਹਾਨੂੰ ਕੋਈ ਚੱਕਰ ਨਹੀਂ, ਹੁਣ ਲੋਡ ਪੈਂਦੀ ਕੱਢਣਾ ਵੀ ਪੈਂਦਾ ਹੈ, ਕਈ ਵਾਰ ਐਮਰਜੈਂਸੀ ਹੁੰਦੀ ਆ, ਪਰ ਕੋਸ਼ਿਸ਼ ਕਰੋ ਤੁਸੀਂ ਬਿਲਕੁਲ ਤੁਹਾਡਾ ਵਿਊ ਪਿੱਛੋਂ ਲੰਬਾ ਸਟ੍ਰੇਟ ਰੋਡ ਹੋਵੇ, ਉੱਥੇ ਜਾ ਕੇ ਤੁਸੀਂ ਆਪਣੇ ਸ਼ੋਲਡਰ ਤੇ ਕੱਢ ਲਓ, ਤਾਂ ਕਿ ਜਿਹੜਾ ਪਿੱਛੋਂ ਟ੍ਰੈਫਿਕ ਆ ਰਿਹਾ ਉਹਨੂੰ ਪੂਰਾ ਦਿਸੇ ਵੀ ਅੱਗੇ ਟਰੱਕ ਕਿਸੇ ਨੇ ਕੱਢਿਆ ਹੈ। ਠੀਕ ਆ, ਮੰਨ ਲਓ ਤੁਸੀਂ ਤੁਹਾਡਾ ਜਿਹੜੀ ਵੀ ਐਮਰਜੈਂਸੀ ਸੀਗੀ, ਤੁਸੀਂ ਤੁਹਾਡੀ ਡਨ ਹੋ ਗਈ ਆ, ਤੁਸੀਂ ਜਿਸ ਕਰਕੇ ਪਰਪਸਲੀ ਕੱਢਿਆ ਸੀ ਟਰੱਕ, ਉਹ ਤੋਂ ਬਾਅਦ ਤੁਸੀਂ ਟਰੱਕ ਹੁਣ ਰੋਡ ਤੇ ਪਾਉਣਾ ਹੁੰਦਾ, ਪਿੱਛੋਂ ਤੁਸੀਂ ਜੇ ਤਾਂ ਤੁਹਾਡੀ ਵਾਲੀ ਲੇਨ ਦੇ ਨਾਲ ਜਿਹੜੀ ਲੈਫਟ ਲੇਨ ਹੈਗੀ ਆ ਕਿਤੇ ਖਾਲੀ ਆ, ਫਿਰ ਤੁਸੀਂ ਚਾਂਸ ਲਵੋ। ਠੀਕ ਆ, ਵੀ ਚਲੋ ਮੈਂ ਟਰੱਕ ਨੂੰ ਮੈਂ ਰੋਡ ਤੇ ਵਾਪਸ ਪਾ ਲਵਾਂ। ਠੀਕ ਆ, ਜੇ ਤੁਹਾਨੂੰ ਲੱਗਦਾ ਵੀ ਖੱਬੀ ਲੇਨ ਜਿਹੜੀ ਉਹ ਉੱਧਰ ਵੀ ਟ੍ਰੈਫਿਕ ਆ ਰਿਹਾ, ਸੱਜੀ 'ਚ ਵੀ ਹੈਗਾ ਆ, ਫਿਰ ਤੁਸੀਂ ਨਾ ਬੋਲੋ ਥੋੜਾ ਸਬਰ ਰੱਖੋ। ਮੁੰਡੇ ਆਪਣੇ ਨਾ ਸਬਰ ਹੀ ਰੱਖਦੇ, ਕੱਢ ਕੇ ਲਿਆ ਕੇ ਟਰੱਕ ਅੱਗੇ ਪਾ ਦਿੰਦੇ ਆ ਵੀ ਤੁਸੀਂ
ਉਹ ਜਿਹੜਾ ਹੁਣ ਟਰੱਕ ਸਪੀਡ ਹਾਈ ਹੁੰਦੀ ਆ ਤੇ ਉਸ ਵਿੱਚ ਨਾ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਬਣ ਜਾਂਦੇ ਆ। ਤੇ ਜਿਹੜੀ ਮੈਂ ਆਪ ਨੂੰ ਖੁਦ ਮੈਨੂੰ ਫੇਸ ਹੋਈ ਆ ਵੀ ਮੈਨੂੰ ਸਪੀਡਾਂ ਹੈਗੀਆਂ ਬਹੁਤ ਜ਼ਿਆਦਾ, ਜਿਹੜੇ ਟਰੱਕ ਰੋਕਣਾ ਹੁੰਦਾ ਫੇਰ ਪਤਾ ਲੱਗਦਾ ਤੁਹਾਡਾ ਲੋਡ ਸ਼ਿਫਟ ਹੋਣ ਦੀ ਸੰਭਾਵਨਾ ਪੂਰੀ ਹੋ ਜਾਂਦੀ ਆ। ਇੰਸ਼ੋਰੈਂਸ ਤੁਹਾਨੂੰ ਪਤਾ ਮਹਿੰਗੀਆਂ ਹੁੰਦੀਆਂ, ਇਸ ਕਰਕੇ ਵੀ ਜਿੰਨੇ ਤੁਹਾਨੂੰ ਲੱਗਦਾ ਵੀ ਤੁਸੀਂ ਰੋਡ ਤੇ ਵਾਪਸ ਪਾਉਣਾ ਆ, ਮੇਕ ਸ਼ੋਰ ਕਰੋ ਵੀ ਜੇ ਤੁਸੀਂ ਤੁਹਾਡੀ ਲੇਨ 'ਚ ਕੋਈ ਨਾ ਹੀ ਆਵੇ ਤਾਂ ਵਧੀਆ, ਸਪੈਸ਼ਲੀ ਖੱਬੀ ਲੇਨ ਜਿਹੜੀ ਖਾਲੀ ਹੋਵੇ, ਅਗਰ ਤੁਸੀਂ ਟਰੱਕ ਪਾ ਵੀ ਲੈ ਗਲਤੀ ਦੇ ਨਾਲ ਤੇ ਅਗਲੇ ਨੂੰ ਮੌਕਾ ਮਿਲ ਜੇ ਮੈਂ ਲੇਨ ਚੇਂਜ ਕਰਕੇ ਦੂਜੇ ਪਾਸੇ ਜਾ ਬਣਾ। ਹੁਣ ਜੇ ਉੱਧਰ ਵੀ ਟਰੱਕ ਆਉਣ ਡਿਆ ਤੁਸੀਂ ਟਰੱਕ ਅੱਗੇ ਪਾ ਲਿਆ ਤੇ ਫਿਰ ਬਹੁਤ ਡੇਂਜਰਸ ਹੋ ਜਾਂਦਾ। ਤੇ ਇਦਾਂ ਨਾ ਕਰਿਆ ਕਰੋ ਵੀ ਕਾਹਲੀ ਨਾ ਕਰੋ, ਜੇ ਸਬਰ ਰੱਖਿਆ ਕਰੋ। ਤੁਸੀਂ ਹੁਣ ਸ਼ੋਲਡਰ ਤੇ ਕੱਢ ਹੀ ਲਿਆ ਤੇ ਹੁਣ ਸਬਰ ਵੀ ਰੱਖੋ ਵੀ ਤਾਂ ਵੀ ਠੀਕ ਆ ਵੀ ਤੁਸੀਂ ਵੇਟ ਕਰ ਲਓ। ਅਸੀਂ ਨਾ ਪੇਸ਼ੈਂਸ ਲੂਜ਼ ਕਰ ਲੈਂਦੇ ਆ ਵੀ ਹੁਣ ਟਰੱਕ ਪਤਾ ਨਹੀਂ ਖੈਰ ਸਾਡਾ ਟਰੱਕ ਬਣਨਾ ਨਹੀਂ ਰੋਡ ਦੇ ਉੱਪਰ, ਟਰੱਕ ਟਾਈਮ ਨਾਲ ਲੱਗਦਾ ਕਈ ਵਾਰ ਪਰ ਟਰੱਕ ਰੋਡ ਤੇ ਆ ਜਾਂਦਾ ਹੁੰਦਾ, ਪਰ ਇਦਾਂ ਪੇਸ਼ੈਂਸ ਰੱਖਿਆ ਕਰੋ। ਦੂਸਰੇ ਨੰਬਰ ਤੇ ਹੈਗਾ ਵੀ ਕਰਵ ਤੇ ਨਾ ਪਾਰਕ ਕਰਿਆ ਕਰੋ ਪਲੀਜ਼। ਕਈ ਬੰਦੇ ਨੂੰ ਮੇਰੇ ਨਾਲ ਚਾਂਸ ਹੋਇਆ, ਪਿੱਛੇ ਜੇ ਕੰਪਨੀ ਵੱਡੀ ਆ ਉਦਾਂ, ਉਹ ਬੰਦੇ ਨੇ ਕਰਵ ਤੇ ਪਾਰਕ ਕੀਤਾ, ਉਧਰੋਂ ਦੋਨੇ ਪਾਸੇ ਟ੍ਰੈਫਿਕ ਆਉਣ ਡਈ ਆ, ਜਿਉਂ ਹੀ ਲੱਗੇ ਆ ਕਰਵ ਤੇ ਦੇਖਿਆ ਨਾਲ ਹੀ ਟਰੱਕ ਅੱਗੇ ਫਲੈਸ਼ਰ ਲਾ ਕੇ ਬਾੜਤਾ। 70 ਦੀ ਸਪੀਡ ਉਹ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ ਵੀ ਪਹਿਲਾਂ ਬਚਾਅ ਕਰੋ, ਆਪਣਾ ਵੀ ਕਰੋ ਤੇ ਦੂਸਰੇ ਦਾ ਵੀ ਕਰੋ। ਜਾਂ ਫਿਰ ਸ਼ੋਲਡਰ ਤੋਂ ਤੁਸੀਂ ਨਿਕਲਦੇ ਆ ਪਿੱਛੇ ਟ੍ਰੈਫਿਕ ਆਉਣ ਡਈ ਆ, ਤੁਹਾਡਾ ਉਹ ਰਾਈਟ ਨਹੀਂ ਹੈਗਾ, ਜੇ ਤੁਸੀਂ ਸ਼ੋਲਡਰ ਤੇ ਆ ਤੁਹਾਡਾ ਹੱਕ ਹੈਗਾ ਜੀਲਡ ਕਰਨਾ। ਜੇ ਹਾਈਵੇ ਤੇ ਤੁਸੀਂ ਚੜ੍ਹਨ ਲੱਗੇ ਆ, ਇਟ ਡਜ਼ਨਟ ਮੀਨ ਲਾਈਕ ਤੁਸੀਂ ਵੀ ਆ ਗਿਆ ਦੇਖਿਆ ਤੁਹਾਨੂੰ ਇੰਡੀਕੇਟਰ ਲਾਇਆ ਤੇ ਮੈਂ ਚੜ੍ਹ ਗਿਆ ਤਾਂ ਮੇਰਾ ਰਾਈਟ ਹੈਗਾ, ਇਦਾਂ ਨਹੀਂ ਹੈਗਾ। ਜੇ ਪਿੱਛੋਂ ਟ੍ਰੈਫਿਕ ਆ ਗਈ ਉਹਦਾ ਹੱਕ ਬਣਦਾ। ਮੰਨ ਲਓ ਤੁਸੀਂ ਐਕਸੀਡੈਂਟ ਕਰ ਲੈਂਦੇ ਆ ਵੀ ਗਲਤੀ ਤੁਹਾਡੀ ਨਿਕਲਣੀ ਸ਼ੋਲਡਰ ਵਾਲੇ ਦੀ, ਟ੍ਰੈਫਿਕ ਐਟੀਕੇਟ ਸਮਝਣੇ ਚਾਹੀਦੇ ਆ ਨਾ। ਪਿਆ ਕਈ ਬੰਦੇ ਨਾ ਕੇਅਰ ਨਹੀਂ ਕਰਦੇ ਹੈਗੇ, ਤਾਂ ਕਿ ਸੇਫਟੀ ਵਾਸਤੇ ਬਹੁਤ ਵੱਡੀ ਚੀਜ਼ ਆ ਕਿ ਤੁਹਾਨੂੰ ਵੇਲੋ ਕਿ ਅੰਦਰ ਜੇਲ੍ਹ ਤੱਕ ਕਰਾ ਸਕਦੀ ਹੈ ਜੇ ਤੁਸੀਂ ਗਲਤੀ ਕਰੋ। ਗਲਤੀ ਤੁਹਾਡੀ ਨਿਕਲ ਕੋਈ ਕੈਮਰਾ ਹੈਗਾ, ਰਿਕਾਰਡ ਸਾਰਾ ਹੋ ਜਾਣਾ, ਤੁਸੀਂ ਬਾਅਦ ਵਿੱਚ ਫਿਰ ਤੁਸੀਂ ਔਖੇ ਹੋਵੋਗੇ ਜਾਂ ਪ੍ਰੋਬਲਮ ਆਊਗੀ। ਹੁਣ ਅੱਜ ਵੀ ਮੇਰੇ ਨਾਲ ਚਾਂਸ ਹੋਇਆ ਹੈਗਾ, ਮੈਂ ਟਰੱਕੀ ਵਾਲੀ ਹਿਲ ਤੇ ਨਾ ਮੁੰਡਾ ਸੀਗਾ, ਮੈਨੂੰ ਕਾਫੀ ਆਪਣਾ ਪੰਜਾਬੀ ਸੀਗਾ, ਕ੍ਰਾਸ ਕਰਕੇ ਗਿਆ, ਤੇਜ਼ ਗਿਆ, 55 ਦੀ ਸਪੀਡ ਆ, ਮੈਂ 58 ਦੇ ਮੰਨ ਲਓ ਹੋਊਗਾ ਨਾ। ਤੇ ਜਿਹੜੇ ਕੋਲ ਸੀਗਾ ਉਹਦੀਆਂ ਬ੍ਰੇਕਾਂ ਚੋਂ ਕਾਫੀ ਧੂਆਂ ਛੱਡਦਾ ਜਾ ਰਿਹਾ, ਪਿੱਛੇ ਨਾਲ ਬ੍ਰੇਕ ਲਾਈ ਜਾਵੇ, ਕਾਫੀ ਜ਼ਿਆਦਾ ਲੋਡ ਤੋਂ ਜ਼ਿਆਦਾ ਸੀ। ਮੈਨੂੰ ਲੱਗਦਾ ਸੀਗਾ ਵੀ ਬ੍ਰੇਕਾਂ ਸ਼ਾਰਟ ਹੋ ਗਈਆਂ, ਵੀ ਜੇ ਇਦਾਂ ਚੱਲਦਾ ਰਿਹਾ ਨਾ ਮੈਨੂੰ ਹਾਰ ਕੇ ਨਾ ਜ਼ਿਆਦਾ ਸਪੀਡ ਕਰਨੀ ਪਈ ਖੁਦ ਨੂੰ, ਉਹਦੇ ਬਰਾਬਰ ਜਾ ਕੇ ਹੌਰਨ ਮਾਰ ਕੇ ਦੱਸਣ ਲਈ ਕਿ ਤੇਰੇ ਪਿੱਛੇ ਧੂਆਂ ਨਿਕਲ ਰਿਹਾ ਬ੍ਰੇਕਾਂ ਦੇ ਵਿੱਚੋਂ, ਅਗਰ ਤੂੰ ਇਦਾਂ ਚੱਲਦਾ ਰਿਹਾ, ਕਿਉਂਕਿ ਕਾਫੀ ਲੰਬੀ ਸਟੀਪ ਹਿੱਲ ਹੈਗੀ ਆ ਨਾ, ਉਹਦੀ ਲਾਈਫ ਲਈ ਖਤਰਾ ਹੋ ਜਾਣਾ ਸੀਗਾ। ਚਲੋ ਟਰੱਕ ਤਾਂ ਜਾਣਾ ਫਿਰ ਉਹਦੀ ਜ਼ਿੰਦਗੀ ਵਾਸਤੇ ਵੀ ਖਤਰਾ ਹੋ ਜਾਣਾ, ਕਿਸੇ ਹੋਰ ਦੇ ਵਿੱਚ ਵੀ ਵੱਜ ਸਕਦਾ ਹੈ ਨਾ। ਹਾਂਜੀ ਮਤਲਬ ਤੁਸੀਂ ਇੱਕ ਕਮਾਈ ਕਰਨ ਆਏ ਨਾ, ਜਿਹੜਾ ਕੰਮ ਲਈ ਪਰਪਸ ਲਈ ਆਏ, ਮੇਰਾ ਮਕਸਦ ਇਹੀ ਹੁੰਦਾ ਸੀ ਵੀ ਜਿਸ ਪਰਪਸ ਲਈ ਤੁਸੀਂ ਅਮਰੀਕਾ ਚ ਆਏ ਕੰਮ ਕਰਨ ਲਈ ਆਏ ਨਾ, ਕੰਮ ਕਰੋ, ਆਪਣਾ ਕਮਾਈ ਕਰੋ, ਮਿਹਨਤ ਕਰੋ, ਮਿਹਨਤ ਤੋਂ ਇਲਾਵਾ ਗਲਤ ਕੰਮ ਨਾ ਕਰੋ। ਇੱਥੇ ਤੁਹਾਨੂੰ ਧੱਕਾ ਨਹੀਂ, ਕੋਈ ਧੱਕੇ ਨਹੀਂ ਪੈਂਦੇ, ਕੋਈ ਕੁਛ ਨਹੀਂ, ਟਾਈਮ ਲੱਗੂਗਾ, ਆਪਣੇ ਆਪ ਸਾਰਾ ਤੁਹਾਡਾ ਸੈੱਟ ਹੋ ਜਾਊਗਾ, ਕਾਨੂੰਨ ਦੇ ਹਿਸਾਬ ਨਾਲ ਚੱਲੋ, ਸਿੱਧੀ ਗੱਲ ਹੈ। ਧੰਨਵਾਦ ਜੀ, ਮਿਹਰਬਾਨੀ। ਇੱਥੇ ਰਾਜਕਰਨ ਮੈਂ ਕੁਛ ਇੱਕ ਚੀਜ਼ਾਂ ਨਾਲ ਸਹਿਮਤ ਰਹਾਂਗਾ ਕਿ ਜੇ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਤੁਸੀਂ ਸ਼ੋਲਡਰ ਤੇ ਪੁੱਲ ਕਰਨਾ ਨਹੀਂ, ਸ਼ੋਲਡਰ ਤੇ ਸਿਰਫ ਪੁੱਲ ਕਰਨਾ ਜੇ ਤੁਸੀਂ ਐਮਰਜੈਂਸੀ, ਤੁਹਾਡਾ ਟਰੱਕ ਖੜ ਗਿਆ, ਉਹ ਤੋਂ ਬਿਨਾਂ ਤੁਹਾਡੀ ਕੋਈ ਐਮਰਜੈਂਸੀ ਨਹੀਂ ਗੀ। ਤੁਹਾਡੀ ਇਹ ਕੋਈ ਐਮਰਜੈਂਸੀ ਨਹੀਂ ਮੈਂ ਪਿੱਛੋਂ ਬੰਕ ਚੋਂ ਕੋਈ ਚੀਜ਼ ਚੱਕਣੀ ਸੀ, ਮੈਂ ਆਹ ਕਰਨਾ ਸੀ, ਉਹ ਕਰਨਾ ਸੀਗਾ, ਕੋਈ ਉੱਥੇ ਖੜੇ ਕਰਕੇ ਕਿਸੇ ਨੇ ਬਾਥਰੂਮ ਕਰਨਾ ਸੀਗਾ, ਇਹ ਕੋਈ ਐਮਰਜੈਂਸੀ ਨਹੀਂ ਗੀ। ਸੋ ਸ਼ੋਲਡਰ ਤੇ ਪਾਰਕ ਕਰਨਾ ਜਿਹੜਾ ਆ ਉਹ ਸਿਰਫ ਤੇ ਸਿਰਫ ਤੁਹਾਡਾ ਟਰੱਕ ਡਿਸੇਬਲ ਹੋ ਜਾਵੇ ਉਸੇ ਹੀ ਰੀਜ਼ਨ ਲਈ ਪਾਰਕ ਹੋਣਾ ਚਾਹੀਦਾ। ਬਾਕੀ ਜਿਹੜੀਆਂ ਗੱਲਾਂ ਆ ਵੀ ਦੱਸ ਕੇ ਗਿਆ ਆ, ਇਹ ਕਾਮਨ ਸੈਂਸ ਤੇ ਟਰੱਕਿੰਗ ਪ੍ਰੋਫੈਸ਼ਨਲ ਟਰੱਕਰ ਤਾਂ ਹੀ ਬਣਦੇ ਆ ਤਾਂ ਕਿ ਉਹਨਾਂ ਦੇ ਕੋਲ ਇਹ ਸੈਂਸ ਹੋਣੀ ਚਾਹੀਦੀ ਆ। ਕਾਰ ਨਾਲੋਂ ਵੱਧ ਸੈਂਸ ਹੋਣੀ ਚਾਹੀਦੀ ਆ, ਵੀ ਕਾਰ ਵਾਲੇ ਨਾਲੋਂ ਵੱਧ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਤਾਂ ਹੀ ਤਾਂ ਪ੍ਰੋਫੈਸ਼ਨਲ ਡਰਾਈਵਰ ਕਹਿੰਦੇ ਆ ਨਾ। ਔਰ ਇਹ ਅਸੀਂ ਇੱਥੇ ਰੇਡੀਓ ਦੇ ਉੱਤੇ ਇਹ ਨਹੀਂ ਬੈਠੇ ਹੈਗੇ ਦੱਸਣ ਨੂੰ ਕਿ ਭਾਈ ਤੂੰ ਆਪਣਾ ਲੈਫਟ ਸਾਈਡ ਦੇਖ ਕੇ ਚੱਲ, ਰਾਈਟ ਸਾਈਡ ਦੇਖ ਕੇ ਚੱਲ। ਇਹ ਉਹਨੂੰ ਲਾਇਸੈਂਸ ਤਾਂ ਹੀ ਮਿਲਿਆ ਆ, ਉਹਦੇ ਸਕੂਲ ਦੀ ਜ਼ਿੰਮੇਵਾਰੀਆਂ ਇਹ ਚੀਜ਼ਾਂ ਦੱਸਣੀਆਂ ਤੇ ਉਹਦੀ ਆਪਣੀ ਅਕਲ ਆ ਇਹ ਚੀਜ਼ਾਂ ਨੂੰ ਕਰਨੀਆਂ। ਤੇ ਦੂਸਰੀ ਗੱਲ ਆ ਵੀ ਜਦੋਂ ਤੁਸੀਂ ਕਿਹਾ ਕਿ ਟਰੱਕੀ ਵਾਲੀ ਹਿੱਲ ਦੇ ਉੱਤੇ ਤੁਸੀਂ ਉਹਦੇ ਨਾਲੋਂ ਸਪੀਡ ਵੱਧ ਕਰਕੇ ਉਹਨੂੰ ਜਾ ਕੇ ਹੌਰਨ ਮਾਰਿਆ, ਭਰਾ ਮੇਰਿਆ, ਕਿਸੇ ਦੀ ਗਲਤੀ ਦੱਸਣ ਦੇ ਲਈ ਆਪ ਗਲਤੀ ਨਹੀਂ ਕਰੀਦੀ। ਸੋ ਇਹ ਵੀ ਇੱਕ ਬਹੁਤ ਜ਼ਰੂਰੀ ਗੱਲ ਆ। ਅਸੀਂ ਬਹੁਤ ਵਾਰੀ ਦੇਖਿਆ ਆ, ਬਹੁਤ ਜਾਣੇ ਜਿਹੜੇ ਆ ਉਹ ਦੂਜੇ ਦੀ ਵੀਡੀਓ ਰਿਕਾਰਡ ਕਰਦੇ ਹੁੰਦੇ ਆ, ਲੇਕਿਨ ਆਪ ਗਲਤੀ ਕਰ ਬੈਠਦੇ ਆ, ਆਪ ਕਿਸੇ ਨਾ ਕਿਸੇ ਪ੍ਰੋਬਲਮ। ਇੱਥੇ ਮਿਲਦਾ ਜਿਹੜਾ ਸਿਟੀਜ਼ਨ ਰੇਡੀਓ ਹੁੰਦਾ ਆ, ਉਹ ਸੀਬੀ ਜਿਹੜੇ ਆ ਉਹ ਚਾਹੀਦੇ ਹੁੰਦੇ, ਸੀਬੀ ਰੇਡੀਓ ਜਿਹੜੇ ਉਹ ਚਾਹੀਦੇ ਹੁੰਦੇ ਆ ਵੀ ਇਹ ਸਾਰਿਆਂ ਦੇ ਲੱਗੇ ਹੋਣ ਤਾਂ ਬੰਦਾ ਫਿਰ ਨਾਲ ਦੇ ਨਾਲ ਉਹਨੂੰ ਦੱਸ ਸਕਦਾ ਬਾਈ ਤੇਰੇ ਧੂਆਂ ਨਿਕਲਦਾ ਹੀ। ਤੇ ਨਾਲੇ ਰਾਜਕਿਰਨ, ਤੈਨੂੰ ਆਪਾਂ ਨੂੰ ਪਤਾ ਨਾ ਸਾਰਿਆਂ ਨੂੰ, ਜਦੋਂ ਆਪਾਂ ਜਹਾਜ਼ ਦੇ ਵਿੱਚ ਬੈਠੇ ਹੁੰਦੇ ਆ ਤੇ ਉਹ ਕਹਿੰਦੇ ਜਦੋਂ ਉੱਤੋਂ ਮਾਸਕ ਆਉਂਦਾ ਪਹਿਲਾਂ ਆਪਣੇ ਪਾਓ ਫਿਰ ਦੂਜੇ ਦੀ ਹੈਲਪ ਕਰੋ, ਜੇ ਆਪ ਰਹੋਗੇ ਤੇ ਦੂਜੇ ਦੀ ਹੈਲਪ ਕਰੋਗੇ, ਦੂਜੇ ਦੀ ਗਲਤੀ ਦੱਸਣ ਲਈ ਆਪ ਗਲਤੀ ਨਾ ਕਰੋ ਬਸ। ਸੋ ਇਹ ਚੀਜ਼ ਬਹੁਤ ਜ਼ਰੂਰੀ ਆ, ਧਿਆਨ ਨਾਲ ਚੱਲੋ। ਜੇ ਕੋਈ ਉੱਥੇ ਟਰੱਕ ਦਾ ਡਾਊਨ ਹਿੱਲ ਦੇ ਉੱਤੇ ਜੇ ਕਿਸੇ ਦੀਆਂ ਬ੍ਰੇਕਾਂ ਦਾ ਧੂਆਂ ਨਿਕਲ ਰਿਹਾ, ਧੂਆਂ ਟਰੱਕ ਦੇ 1 ਸੈਕਿੰਡ ਦੇ ਵਿੱਚ ਰੀਅਰ ਵਿਊ ਮਿਰਰ 'ਚ ਦਿਖ ਜਾਂਦਾ ਹੈ ਵੀ ਧੂਆਂ ਨਿਕਲਦਾ ਆ, ਉਹਦੇ ਲਈ ਉਹਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ। ਪਰ ਜੇ ਕੋਈ ਆਇਆ ਆ ਇਸ ਕੰਮ ਦੇ ਉੱਤੇ ਵੀ ਉਹਨੇ ਆਪਣਾ ਨੁਕਸਾਨ ਕਰਨਾ ਹੀ ਆ, ਦੈਨ ਯੂ ਕੈਨ ਨਾਟ ਸਟਾਪ ਹਿਮ। ਇਹ ਚੀਜ਼ ਜਿਹੜੀ ਆ ਇਹ ਪ੍ਰੋਫੈਸ਼ਨਲ ਡਰਾਈਵਰ ਨੂੰ ਆਪ ਪਤਾ ਹੋਣੀ ਚਾਹੀਦੀ ਆ। ਰੀਅਰ ਵਿਊ ਮਿਰਰ ਦੇ ਵਿੱਚ
ਹਰ ਚੀਜ਼ ਜਿਹੜੀ ਦਿਖਦੀ ਆ, ਸੋ ਉਹਨੂੰ ਆਪ ਦੇਖਣਾ ਚਾਹੀਦਾ, ਨਾ ਕਿ ਤੁਸੀਂ ਭਜਾ ਕੇ ਟਰੱਕ ਲਿਜਾ ਕੇ ਉਹਦੇ ਅੱਗੇ ਪਾ ਕੇ ਉਹਨੂੰ ਹਾਰਨ ਮਾਰ ਕੇ ਦੱਸੋ, ਉਹਦੇ ਨਾਲ ਤੁਹਾਡਾ ਆਪ ਦਾ ਨੁਕਸਾਨ ਹੋ ਸਕਦਾ। ਸੋ ਸੌਰੀ ਟੂ ਸੇ ਬਟ ਥੀਸ ਥਿੰਗਸ ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਪਹਿਲਾਂ ਆਪਣੇ ਆਪ ਨੂੰ ਬਚਾਓ, ਫਿਰ ਕਿਸੇ ਹੋਰ ਦੀ ਗੱਲ ਕਰੋ। ਜੀ ਗੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵੈਸੇ ਮੇਰੇ ਟਰੱਕ ਦਾ ਨਹੀਂ ਨਾਲ ਸੰਬੰਧ ਨਹੀਂ, ਪਰ ਮੈਂ ਤੁਹਾਨੂੰ ਸੁਣਦਾ ਵੀ ਜ਼ਰੂਰ, ਆਬਜ਼ਰਵ ਵੀ ਜ਼ਰੂਰ ਕਰਦਾ। ਤੇ ਮੇਰੇ ਇੱਕ ਦੋ ਰਿਸ਼ਤੇਦਾਰ ਆਪਣੇ ਨਾ ਹੈਜ਼ਮੈਟ ਨਾਲ ਚਲਾਉਂਦੇ ਆ, ਪਹਿਲਾਂ ਪ੍ਰੈਕਸੀਅਰ ਹੁੰਦੀ ਸੀ, ਉਸ ਤੋਂ ਬਾਅਦ ਹੁਣ ਲੰਡੀ ਨੇ ਲੈ ਲਈ। ਉਹ ਐਕਚੁਅਲੀ ਬੱਚਿਆਂ ਨੂੰ ਚਾਹੀਦਾ ਉੱਧਰ ਨੂੰ ਜਾਣਾ, ਜਿਹੜੇ ਪੜ੍ਹੇ ਲਿਖੇ ਆ ਖਾਸ ਕਰਕੇ, ਕਿਉਂਕਿ ਉਹ ਆਲਮੋਸਟ $2 ਲੱਖ ਬਣਾਉਂਦੇ ਆ। 5 ਦਿਨ ਕੰਮ ਕਰਨਾ, ਜਿੱਥੇ ਬਾਹਰ ਜਾਣਾ ਤਾਂ ਤੁਸੀਂ ਹੋਟਲ 'ਚ ਠਹਿਰਨਾ, ਟਰੱਕ ਵਿੱਚ ਨਹੀਂ ਠਹਿਰਨਾ ਆਪਣੇ ਵਿੱਚ। ਮੇਨ ਗੱਲ ਹੁੰਦੀ ਇਹ ਵੀ ਜਦੋਂ ਤੁਸੀਂ ਗੱਡੀ ਡਰਾਈਵ ਕਰ ਰਹੇ ਹੋ ਟਰੱਕ, ਤੁਸੀਂ ਫੋਨ ਨਹੀਂ ਚੱਕ ਸਕਦੇ। ਇਹ ਗੱਲ ਉਹਨਾਂ ਦੀ ਇਹ ਆ। ਫੋਨ ਜਿਹੜੀ ਆਪਣੇ ਬੰਦਿਆਂ ਨੂੰ ਕਾਫੀ ਵੱਡੀ ਪ੍ਰੋਬਲਮ ਆ। ਮੈਂ ਤੁਹਾਨੂੰ ਕਾਲ ਤਾਂ ਕਰੀ ਹੈ ਕਿ ਮੈਂ ਟਰੈਵਲ ਕਰ ਰਿਹਾ ਸੀ ਇਸ ਟਾਈਮ, ਮੈਂ ਜਦੋਂ ਐਗਜ਼ਿਟ 'ਤੇ ਆਪਣੇ ਬਿਜ਼ਨਸ 'ਤੇ ਜਾਣਾ ਸੀ ਆਇਆ, ਉੱਥੇ ਇੱਕ ਟਰੱਕ ਜਦੋਂ ਆਪਣਾ ਲੈਫਟ ਟਰਨ ਲੈਣ ਦੀ ਖਾਤਰ 2 ਲਾਈਨਾਂ ਵਿੱਚ ਖੜਾ ਸੀਗਾ। ਨੇੜੇ ਆ ਕੇ ਪਰ ਦੇਖਿਆ ਹੋਣਾ ਭਾਈ ਨੇ ਵੀ ਮੈਂ ਤਾਂ ਦੂਜੇ ਪਾਸੇ ਮੁੜਨਾ। ਮੈਂ ਜਦੋਂ ਮੈਂ ਦੇਖਿਆ ਆਪਣਾ ਸਰਦਾਰ ਭਾਈ ਸੀ, ਪੱਗ ਬੰਨੀ ਹੋਈ ਹੈ, ਕੰਨ ਦੇ ਉੱਤੇ ਟੂਟੀ ਜਿਹੀ ਲਾਈ ਹੋਈ ਹੈ ਫੋਨ ਦੀ। ਉਹ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰੀ ਜਾ ਰਿਹਾ, ਕਿਹਦੇ ਨਾਲ ਨਹੀਂ ਕਰ ਰਿਹਾ, ਉਹਨੂੰ ਇਹ ਨਹੀਂ ਪਤਾ ਮੈਂ ਇੱਥੇ ਮੁੜਨਾ, ਮੈਂ ਪਹਿਲਾਂ ਆਪਣੇ ਹਿਸਾਬ ਨਾਲ ਉੱਥੇ ਜਾਵਾਂ। ਇਸ ਕਰਕੇ ਆਪਣੀ ਕਮਿਊਨਿਟੀ ਦੇ ਬੱਚੇ ਆ ਜਿਹੜੇ ਮੈਂ ਦੇਖਦਾ, ਮੈਂ ਟਰੈਵਲ ਕਰਦਾ ਰਹਿੰਦਾ, ਆਪਣੇ ਜ਼ਿਆਦਾ 99 'ਤੇ ਟਰੈਵਲ ਕਰਦਾ ਕਿਉਂਕਿ ਮੇਰੇ ਬਿਜ਼ਨਸ ਇਸ ਏਰੀਏ 'ਚ ਨਹੀਂ। ਪਰ ਆਪਣੇ ਬੰਦਿਆਂ ਨੂੰ ਫੋਨ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ। ਇਹ ਫੋਨ ਦੀ ਪ੍ਰੋਬਲਮ ਕਰਕੇ ਆਪਣੀ ਜੋ ਪ੍ਰੋਬਲਮ ਆ ਸਭ ਤੋਂ ਹੋਣਾ ਹੀ ਆ, ਡਿਸਟਰੈਕਟਡ ਹੋ ਜਾਂਦਾ ਨਾ ਬੰਦਾ, ਡਿਸਟਰੈਕਟ ਹੋ ਜਾਂਦਾ। ਹਾਂਜੀ, ਦੇਖੋ ਜਦੋਂ ਵੀ ਆਪਾਂ ਅਬਜ਼ਰਵ ਕਰਦੇ ਹਾਂ, ਗੋਰੇ ਜਾਂਦੇ ਆ ਯੈਲੋ ਵੈਸਟ ਪਾ ਕੇ ਸਿੱਧੇ ਦੋਨੇ ਹੱਥ ਰੱਖ ਕੇ ਵਿਚਾਲੇ ਚਲਾ ਰਹੇ ਆ, ਜੋ ਕਿ ਬੰਦਾ ਲਾਈਨ ਦੱਬਦਾ ਜਾ ਰਿਹਾ, ਅੱਧਾ ਮੀਲ 2 ਮੀਲ ਦੱਬਦਾ ਜਾ ਰਿਹਾ, ਤੁਸੀਂ ਡਰਦੇ ਹੋ ਉਹਨੂੰ ਪਾਸ ਨਹੀਂ ਕਰਨਾ। ਉਹ 99% ਆਪਣੇ ਨਾਲ ਹੀ ਨਿਕਲਦਾ। ਇਹ ਕਰਕੇ ਬੱਚੇ ਆਪਣੀ ਕਮਿਊਨਿਟੀ ਨੂੰ ਲਰਨ ਕਰਨਾ ਚਾਹੀਦਾ। ਆਪਾਂ ਬਹੁਤ ਨੁਕਸਾਨ ਸਾਰਿਆਂ ਦਾ ਕਰਵਾ ਲਿਆ ਜੀ, ਕਮਿਊਨਿਟੀ ਵਾਈਜ਼ ਵੀ ਕਰਾ ਲਿਆ। ਐਜ ਆਪਣੀ ਜਿਹੜੇ ਬੰਦੇ ਟਰੱਕ ਨਹੀਂ ਵੀ ਚਲਾਉਂਦੇ ਲੋਕ, ਉਹਨਾਂ ਨੂੰ ਵੀ ਉਸ ਨਿਗਾਹ ਨਾਲ ਦੇਖਣ ਲੱਗ ਗਏ। ਇਸ ਕਰਕੇ ਵੀ ਆਪਾਂ ਨੂੰ ਬਹੁਤ ਕੇਅਰਫੁਲ, ਕਿਉਂਕਿ ਜਦੋਂ ਤੁਸੀਂ ਪੱਗ ਬੰਨ੍ਹ ਲੈਂਦੇ ਹੋ ਨਾ, ਤੁਸੀਂ ਇਕੱਲੇ ਨਹੀਂ, ਤੁਸੀਂ ਸਾਰੀ ਕਮਿਊਨਿਟੀ ਨੂੰ ਪ੍ਰੈਜ਼ੈਂਟ ਕਰਦੇ ਹੋ। ਜੋ ਵੀ ਗਲਤ ਕਰਦੇ ਹੋ ਉਹ ਵੀ ਸਾਰੀ ਕਮਿਊਨਿਟੀ ਦੀ ਖਾਤਰ ਕਰਦੇ ਹੋ, ਸਹੀ ਕਰਦੇ ਹੋ ਸਾਰੀ ਕਮਿਊਨਿਟੀ ਦਾ ਨਾਂ ਵੀ ਚੰਗਾ ਕਰਦੇ ਹੋ ਤੁਸੀਂ। ਇਸ ਕਰਕੇ ਬਹੁਤ ਖਿਆਲ ਨਾਲ ਆਪਣੇ ਬੰਦਿਆਂ ਨੂੰ ਰਹਿਣਾ ਚਾਹੀਦਾ। ਧੰਨਵਾਦ ਗੁਰਿੰਦਰ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਬਿਲਕੁਲ ਬਾਤ ਕਰੀਏ, ਜਿਹੜੀ ਫੋਨ ਦਾ ਇਸ਼ੂ ਆ ਨਾ, ਐਡਾ ਵੱਡਾ ਇਸ਼ੂ ਬਣ ਚੁੱਕਾ, ਇਕੱਲਾ ਟਰੱਕ ਦੇ ਚਲਾਉਣ ਦੇ ਵੇਲੇ ਨਹੀਂ। ਇਹ ਜਦੋਂ ਮੈਂ ਦੇਖਿਆ ਡਰਾਈਵਰਸ ਆਪਣੇ ਜਦੋਂ ਕਿਸੇ ਆਫਿਸ 'ਚ ਜਾਂਦੇ ਆ ਜਾਂ ਕਿਸੇ ਟਰੱਕ ਸਟਾਪ 'ਤੇ ਜਾਂਦੇ ਆ, ਹੁਣ ਈਵਨ ਸਾਡੇ ਆਫਿਸ ਦੇ ਵਿੱਚ ਵੀ ਕਈ ਵਾਰੀ ਸਾਨੂੰ ਡਰਾਈਵਰ ਨੂੰ ਕਹਿਣਾ ਪੈਂਦਾ ਕਿ ਭਾਜੀ ਕੈਨ ਯੂ ਗੈਟ ਆਫ ਦਾ ਫੋਨ, ਅਸੀਂ ਜਿਹੜਾ ਪ੍ਰੋਸੀਜਰ ਕਰਨਾ ਹੈਗਾ, ਅਸੀਂ ਜਿਹੜਾ ਕੰਮ ਕਰਨਾ ਹੈਗਾ, ਉਹਦੇ ਲਈ ਤੁਹਾਡਾ ਧਿਆਨ ਜ਼ਰੂਰੀ ਹੈ, ਤੁਸੀਂ ਕਿੱਥੇ ਸਾਈਨ ਕਰ ਰਹੇ, ਕੀ ਸਾਈਨ ਕਰ ਰਹੇ, ਠੀਕ ਹੈ ਨਾ। ਸੋ ਬਹੁਤ ਵਾਰੀ ਕਹਿਣਾ ਪੈਂਦਾ ਹੈ ਕਿ ਭਾਈ ਫੋਨ 'ਤੇ ਨਾ ਰਹੋ, ਫੋਨ ਨੂੰ ਡਿਸਕਨੈਕਟ ਕਰ ਦਿਓ, ਠੀਕ ਹੈ ਨਾ। ਕਈ ਬੰਦੇ ਤਾਂ ਕਰ ਦਿੰਦੇ ਆ, ਕਈ ਬੰਦੇ ਸਟਿਲ ਉਹ ਕੰਨ ਦੇ ਵਿੱਚ ਜਿਹੜਾ ਲਾ ਕੇ ਉਹ ਸਟਿਲ ਔਨ ਰੱਖਦੇ ਆ ਫੋਨ, ਸਟਿਲ ਸਾਰਾ ਕੁਛ ਕਰਦੇ ਆ। ਐਂਡ ਇੱਕ ਤਾਂ ਇਹ ਜਿਹੜੀ ਆਪਣੀ ਕਮਿਊਨਿਟੀ ਜਿਸ 'ਚ ਆਪਾਂ ਰਹਿੰਦੇ ਹਾਂ, ਜਿਹੜੀ ਅਮਰੀਕਨ ਕਮਿਊਨਿਟੀ, ਇਹ 'ਚ ਬਹੁਤ ਰੂਡ ਮੰਨਿਆ ਜਾਂਦਾ ਕਿ ਤੁਸੀਂ ਫੋਨ ਦੇ ਉੱਤੇ ਜਦੋਂ ਹੁੰਦੇ ਆ ਅਤੇ ਨਾਲ ਤੁਸੀਂ ਕਿਸੇ ਨਾਲ ਗੱਲ ਕਰ ਰਹੇ, ਬਾਹਰ ਖੜੇ ਨੇ ਅਤੇ ਨਾਲ ਤੁਸੀਂ ਫੋਨ 'ਤੇ ਆ, ਇਹ ਬਹੁਤ ਰੂਡ ਮੰਨਿਆ ਜਾਂਦਾ, ਬਹੁਤ ਮਾੜੀ ਗੱਲ ਮੰਨੀ ਜਾਂਦੀ ਆ। ਦੂਸਰੀ ਗੱਲ ਕਿ ਤੁਸੀਂ ਪੇ ਅਟੈਂਸ਼ਨ ਨਹੀਂ ਕਰ ਪਾਉਂਦੇ ਕਿ ਤੁਸੀਂ ਕਿੱਥੇ ਆਏ। ਹੁਣ ਜੇ ਤੁਸੀਂ ਡਾਕ ਦੇ ਉੱਤੇ ਉੱਥੇ ਸਾਈਨ ਕਰਨ ਗਏ ਆ, ਤੁਸੀਂ ਉੱਤੋਂ ਇੱਕ ਬੰਨੇ ਫੋਨ 'ਤੇ ਲੱਗੇ ਉਹਨਾਂ ਨਾਲ ਗੱਲ ਕਰ ਰਹੇ, ਦੂਜੇ ਬੰਨੇ ਸਾਈਨ ਕਰ ਰਹੇ ਆ, ਤੁਹਾਡੇ ਕੋਲ ਕੋਈ ਪੀਸ ਕਾਊਂਟ ਨਹੀਂ ਹੈਗਾ, ਤੁਹਾਨੂੰ ਕੋਈ ਪਤਾ ਨਹੀਂ ਤੁਸੀਂ ਕਿੱਥੇ ਸਾਈਨ ਕਰ ਰਹੇ ਆ, ਕੀ ਕਰ ਰਹੇ ਆ, ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਕੱਲੀਆਂ ਫੋਨ ਜਿਹੜਾ ਆ ਕੱਲਾ ਟਰੱਕ ਦੇ ਵਿੱਚ ਹੀ ਨਹੀਂ ਇਸ਼ੂ ਖੜਾ ਕਰ ਰਿਹਾ। ਇਹ ਫੋਨ ਜਿਹੜਾ ਆ ਨੋਰਮਲ ਜਿਹੜੀ ਜਗ੍ਹਾ ਹੈਗੀ ਆ, ਚਾਹੇ ਉਹ ਸਟੋਰ ਲੈ ਲਓ, ਚਾਹੇ ਉਹ ਤੁਸੀਂ ਟਰੱਕ ਸਟਾਪ ਆ, ਆਫਿਸ ਆ, ਡਾਕਟਰ ਆਫਿਸ ਆ, ਕਿਤੇ ਤੁਸੀਂ ਗਏ ਆ, ਉੱਥੇ ਤੁਸੀਂ ਜੇ ਫੋਨ 'ਤੇ ਰਹਿੰਦੇ ਆ ਨਾ ਇੱਦਾਂ, ਅਤੇ ਦੈਟ ਉਹ ਬਹੁਤ ਜ਼ਿਆਦਾ ਬੁਰਾ ਮੰਨਿਆ ਜਾਂਦਾ ਤੁਹਾਡੇ ਲਈ। ਜੀ ਜੀ ਬਿਲਕੁਲ। ਲਾਸਟ ਕਾਲਰ, ਫਿਰ ਸਮਾਪਤੀ ਪ੍ਰੋਗਰਾਮ ਦੀ, ਪਰਮਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭਾਜੀ, ਮੈਂ ਗੱਲ ਕਰਨੀ ਸੀਗੀ ਜਸਟ 6-7 hours ago। ਮੈਂ ਕਹਿੰਦਾ ਭਾਜੀ ਆਪਣੀ ਪੰਜਾਬੀ ਕੌਮ ਨਾ ਇੰਨੀ ਦਲੇਰ ਵਾ, ਇੰਨੀ ਬਹਾਦਰ ਵਾ ਕਿ ਡਰਦੀ ਵੀ ਨਹੀਂ ਹੈਗੀ ਭਾਜੀ। ਡਰਦੀ ਦਾ ਇੱਕ ਪਾਸੇ, ਜੁਰਮਾਨੇ ਤੋਂ ਵੀ ਨਹੀਂ ਡਰਦੀ ਹੈਗੀ। ਜੁਰਮਾਨਾ ਤਾਂ ਇੱਕ ਪਾਸੇ ਆ, ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੂੰ ਜੁਰਮਾਨਾ ਪੈਣਾ ਉਹ ਤੋਂ ਵੀ ਨਹੀਂ ਡਰਦੀ ਹੈਗੀ ਜੀ।
ਮੈਂ ਕਹਿੰਦਾ ਇੰਨੀ ਦਲੇਰ ਵਾ, ਇਹ ਡਰਦੀ ਵੀ ਨਹੀਂ ਹੈਗੀ ਕੁਝ ਹੋ ਵੀ ਜਾਵੇ ਤਾਂ। ਇੰਨੀ ਦਲੇਰੀ ਨਹੀਂ ਚਾਹੀਦੀ ਹੈ। 5-6 ਘੰਟੇ ਦੀ ਪਹਿਲਾਂ ਗੱਲ ਆ, ਬੰਦਾ ਟਰੱਕੀ ਦੀ ਗੱਲ ਕਰਕੇ ਗਿਆ ਹੈਗਾ ਆ। ਮੈਂ ਜਾਣੀ ਕਿ ਨਵਾਡਾ ਦੇ ਵਿੱਚ ਜਦੋਂ ਐਂਟਰ ਕਰਨ ਲੱਗਦੇ ਆ ਕੈਲੀਫੋਰਨੀਆ ਦੇ ਵਿੱਚੋਂ, ਅੱਧਾ ਮੀਲ ਪਹਿਲਾਂ ਹੀ ਤਿੰਨ ਲਾਈਟਿੰਗ ਫਲੈਸ਼ਾਂ ਆ, ਮਸਟ ਐਗਜ਼ਿਟ ਚੈੱਕ ਸਟੇਸ਼ਨ। ਅੱਧੇ ਮੀਲ ਦੇ ਵਿੱਚ 3 ਲਾਈਟਾਂ ਆ। ਉਹ ਜਾਨੀ ਬੰਦੇ ਨੂੰ 1 ਮੀਲ ਤੋਂ 4 ਐਗਜ਼ਿਟ ਦੇ ਉੱਤੇ ਪੁੱਲ ਕੀਤਾ ਹੋਇਆ। ਪਹਿਲਾਂ ਮੈਨੂੰ ਸਮਝ ਨਹੀਂ ਲੱਗੀ। ਮੈਂ ਟਰੱਕ ਵੀ ਦੱਸਦਾ, NTI ਕੰਪਨੀ ਦਾ ਟਰੱਕ, ਮਾਝਾ ਦਾ ਟਰੈਲਰ ਪਿੱਛੇ। ਜਾਨੀ ਮੈਂ ਸੋਚਿਆ, ਮੈਂ ਕਿਹਾ ਯਾਰ ਸਕੇਲ ਵਾਲੇ ਪਿੱਛੇ ਹੀ ਆ, ਉਸਦੇ ਪੁੱਲ ਵਾਲੇ ਕਿੱਦਾਂ ਕਰ ਲਿਆ, ਕਿਹੜੀ ਸੈਂਸ ਬਣਦੀ ਹੈ? ਕੋਈ ਸੈਂਸ ਨਹੀਂ ਬਣਦੀ। ਫਿਰ ਮੈਂ ਸੋਚਿਆ ਉਹ ਸਕਿਪ ਕਰ ਗਿਆ ਸਕੇਲ। ਮੈਂ ਰੀਨੋ ਤੋਂ ਸੈਕਰਾਮੈਂਟੋ ਜਾਂਦਾ ਆ ਤੇ ਆ ਜਾਂਦਾ, ਟਾਈਮ ਲੱਗਦਾ ਮੈਕਸੀਮਮ ਹੁੱਕ ਐਂਡ ਡ੍ਰੌਪ। ਆਈ ਵਰਕ ਇਨ ਦਾ ਫੈਡੈਕਸ, ਹੁੱਕ ਐਂਡ ਡ੍ਰੌਪ ਕਰਦਾ ਹੈਗਾ ਆ। ਉਹ ਮੈਂ ਮੁੜ ਕੇ ਆ ਗਿਆ, ਤੇ ਜਦੋਂ ਮੈਂ ਮੁੜ ਕੇ ਆਇਆ ਸੇਮ ਟਾਈਮ ਤੇ ਉਹ ਚੱਲਣ ਲੱਗਾ ਉਹੀ ਦਾ ਟਰੱਕ। ਮੈਂ ਕਿਹਾ 6 ਘੰਟੇ ਬਾਅਦ ਚੱਲਣ ਲੱਗਾ ਹੈਗਾ। ਯਾਰ ਇਹ ਸੈਂਸ ਕੀ ਬਣੀ ਹੈਗੀ ਆ? ਇਹਦਾ ਮਤਲਬ ਆ ਉਹਨੂੰ ਆਊਟ ਆਫ ਸਰਵਿਸ ਕਰ ਦਿੱਤਾ, ਕਿਉਂਕਿ ਉੱਥੇ ਡਸਟ ਏਰੀਆ ਆ। ਕੋਈ ਏਦਾਂ ਦਾ ਨਹੀਂ ਐਗਜ਼ਿਟ ਲਿਆ ਆ, ਬੂਮ ਟਾਊਨ ਆ, ਜਾਨੀ 10 ਐਗਜ਼ਿਟ ਕੀਤਾ। ਜਾਨੀ 1.5 ਮੀਲ ਦੇ ਵਿੱਚ ਜੇ ਪੁਲਿਸ ਨੇ, ਕਿਉਂਕਿ ਸਕੇਲ ਓਪਨ ਸੀਗੀ, ਜੇ ਸਕੇਲ ਵਿੱਚ ਹੀ ਆਉਂਦਾ ਤਾਂ ਉਹਨੂੰ ਉੱਥੇ ਪੁੱਲ ਕਰਨਾ ਸੀ। ਜੇ ਟਰੱਕ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਤਾਂ ਉਹ ਤੋਂ ਦੂਰੋਂ ਸਕੈਨ ਕਰ ਲੈਂਦੇ ਹੈਗੇ ਟਰੱਕ ਦੇ ਨੰਬਰ ਨੂੰ, ਉਹ ਲਾਇਸੈਂਸ ਪਲੇਟ ਨੂੰ। ਇਹਦਾ ਮਤਲਬ ਉਹਨੇ ਸਕੇਲ ਸਕਿਪ ਕੀਤੀ ਆ ਤੇ ਅੱਗੇ ਆ ਗਿਆ, ਤੇ ਪੁਲਿਸ ਨੇ ਉਹਨੂੰ ਪੁੱਲ ਕਰ ਲਿਆ ਅੱਗੇ ਆ ਕੇ। ਤੇ ਉਹ ਜੇ 6 ਘੰਟੇ ਖੜਾ ਰਿਹਾ ਆ, ਇਹਦਾ ਮਤਲਬ ਇੰਨੀ ਦਲੇਰੀ ਆ ਕਿ ਇੰਨੇ ਦਲੇਰ ਪੰਜਾਬੀ ਹੈਗੇ ਆ, ਤੇ ਜਾਣੀ ਕਿ ਸਕੇਲ ਸਕਿਪ ਕਰ ਗਿਆ ਜੀ। ਨੀਰਵਨ ਜੀ, ਕੋਈ ਟਿੱਪਣੀ ਇਹਦੇ ਤੇ? ਦੇਖੋ ਜੀ, ਦਲੇਰ ਤਾਂ ਹੈਗੇ ਹੀ ਆ ਸਾਡੇ ਬੰਦੇ। ਜਿਹੜਾ ਕੰਮ ਅਸੀਂ ਜ਼ਿੰਦਗੀ 'ਚ ਨਹੀਂ ਸੋਚਿਆ ਸੀਗਾ, ਉਹ ਸਾਰੇ ਕੰਮ ਅੱਜ ਕਰ ਰਹੇ ਹੈਗੇ ਆ। ਮਤਲਬ ਕਿ ਕੋਈ ਵੀ ਚੀਜ਼ ਦੇਖ ਲਓ ਕਿ ਕਿਤੇ ਵੀ ਆਪਾਂ ਹੁਣ ਦਲੇਰੀ ਆ ਵੀ ਤੁਸੀਂ $2 ਪਰ ਮੀਲ ਦੇ ਤੁਹਾਨੂੰ ਮਿਲ ਰਹੇ ਆ। ਅਸੀਂ 2002 ਦੇ ਵਿੱਚ ਕੰਪਨੀ ਸ਼ੁਰੂ ਕੀਤੀ ਸੀਗੀ, ਤੇ ਉਦੋਂ ਵੀ $2.25 ਸੀ ਮੀਲ ਦੇ, ਤੇ ਅੱਜ ਵੀ $2.25 ਆ। ਤੇ ਉਦੋਂ ਡਰਾਈਵਰ ਦੀ ਤਨਖਾਹ ਹੁੰਦੀ ਸੀਗੀ 23 ਸੈਂਟ 22 ਸੈਂਟ, ਤੇ ਅੱਜ ਡਰਾਈਵਰ ਦੀ ਤਨਖਾਹ ਜਿਹੜੀ 70 ਸੈਂਟ ਹੈ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਪਾਸੇ ਕਿਹੜੇ ਹਿਸਾਬ ਦੇ ਨਾਲ ਕੰਪਨੀ ਚਲਾਉਣੀ ਆ ਤੇ ਚੱਲ ਰਹੀ ਆ। ਫਿਰ ਦਲੇਰੀ ਨਹੀਂ ਤਾਂ ਹੋਰ ਫਿਰ ਕੀ ਆ? ਇਹ ਦਲੇਰੀ ਉਹ ਆ ਹੁਣ, ਮਤਲਬ ਕਿ ਦਲੇਰੀ ਬੰਦੇ ਕਰ ਸਕਦੇ ਆ, ਇਹ ਮਾੜੇ ਬੰਦੇ ਤਾਂ ਨਹੀਂ ਕਰ ਸਕਦੇ ਹੈਗੇ। ਸੋ ਅਸੀਂ ਉਹ 18 ਸੈਂਟ ਤੇ ਉਦੋਂ ਸ਼ੁਰੂ ਹੁੰਦਾ ਸੀ ਡਰਾਈਵਰ, ਜਿਹੜਾ ਸੈਕਿੰਡ ਡਰਾਈਵਰ ਦੇ ਤੌਰ ਤੇ ਚੱਲਦਾ ਸੀਗਾ। ਮੁੜ ਕੇ 18 ਤੋਂ 22 ਤੋਂ ਕਈ ਸਾਲ, ਮਤਲਬ 29 ਸੈਂਟ ਰਹੇ ਹੈਗੇ, 28-29 ਸੈਂਟ ਕਈ ਸਾਲ ਰਹੇ ਹੈਗੇ। ਸੋ ਜਿਹੜਾ ਅੱਜ ਉਹੀ $2.25, ਮੈਂ ਤਾਂ ਕਈ ਵਾਰੀ ਇਹ ਸੋਚ ਕੇ ਹੈਰਾਨ ਹੋ ਜਾਂਦਾ ਵੀ ਪਰ ਮੀਲ ਰੇਟ ਅਜੇ ਵੀ 22, 23, 24 ਸਾਲਾਂ ਬਾਅਦ ਅਜੇ ਵੀ ਪਰ ਮੀਲ ਰੇਟ ਜਿਹੜਾ ਉਹ $2.25 ਇਸ ਵੇਲੇ ਰੀਫਰ ਦਾ ਰੇਟ $2.25 ਤੋਂ ਥੱਲੇ ਹੀ ਚੱਲ ਰਿਹਾ, ਉੱਪਰ ਨਹੀਂ ਹੋ ਸਕਦਾ। ਪਰ ਸਾਡੇ ਡਰਾਈਵਰ ਦੀ ਤਨਖਾਹ 22 ਸੈਂਟ ਹੁੰਦੀ ਸੀ ਉਦੋਂ, ਹੁਣ 70 ਸੈਂਟ ਹੋ ਗਈ। ਮਤਲਬ ਕਿਹੜੇ ਹਿਸਾਬ ਦੇ ਨਾਲ ਆ ਕੰਮ ਚੱਲਦਾ? ਇਹ ਦਲੇਰੀ ਆ ਭਾਜੀ, ਇਹ ਦਲੇਰੀ ਹੋ ਸਕਦੀ ਆ। ਟਰੱਕਿੰਗ ਦਲੇਰੀ ਵਾਲੇ ਬੰਦੇ ਦਾ ਕੰਮ ਹੈ, ਮਾੜੇ ਬੰਦੇ ਦਾ ਕੰਮ ਨਹੀਂ ਹੈਗਾ ਜੀ। ਮਿਹਰਬਾਨੀ ਰਮਨ ਜੀ, ਮਿਹਰਬਾਨੀ ਹਰਜੋਤ ਜੀ। ਮਿਲਦੇ ਹਾਂ ਫਿਰ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।